ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब बर्ज मैं ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਮੌਜੂਦ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਐਮਚੂ ਸੁਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी, ਤੁਹਾਨੂੰ भी तो दुनिया भर च बैठे साढ़े बहुत ही प्यारे सोहने सियाने टीवी 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ बहुत शुक्रिया। ਜੀ ਡਾਕਟਰ ਸਾਹਿਬ ਅੱਜ 14 ਜੁਲਾਈ 2021 30 ਹਾਰਡ ਨਾਨਕ ਸ਼ਾਹੀ ਸੰਮਤ 553 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵੀਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿਨ ਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਸ਼ੀਨ ਕੇਬਲ, ਬੈਲਫੈਬ ਕੇਬਲ ਕੈਨੇਡਾ, roku ਜਾਦੂ ਬਾਕਸ ਅਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵੀਅਰਸ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦੇ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵੀਅਰਸ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਔਰ ਪ੍ਰੋਗਰਾਮ ਦੇ ਸ਼ੁਰੂ ਵਿੱਚ ਤੁਹਾਨੂੰ ਦੱਸ ਦਈਏ ਕਿ ਸਾਡੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਗਿਆ ਹੈ ਨਿਊਯਾਰਕ ਦੇ ਇੱਕ ਗੁਰਸਿੱਖ ਵੱਲੋਂ ਜਿਨ੍ਹਾਂ ਨੇ ਆਪਣਾ ਨਾਂ ਗੁਪਤ ਰੱਖਣ ਦੀ ਤਾਕੀਦ ਕੀਤੀ ਹੈ ਔਰ ਉਹਨਾਂ ਵੱਲੋਂ ਬੇਨਤੀ ਕੀਤੀ ਗਈ ਹੈ ਕਿ ਜੋ ਅੱਜ ਕੱਲ੍ਹ ਦੇ ਜਿਹੜੇ ਹਾਲਾਤ ਨੇ ਉਹ ਸਿੱਖ ਮੀਡੀਆ ਦੀ ਅਹਿਮੀਅਤ ਬਾਰੇ ਟੀਵੀ 84 ਦੇ ਦਰਸ਼ਕਾਂ ਨੂੰ ਸੁਨੇਹਾ ਭੇਜਿਆ ਹੈ ਕਿ ਵੱਧ ਤੋਂ ਵੱਧ ਸਪਾਂਸਰਸ਼ਿਪ ਕਰੋ ਇਸ ਚੈਨਲ ਨੂੰ ਸਾਡੇ ਪ੍ਰੋਗਰਾਮ ਨੂੰ। ਸੋ ਅਸੀਂ ਇਸ ਵੀਰ ਜੀ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਕਰਦੇ ਹਾਂ ਕਿ ਤੁਸੀਂ ਵੀ ਵੱਧ ਤੋਂ ਵੱਧ ਪ੍ਰੋਗਰਾਮ ਸੱਚੋ ਸੱਚ ਨੂੰ ਜਿਹੜਾ ਹੈ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ 5166191984 ਐਂਡ ਤੁਸੀਂ WhatsApp ਵੀ ਸੇਮ ਨੰਬਰ ਤੇ ਕਰ ਸਕਦੇ ਹੋ ਔਰ ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵੀਅਰਸ ਹੁਣ ਅਸੀਂ ਆਪਣੇ ਪ੍ਰੋਗਰਾਮ ਨੂੰ ਅੱਗੇ ਵਧਾਉਂਦੇ ਹਾਂ। ਅੱਜ ਦੇ ਪਹਿਲੇ ਐਮਸ਼ੂ ਦੇ ਨਾਲ ਉਸ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਅਫਗਾਨਿਸਤਾਨ ਦੇ ਹਵਾਲੇ ਨਾਲ ਕਿ ਅਫਗਾਨਿਸਤਾਨ ਦੀ ਜਿਹੜੀ ਸਥਿਤੀ ਨੂੰ ਲੈ ਕੇ ਬੇਯਕੀਨੀ ਜਿਹੜੀ ਹੈ ਉਹ ਬਣੀ ਹੋਈ ਹੈ ਔਰ ਅਫਗਾਨਿਸਤਾਨ ਦੇ ਗੁਆਂਢੀ 7 ਦੇਸ਼ਾਂ ਵਿੱਚ ਚਿੰਤਾ ਤੇ ਫਿਕਰ ਦੀ ਜਿਹੜੀ ਹੈ ਉਹ ਲਹਿਰ ਹੈ ਔਰ ਤਾਲਿਬਾਨ ਵੱਲੋਂ ਜਿਸ ਤੇਜ਼ੀ ਨਾਲ ਇਲਾਕਿਆਂ ਤੇ ਕਬਜ਼ਾ ਕੀਤਾ ਜਾ ਰਿਹਾ ਹੈ ਇਸ ਬਾਰੇ ਕਿਸੇ ਨੂੰ ਵੀ ਕੋਈ ਅੰਦਾਜ਼ਾ ਨਹੀਂ ਸੀ। ਸੋ ਸਿਵਲ ਵਾਰ ਦਾ ਜਿਹੜਾ ਖਤਰਾ ਹੈ ਉਹ ਹੋਰ ਵੀ ਗਹਿਰਾ ਹੁੰਦਾ ਜਾ ਰਿਹਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਸਭ ਤੋਂ ਪਹਿਲਾਂ ਤਾਂ ਸਪਾਂਸਰ ਕਰਨ ਵਾਲੇ ਸਾਡੇ ਗੁਪਤ ਵੀਰ ਜੀ ਮੈਂ ਬਹੁਤ ਵਾਰ ਸਮਝਦਾ ਹਾਂ ਵੀ ਜਿਹੜੀ ਸਿੱਖਾਂ ਦੀ ਤਾਕਤ ਹੈ ਉਹ ਉਸ ਸਿੱਖੀ ਸਪਿਰਿਟ ਚ ਲਾਈ ਕਰਦੀ ਹੈ ਜਿਸ ਦੇ ਵਿੱਚ ਵਿਖਾਵੇ ਦੀ ਕੋਈ ਥਾਂ ਨਹੀਂ। ਬਿਲਕੁਲ। ਔਰ ਮੈਂ ਕੱਲ ਹੀ ਕਿਸੇ ਦਾ ਆਰਟੀਕਲ ਪੜ੍ਹ ਰਿਹਾ ਸੀ ਕਿ ਜਦੋਂ ਗੁਰੂ ਕੇ ਬਾਗ ਦਾ ਮੋਰਚਾ ਲੱਗਾ ਹੋਇਆ ਸੀ ਤੇ ਇੱਕ ਬਹੁਤ ਪ੍ਰੋਮੀਨੈਂਟ ਅਮਰੀਕਨ ਜਰਨਲਿਸਟ ਉਹ ਗਿਆ ਸ੍ਰੀ ਅੰਮ੍ਰਿਤਸਰ ਜਿੱਥੋਂ ਜਥੇ ਚੱਲਦੇ ਸੀ ਔਰ ਗੁਰੂ ਕੇ ਬਾਗ ਆ ਕੇ ਡਾਂਗਾਂ ਪੈਂਦੇ ਆ ਔਰ ਉਹਨਾਂ ਨੂੰ ਜਦੋਂ ਤੱਕ ਹਰ ਇੱਕ ਬੇਹੋਸ਼ ਨਹੀਂ ਸੀ ਹੋ ਜਾਂਦਾ ਉਹ ਵਾਹਿਗੁਰੂ ਵਾਹਿਗੁਰੂ ਕਰਦੇ ਅੱਗੇ ਵੱਧਦੇ ਸੀ ਔਰ ਉੱਥੋਂ ਉਹਨਾਂ ਨੂੰ ਸਟ੍ਰੈਚਰਸ ਦੇ ਉੱਤੇ ਪਾ ਕੇ ਐਂਬੂਲੈਂਸ ਰਾਹੀਂ ਚੁੱਕਿਆ ਜਾਂਦਾ ਸੀ। ਤੇ ਉਹਨੇ ਬਾਅਦ ਦੇ ਵਿੱਚ ਇੱਕ ਸਿੱਖ ਆਗੂ ਨੂੰ ਪੁੱਛਿਆ, ਉਹਨਾਂ ਨੇ ਕਿਹਾ ਵੀ ਇਹ ਤੁਹਾਡੀ ਜਿਹੜੀ ਲੀਡਰਸ਼ਿਪ ਨੂੰ ਚਲਾ ਰਹੀ ਹੈ ਇਹ ਤਾਂ ਬੜੀ ਐਵਰੇਜ ਕਿਸਮ ਦੀ ਹੈ ਲੇਕਿਨ ਜਿਹੜੀ ਮੋਰਚੇ ਦੀ ਸਟਰੈਂਥ ਹੈ ਮੋਰਚੇ ਦੀ ਤਾਕਤ ਹੈ ਔਰ ਜਿਸ ਕਿਸਮ ਦਾ ਉਭਾਰ ਕੌਮ 'ਚ ਹੈ ਇਹ ਕਿੱਥੋਂ ਆਇਆ? ਤੇ ਉਹਨਾਂ ਨੇ ਕਿਹਾ ਜੀ ਗੱਲ ਇਹ ਹੈ ਕਿ ਵੀ ਇਹ ਗੁਰੂ ਦੀ ਰਹਿਮਤ ਹੈ ਕਿ ਹਰ ਸਿੱਖ ਦੇ ਅੰਦਰ ਕੌਮ ਦਾ ਪੰਥ ਦਾ ਪਿਆਰ ਹੈ ਔਰ ਜਦੋਂ ਕੋਈ ਚੈਲੰਜ ਆਉਂਦਾ ਹੈ ਉਹ ਪਿਆਰ ਇੱਕਦਮ ਉਛਾਲੇ ਮਾਰਦਾ ਹੈ ਔਰ ਉਦੋਂ ਫਿਰ ਕਿਸੇ ਲੀਡਰ ਜਾਂ ਕਿਸੇ ਦੀ ਲੋੜ ਨਹੀਂ ਹੁੰਦੀ। ਸਿੱਖ ਆਪ ਹੀ ਕੌਮ ਦੇ ਲਈ ਅੱਗੇ ਆ ਕੇ ਵੱਧ ਤੋਂ ਵੱਧ ਕੁਰਬਾਨੀ ਕਰਨੀ ਵੀ ਆਪਣਾ ਵੱਡਾ ਭਾਗ ਸਮਝਦੇ ਨੇ। ਵੈਸੇ ਇਹ ਗੱਲ ਜਿਹੜੀ ਅੱਜ ਦੇ ਕਿਸਾਨ ਅੰਦੋਲਨ ਦੇ ਹਵਾਲੇ ਨਾਲ ਵੀ ਕਹੀ ਜਾ ਸਕਦੀ ਹੈ ਕਿ ਜੇ ਤੁਸੀਂ ਉੱਥੇ ਲੀਡਰਸ਼ਿਪ ਲੈਵਲ ਦੇਖੋ ਜਿਸ ਕਿਸਮ ਦੇ ਲੋਕ ਉਹਨੂੰ ਰਨ ਕਰ ਰਹੇ ਨੇ ਪਰ ਇਹਦੇ ਬਾਵਜੂਦ ਜਿਹੜੀ ਉਹਦੀ ਪੁਸ਼ ਹੈ ਜੇ ਅਸੀਂ ਜੂਨ 2020 ਤੋਂ ਦੇਖੀਏ ਕਿ ਪਹਿਲਾਂ ਪੰਜਾਬ ਫਿਰ 26 ਨਵੰਬਰ ਤੋਂ ਉੱਥੇ ਸ਼ੁਰੂ ਹੁੰਦਾ ਹੈ 26 ਜਨਵਰੀ ਤੋਂ ਬਾਅਦ ਭਾਵੇਂ ਇਸ ਨਾਇਰ ਲੀਡਰਸ਼ਿਪ ਨੇ ਆਪਣੇ ਆਪ ਨੂੰ ਕਮਜ਼ੋਰ ਕੀਤਾ ਹੈ ਲੇਕਿਨ ਜਿਹੜੀ ਸਪਿਰਿਟ ਹੈ ਉਹ ਕਾਇਮ ਹੈ ਕਿਉਂਕਿ
ਇਹ ਗੁਰੂ ਨਾਨਕ ਸਾਹਿਬ ਤੋਂ ਲੈ ਕੇ 10ਵੇਂ ਪਾਤਸ਼ਾਹ ਤੱਕ, ਖਾਲਸਾ ਸਾਜਨਾ ਤੱਕ ਅਸੀਂ 230 ਸਾਲ ਦੇ ਪੀਰੀਅਡ 'ਚ ਜਿਹੜਾ ਉਸ ਧਰਤੀ ਤੇ ਘੜਿਆ ਗਿਆ ਇਨਸਾਨ ਹੈ, ਜਿਸ ਦੇ ਅੰਦਰ ਰੱਬ ਦਾ ਪਿਆਰ ਹੈ, ਜਿਹੜਾ ਦੂਸਰੇ ਦੇ ਕੰਮ ਆਣਾ ਆਪਣੇ ਵੱਡੇ ਭਾਗ ਸਮਝਦਾ ਹੈ, ਇਨਸਾਨੀਅਤ ਹੈ, ਘਾਲ ਕਰਕੇ ਆਪਣੀ ਮਿਹਨਤ ਕਰਕੇ ਕਿਰਤ ਕਰਕੇ ਕਮਾਈ, ਉਸ ਦੇ ਅੰਦਰ ਉਹਦਾ ਕਾਰਡੀਨਲ ਪ੍ਰਿੰਸੀਪਲ ਹੈ। ਔਰ ਮੈਂ ਸਮਝਦਾ ਇਸੇ ਤਰ੍ਹਾਂ ਜੇ ਅਕਸਰ ਮੈਂ ਇਹ ਗੱਲ ਬਹੁਤ ਸਾਰੇ ਜਿਹੜੇ TV 84 ਦੇ ਲਈ ਕਦੇ ਪੁੱਛਣਗੇ ਜੀ ਕਿਵੇਂ ਸ਼ੁਰੂ ਹੋਇਆ, ਕਿੰਨਾ ਤੁਹਾਡੇ ਕੋਲ ਪੂੰਜੀ ਸੀ, ਕਿਵੇਂ ਸੀ, ਮੈਂ ਕਿਹਾ ਜੀ ਅਸੀਂ ਫਕੀਰਾਂ ਵਾਂਗ ਆਏ, ਇੰਨਾ ਸੀ ਕਿ ਇਹ ਜਿਹੜਾ ਕੰਮ ਇਸ ਵੇਲੇ ਜ਼ਰੂਰੀ ਹੈ। ਔਰ ਮੈਂ ਕਿਹਾ ਕਿ ਇਹ ਦਸੰਬਰ 2012 ਚ ਅਸੀਂ ਸ਼ੁਰੂ ਕੀਤਾ ਹੈ। ਇੰਨੇ ਵੱਡੇ ਬਜਟ ਵਾਲਾ ਪ੍ਰੋਜੈਕਟ ਮੈਨੂੰ ਨਹੀਂ ਪਤਾ ਹੈ ਕਿ ਵੀ ਇਹ ਕਿਵੇਂ ਤੁਰਿਆ, ਕਿਵੇਂ ਤੁਰ ਰਿਹਾ, ਲੇਕਿਨ ਇਹਦੇ 'ਚ ਜੇ ਸਭ ਤੋਂ ਜ਼ਿਆਦਾ, ਔਰ ਕੱਲ ਵੀ ਵੀਰ ਸੁਖਵਿੰਦਰ ਸਿੰਘ ਜਿਨ੍ਹਾਂ ਦੇ ਨਾਲ ਕਾਫੀ ਖੁੱਲ੍ਹ ਕੇ ਗੱਲਬਾਤ ਹੋ ਰਹੀ ਸੀ, ਮੈਂ ਕਿਹਾ ਜੀ ਕਈ ਮਾਡਲ ਸਾਹਮਣੇ ਸੀ। ਇੱਕ ਮਾਡਲ ਇਹ ਸੀ ਕਿ ਜੀ ਤੁਸੀਂ ਜਿਹੜਾ 10-11 ਬੰਦੇ ਜਿਹੜੇ ਲੱਖ ਡਾਲਰ ਦੇਣ, ਤੁਹਾਡੇ ਕੋਲ $1 ਮਿਲੀਅਨ ਹੋਏਗਾ, ਉਹਦੇ ਥੱਲੇ ਉਹਨੂੰ ਰਨ ਕਰੋ। ਫਿਰ ਸਾਡੇ ਜਿਹੜੇ ਸਾਰੇ ਕੰਸਰਨਡ ਸੀ ਉਹਨਾਂ ਨੇ ਕਿਹਾ ਜੀ ਫਿਰ ਜਿਹੜੀ ਪਾਲਿਸੀ ਲਾਈਨ ਹੈ ਉਹ ਤਾਂ ਉਹਨਾਂ ਦੇ ਕੋਲ ਹੀ ਹੋਏਗੀ ਜਿਨ੍ਹਾਂ ਦੇ ਕੋਲ ਪੈਸੇ ਹੋਣਗੇ, ਔਰ ਜ਼ਾਹਰ ਹੈ ਕਿ ਵੀ ਜਿਹੜੇ ਪੈਸੇ ਦੇਣਗੇ ਤੇ ਜੇ ਕੋਈ 10 ਜਾਂ 20 ਹਜ਼ਾਰ ਦੇਣ ਵਾਲਾ ਹੋਏਗਾ ਉਹਦੀ ਵੁਕਤ ਵੀ ਨਹੀਂ ਹੋਏਗੀ, ਕਿਉਂਕਿ $1,00,000 ਦਾ ਭਾਰ ਜ਼ਿਆਦਾ ਹੋਏਗਾ। ਤੇ ਮਕਸਦ ਸਾਡਾ ਇਹੀ ਸੀ ਕਿ ਇਹ TV 84 ਕੌਮੀ ਘਰ ਖਾਲਿਸਤਾਨ ਦੀ ਸਟਰਗਲ ਦੇ ਲਈ, ਔਰ ਹਮੇਸ਼ਾ ਡਾਕਟਰ ਰਣਜੀਤ ਸਿੰਘ ਹਮੇਸ਼ਾ ਇਹਨੂੰ ਅਲ ਜਜ਼ੀਰਾ ਜਾਂ ਦੂਸਰੇ ਲੈਵਲ ਦੇ ਉੱਤੇ ਦੇਖਦੇ ਨੇ, ਕਿਉਂਕਿ ਇਹੀ ਨਹੀਂ ਹੈ ਜਿਵੇਂ ਹੁਣ ਜੇ ਡੌਨ ਅਖਬਾਰ ਕਾਇਦੇ ਆਜ਼ਮ ਮੁਹੰਮਦ ਅਲੀ ਜਿਨ੍ਹਾਂ ਨੇ ਸ਼ੁਰੂ ਕੀਤਾ ਪਾਕਿਸਤਾਨ ਦੀ ਕਾਇਮੀ 'ਚ, ਉਸ ਦਾ ਵੱਡਾ ਰੋਲ ਸੀ ਜਦੋਂ ਮੁਲਕ ਬਣ ਗਿਆ। ਤੇ ਅੱਜ ਵੀ ਜੇ ਕ੍ਰੈਡੀਬਲ ਪ੍ਰਿੰਟ ਮੀਡੀਆ 'ਚ ਪਾਕਿਸਤਾਨ 'ਚ ਦੇਖਣਾ ਹੋਏ ਤਾਂ ਉਹਨੂੰ ਡੌਨ ਨੂੰ ਮੰਨਿਆ ਜਾਂਦਾ। ਸੋ ਅਸੀਂ ਇਹ ਵੀ ਵਿਚਾਲੇ ਸੁਝਾਅ ਰਹੇ ਨੇ ਕਿ ਜੀ ਵੀਡੀਓ ਬਣਾ ਕੇ ਪਾ ਦਿਓ, ਇੰਨਾ ਵੱਡਾ ਖਰਚਾ ਕਰਨ ਦੀ ਕੀ ਲੋੜ ਹੈ, ਔਰ ਇਹਨੂੰ ਇਵੇਂ ਕਰ ਲਓ ਉਵੇਂ ਕਰ ਲਓ, ਜਿਵੇਂ ਅੱਜ ਕੱਲ੍ਹ ਸਾਰੇ ਹੀ ਫੇਸਬੁੱਕ ਜਾਂ ਦੂਜੇ ਦੇ ਉੱਤੇ ਕਿੰਨੇ ਚੈਨਲ ਇਸ ਕਿਸਮ ਦੇ ਕੋਵਿਡ ਦੇ ਚੱਲਦਿਆਂ ਹੋਏ। ਅਸੀਂ ਕਿਹਾ ਫਿਰ ਇਹਦਾ ਮਤਲਬ ਇਹ ਹੈ ਕਿ ਵੀ ਡੋਂਟ ਮੀਨ ਬਿਜ਼ਨਸ। ਜੇ ਅਸੀਂ ਮੁਲਕ ਬਣਾਉਣ ਤੁਰੇ ਹਾਂ ਤੇ ਜਦੋਂ ਤੁਸੀਂ ਮੁਲਕਾਂ ਦੀ ਗੱਲ ਕਰਦੇ ਹੋ ਫਿਰ ਤੁਹਾਡਾ ਜੋ ਵੀ ਤੁਸੀਂ ਸੈਟਅਪ ਕਰਦੇ ਹੋ, ਤੁਹਾਡਾ ਐਡਰੈਸ ਕੀ ਹੈ, ਤੁਹਾਡੀ ਸਟਰੈਂਥ ਕੀ ਲਾਈ ਕਰਦੀ ਹੈ, ਤੇ ਫਿਰ ਜੇ ਅਸੀਂ ਇੱਕ TV ਚੈਨਲ ਰਨ ਕਰਨ ਦੇ ਸਮਰੱਥ ਨਹੀਂ, ਫਿਰ ਸਾਡਾ ਮੁਲਕ ਦੇ ਉੱਤੇ ਦਾਅਵਾ ਵੀ ਜਿਹੜਾ ਉਹ ਨਹੀਂ ਬਣਦਾ। ਕਿਉਂਕਿ ਇਹ, ਔਰ ਮੈਂ ਇਹ ਗੱਲ ਗੁਰੂ ਦੀ ਭੈ ਭਾਵਨੀ 'ਚ ਕਹਿੰਦਾ ਕਿ ਇਹਨਾਂ 2012 ਤੋਂ ਹੁਣ ਤੱਕ ਇਹ ਉਹਨਾਂ ਗੁਰੂ ਪਿਆਰਿਆਂ ਦੀ ਕਿਰਤ ਕਮਾਈ ਦੀ ਬਦੌਲਤ ਹੈ। ਅਸੀਂ ਕੋਈ ਧਨਾਡਾਂ ਦੇ ਉੱਤੇ ਟੇਕ ਨਹੀਂ ਰੱਖੀ ਹੈ, ਔਰ ਮੇਰਾ ਹਮੇਸ਼ਾ ਇਹ ਫੇਥ ਰਿਹਾ ਕਿ ਗੁਰੂ ਨਾਨਕ ਸਾਹਿਬ ਨੇ ਸਿੱਖੀ ਦੀ ਨਹੀਂ, ਭਾਈ ਲਾਲੋ ਦੀ ਕੋਧਰੇ ਦੀ ਰੋਟੀ ਖਾ ਕੇ ਰੱਖੀ ਹੋਈ ਹੈ। ਸਾਡੀ ਸਟਰੈਂਥ ਆਮ ਗੁਰਸਿੱਖ ਕੋਈ ਟੈਕਸੀ ਚਲਾਉਂਦਾ ਹੈ, ਕੋਈ ਟਰੱਕ ਚਲਾਉਂਦਾ ਹੈ, ਕੋਈ ਸਟੋਰ ਤੇ ਕੰਮ ਕਰਦਾ ਹੈ, ਔਰ ਉਸ ਮਿਹਨਤ ਨਾਲ, ਇਸ ਦਾ ਮਤਲਬ ਇਹ ਨਹੀਂ ਹੈ ਕਿ ਜਿਹਦੇ ਕੋਲ ਸਾਧਨ ਨੇ ਉਹਨੂੰ ਕੋਈ ਗੁਰੂ ਨੇ ਬਾਹਰ ਰੱਖਿਆ ਹੋਇਆ, ਪਰ ਜਿਹਦੀ ਸੁਰਤ ਦੇ ਵਿੱਚ ਸਿੱਖੀ ਹੈ, ਵਿਸ਼ਵਾਸਾਂ ਦੇ ਵਿੱਚ ਸਿੱਖੀ ਹੈ, ਤੇ ਜਦੋਂ ਅਸੀਂ ਕਿਰਤ ਦੀ ਗੱਲ ਕਰਦੇ ਹਾਂ ਉਸ ਦੇ ਅੰਦਰ ਇਹ ਗੱਲ ਭਰੀ ਹੋਈ ਹੈ ਕਿ ਭਾਈ ਉਸ ਨੇ ਕੌਮ ਦੇ ਲਈ ਜਿਹੜਾ ਆਪਣਾ ਬਣਦਾ ਯੋਗਦਾਨ ਵੀ ਪਾਣਾ। ਔਰ ਇਵੇਂ ਹੀ ਜਿਹੜੇ ਵੀਰ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰ ਰਹੇ ਨੇ, ਉਹ ਉਹਨਾਂ ਦਾ ਸਮੁੱਚਾ ਪਰਿਵਾਰ TV 84 ਦਾ ਖੈਰ ਖੁਆਹ ਹੈ। ਹਮੇਸ਼ਾ ਉਹ ਜਿਹੜੇ ਨੇ ਪੰਥ ਦੀ ਚੜ੍ਹਦੀ ਕਲਾ ਲੋਚਦੇ ਨੇ, ਔਰ ਉਹਨਾਂ ਦੀ ਇਹ ਚਾਹਨਾ ਸੀ ਕਿ ਉਹਨਾਂ ਦਾ ਨਾਂ ਨਾ ਲਿਆ ਜਾਏ। ਔਰ ਅਸੀਂ ਸਮਝਦੇ ਹਾਂ ਕਿ ਵੀ ਇਹ ਵੀ ਇੱਕ ਵੱਡੇਪਨ ਦੀ ਨਿਸ਼ਾਨੀ ਹੈ ਕਿ ਜਿੱਥੇ ਤੁਹਾਨੂੰ ਪਤਾ ਹੈ ਜਦੋਂ ਤੁਸੀਂ ਗੁਰੂ ਪ੍ਰਥਾਏ ਪੰਥ ਪ੍ਰਥਾਏ ਕਰਦੇ ਹੋ ਤੇ ਗੁਰੂ ਤਾਂ ਵਿਣ ਬੋਲੇ ਸਭ ਕੁਝ ਜਾਣਦਾ, ਪਰ ਸਾਡਾ ਇਹ ਵੀ ਹੁੰਦਾ ਹੈ ਕਿ ਭਾਈ ਇਹਦੇ ਨਾਲ ਜਿਹੜਾ ਹੈ ਉਹ ਰੈਕਗਨੀਸ਼ਨ ਦਾ ਮਕਸਦ ਬਾਕੀਆਂ ਨੂੰ ਮੋਟੀਵੇਟ ਕਰਨਾ ਵੀ ਹੁੰਦਾ, ਔਰ ਅਸੀਂ ਭਾਈ ਸਾਹਿਬ ਦਾ ਬਹੁਤ-ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਵੈਸੇ ਇਸ ਕਿਸਮ ਦਾ ਜਦੋਂ ਅਸੀਂ ਸਾਰਾ ਪਾਰਟ ਦੇਖ ਰਹੇ ਹਾਂ ਸਾਨੂੰ ਚੰਗਾ ਹੁੰਗਾਰਾ ਵੀ ਮਿਲ ਰਿਹਾ, ਲੇਕਿਨ ਅਸੀਂ ਇਹ ਸਾਰਾ ਵਰਾ ਜਿਹੜਾ ਇਸ ਐਕਸਪੈਰੀਮੈਂਟ ਦੇ ਨਾਲ ਹੀ ਸਰਵਾਈਵਲ ਵੀ ਹੈ, ਕਿਉਂਕਿ ਕੋਵਿਡ-19 ਨੇ ਸਾਨੂੰ ਵੀ ਬਾਕੀਆਂ ਵਾਂਗ ਝੰਬਿਆ, ਔਰ ਹੁੰਦਾ ਤਾਂ ਇਹ ਹੈ ਵੀ ਜਿਹਦੇ ਕੋਲ ਜ਼ਿਆਦਾ ਹੁੰਦਾ ਉਹ ਜ਼ਿਆਦਾ ਝੰਬਿਆ ਜਾਂਦਾ, ਜਿਹਦੇ ਕੋਲ ਪਹਿਲਾਂ ਹੀ ਕੁਝ ਨਹੀਂ ਸੀ ਉਹ ਬਿਲਕੁਲ ਹੀ ਜਿਹੜਾ ਉਹ ਕੋਰਟ ਤੋਂ ਬਾਹਰ ਹੋ ਜਾਂਦਾ। ਸੋ ਭਾਈ ਸਾਹਿਬ ਦਾ ਬਹੁਤ-ਬਹੁਤ ਸ਼ੁਕਰੀਆ। ਅਫਗਾਨਿਸਤਾਨ, ਅਨਨਰਵਡ ਨੇਬਰਸ,
ਗੁਆਂਢੀਆਂ ਦਾ ਸਾਹ ਉੱਤੇ ਦਾ ਉੱਤੇ, ਥੱਲੇ ਦਾ ਥੱਲੇ। ਔਰ ਅੱਜ ਜਿਵੇਂ ਟੋਰਾਂਟੋ ਤੋਂ ਪਿਛਲੇ ਲਗਭਗ 25 ਸਾਲ ਤੋਂ ਅੱਜ ਦੀ ਆਵਾਜ਼ ਰੇਡੀਓ ਪ੍ਰੋਗਰਾਮ ਦੇ ਉੱਤੇ ਮੇਰਾ ਆਲਮੋਸਟ 1 ਘੰਟੇ ਦਾ ਟਾਕ ਸ਼ੋਅ ਹੁੰਦਾ ਹੈ। ਅੱਜ ਦੀ ਗੱਲਬਾਤ ਦਾ ਪਹਿਲਾ ਵਿਸ਼ਾ ਵੀ ਇਹੀ ਸੀ। ਔਰ ਮੈਂ ਕਿਹਾ ਵੀ ਮੈਂ ਦਿਨੇ ਵੀ ਰਾਤ ਵੀ ਸੁਪਨੇ ਵੀ ਜਦੋਂ ਇਹ ਅਫਗਾਨਿਸਤਾਨ ਔਰ ਦੂਸਰਾ, ਤੇ ਮੈਨੂੰ ਇੱਕ ਗੱਲ ਦਾ ਅਫਸੋਸ ਵੀ ਹੁੰਦਾ ਹੈ ਕਿ ਸਾਡੇ ਗੁਆਂਢ ਦੇ ਵਿੱਚ ਹੁਣ ਤੁਸੀਂ ਅੰਮ੍ਰਿਤਸਰ ਤੋਂ ਕਾਬਲ ਕਿੰਨੀ ਕੁ ਦੂਰ ਹੈ, ਅੰਮ੍ਰਿਤਸਰ ਤੋਂ ਦਰਾ ਖੈਬਰ ਕਿੰਨੀ ਕੁ ਦੂਰ ਹੈ। ਇਹ ਇੱਕ ਤਾਂ ਹੁੰਦਾ ਸਿਰਫ ਗੁਆਂਢ ਹੀ ਨਹੀਂ ਹੈ, ਇੰਨਾ ਨੇੜੇ ਗੁਆਂਢ ਹੈ ਕਿ ਜਿੱਥੇ ਜੇ ਉੱਥੋਂ ਜਿਹੜਾ ਉੱਚੀ ਆਵਾਜ਼ ਦਿੱਤੀ ਜਾਏ ਸ਼ਾਇਦ ਲਾਹੌਰ ਪਹੁੰਚ ਜਾਂਦੀ ਸੀ ਜਦੋਂ ਪ੍ਰਦੂਸ਼ਿਤ ਜਾਂ ਕਲਾਈਮੇਟ ਪੋਲਿਊਟਡ ਨਹੀਂ ਸੀ, ਤੇ ਲਾਹੌਰੋਂ ਅੱਗੇ ਕਿੰਨੀ ਕੁ ਦੂਰ ਹੈ। ਸੋ ਜਦੋਂ ਤੁਹਾਡੇ ਇਸ ਨੇਬਰਹੁੱਡ ਦੇ ਵਿੱਚ ਇਸ ਕਿਸਮ ਦੀਆਂ ਡਿਵੈਲਪਮੈਂਟ ਜਿਨ੍ਹਾਂ ਨੇ ਵੱਡੇ ਵੱਡੇ ਰੂਸ, ਹਾਲਾਂ ਰੂਸ ਦਾ ਕੋਈ ਡਾਇਰੈਕਟ ਬਾਰਡਰ ਨਹੀਂ ਲੱਗਦਾ ਹੈ ਅਫਗਾਨਿਸਤਾਨ ਦੇ ਨਾਲ, ਪਰ ਕਿਉਂਕਿ ਤਾਜ਼ਿਕਸਤਾਨ, ਉਜ਼ਬੇਕਿਸਤਾਨ ਔਰ ਇਹ ਸੈਂਟਰਲ ਏਸ਼ੀਆ ਦੇ ਜਿਹੜੇ ਰਿਪਬਲਿਕ ਨੇ ਇਹ ਸੋਵੀਅਤ ਯੂਨੀਅਨ ਦਾ ਹਿੱਸਾ ਸੀ, ਔਰ ਉਹਨਾਂ ਦਾ ਫੀਅਰ ਹੈ ਕਿ ਵੀ ਇਹ ਜਿਹੜਾ ਸਪਿਲ ਓਵਰ ਹੈ ਅਲਟੀਮੇਟਲੀ ਇਹ ਸਾਨੂੰ ਵੀ ਇਫੈਕਟ ਕਰੇਗਾ। ਇਸੇ ਤਰ੍ਹਾਂ ਚਾਈਨਾ, ਇੱਕ ਪਾਸੇ ਚਾਈਨਾ ਨੇ ਅਮਰੀਕਾ ਨੂੰ ਸਿੱਧਾ ਸਿੱਧਾ ਵੰਗਾਰਿਆ ਹੋਇਆ ਹੈ, ਦੁਨੀਆ ਦੀ ਸੈਕੰਡ ਵੱਡੀ ਇਕਨੋਮੀ, $15 ਟ੍ਰਿਲੀਅਨ ਦੀ ਵੱਡੀ ਫੌਜ, ਸਾਈਬਰ ਦੇ ਲੈਵਲ ਦੇ ਉੱਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਕਿੱਥੇ ਪਹੁੰਚੇ ਹੋਏ ਨੇ। ਔਰ ਜੇ ਮੈਂ ਚਾਈਨਾ ਦੀ ਆਬਜ਼ਰਵੇਸ਼ਨ ਦੇਖਾਂ ਇਸ ਸਾਰੇ ਮੁੱਦੇ ਦੇ ਉੱਤੇ ਔਰ ਉਹਨਾਂ ਦੀ ਵਰੀ, ਤੇ ਸ਼ਾਇਦ ਉਹਨਾਂ ਨੂੰ ਜਦੋਂ ਇੰਡੀਆ ਦੇ ਨਾਲ ਉਹਨਾਂ ਦਾ ਕਨਫਲਿਕਟ ਹੋਇਆ ਜਾਂ ਹੋ ਰਿਹਾ ਤੇ ਉਹ ਇੰਨੀ ਕੁ ਉਹਨਾਂ 'ਚ ਤੁਹਾਨੂੰ ਐਂਗਜ਼ਾਇਟੀ ਨਜ਼ਰ ਨਹੀਂ ਆਏਗੀ ਜਿੰਨੀ ਅਫਗਾਨਿਸਤਾਨ ਦੇ ਇਸ਼ੂ ਨੂੰ ਲੈ ਕੇ ਹੈ। ਹਾਲਾਂ ਉਹਨਾਂ ਦਾ 70-80 ਕਿਲੋਮੀਟਰ ਬਾਰਡਰ ਹੀ ਲੱਗਦਾ ਹੈ ਉਹਨਾਂ ਦੇ ਸਿੰਗਕਿਆਂਗ ਪ੍ਰੋਵਿੰਸ ਦੇ ਨਾਲ ਅਫਗਾਨਿਸਤਾਨ ਦੇ, ਲੇਕਿਨ ਇਹੀ ਨਹੀਂ ਕਿ ਵੀ ਉਹ ਮੋਨੀਟਰ ਕਰ ਰਹੇ ਨੇ, ਉਹ ਉਹਨਾਂ ਦੀ ਪੂਰੀ ਇਸ ਦੇ ਉੱਤੇ ਫਿਕਰ ਵੀ ਹੈ ਕਿ ਭਾਈ ਇਹ ਸਿਚੁਏਸ਼ਨ। ਔਰ ਅਸੀਂ ਗੱਲ ਕਰਾਂਗੇ ਕਿ ਹਾਲਾਂ ਤਾਲਿਬਾਨ ਨੇ 2 ਦਿਨ ਪਹਿਲਾਂ ਇਹ ਕਿਹਾ ਸੀ ਕਿ ਵੀ ਅਸੀਂ ਚੀਨ ਨੂੰ ਇੱਕ ਦੋਸਤ ਮੁਲਕ ਸਮਝਦੇ ਹਾਂ, ਅਸੀਂ ਕਿਸੇ ਤਰ੍ਹਾਂ ਵੀ ਜਿਹੜਾ ਸਿੰਗਕਿਆਂਗ ਦੇ ਵਿੱਚ ਜੋ ਦਹਿਸ਼ਤਗਰਦੀ ਹੈ ਉਹਨੂੰ ਜਿਹੜਾ ਉਹ ਬਿਲਕੁਲ ਐਂਡੋਰਸ ਨਹੀਂ ਕਰਦੇ, ਔਰ ਅਸੀਂ ਚਾਈਨਾ ਦੀ ਇਨਵੈਸਟਮੈਂਟ ਵੀ ਔਰ ਉਹਨਾਂ ਦੀ ਇਨਪੁਟ ਵੀ, ਕਿਉਂਕਿ ਆਲਰੇਡੀ ਚਾਈਨਾ ਨੇ, ਕਿਉਂਕਿ ਅਫਗਾਨਿਸਤਾਨ 'ਚ ਮਿਨਰਲਸ ਵੀ ਨੇ ਔਰ ਦੂਸਰੇ ਨੇ, ਔਰ ਚਾਈਨਾ ਦੀ ਆਲਰੇਡੀ ਉੱਥੇ ਹੈਵੀ ਇਨਵੈਸਟਮੈਂਟ ਹੈ। ਹੁਣ ਇਸੇ ਤਰ੍ਹਾਂ ਅਸੀਂ ਰਸ਼ੀਆ ਦਾ ਫਿਕਰ ਦੇਖਿਆ ਕਿ ਵੀ ਹਾਲਾਂ ਡਾਇਰੈਕਟ ਬਾਰਡਰ ਨਹੀਂ ਲੱਗਦਾ ਰਸ਼ੀਆ ਦਾ, ਉਹਦੀ ਕੀ ਫਿਕਰਮੰਦੀ ਹੈ। ਪਾਕਿਸਤਾਨ ਜਿਸ ਦੇ ਜਿਹੜਾ ਉਹ ਤਾਲਿਬਾਨ ਨਾਲ ਸੰਬੰਧ ਬੜੇ ਕਲੋਜ਼ ਵੀ ਰਹੇ ਨੇ, ਰਾਦਰ ਪੁਸ਼ਤਪਨਾਹੀ ਵਾਲੇ ਰਹੇ ਨੇ, ਇਹਦੇ ਬਾਵਜੂਦ ਲੇਕਿਨ ਜਿਹੜੀ ਸਿਚੁਏਸ਼ਨ ਜਿੰਨੀ ਤੇਜ਼ੀ ਨਾਲ ਅਨਫੋਲਡ ਹੋ ਰਹੀ ਹੈ, ਕਿਉਂਕਿ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਦੋਂ ਕੋਈ ਚੀਜ਼ ਜਿਸ ਦਾ ਤੁਹਾਨੂੰ ਐਕਸਪੈਕਟੇਸ਼ਨ, ਕਿਉਂਕਿ ਜਿਹੜੇ ਈਵਨ ਕੰਜ਼ਰਵੇਟਿਵ ਕੈਲਕੂਲੇਸ਼ਨ ਵੀ ਸੀ, ਉਹ ਇਹ ਤਾਂ ਸਮਝਦੇ ਸੀ ਕਿ ਵੀ ਤਾਲਿਬਾਨ ਹੀ ਸਭ ਤੋਂ ਪਾਵਰਫੁਲ ਫੋਰਸ ਹੈ। ਔਰ ਜ਼ਾਹਰ ਹੈ ਕਿ ਜੇ ਅਮਰੀਕਾ ਨੇ ਫਰਵਰੀ 2020 'ਚ ਦੋਹਾ ਦੇ ਵਿੱਚ ਐਗਰੀਮੈਂਟ ਸਿਰਫ ਤਾਲਿਬਾਨ ਨਾਲ ਕੀਤਾ, ਹਾਲਾਂ ਉਸ ਐਗਰੀਮੈਂਟ ਦਾ ਹਿੱਸਾ ਸੀ ਕਿ ਉਹ ਅਫਗਾਨਿਸਤਾਨ ਗਵਰਨਮੈਂਟ ਅਸ਼ਰਫ ਗਨੀ ਦੀ ਔਰ ਉਹਨਾਂ ਨੂੰ ਫਰਦਰ ਜਿਹਨੂੰ ਇੰਟਰਾ ਅਫਗਾਨ ਡਾਇਲੋਗ ਕਿਹਾ ਗਿਆ ਉਹਦਾ ਹਿੱਸਾ ਬਣਾਏਗਾ। ਲੇਕਿਨ ਐਗਰੀਮੈਂਟ ਜਿਹੜਾ ਤਾਲਿਬਾਨ ਨਾਲ ਕੀਤਾ ਉਦੋਂ ਤੱਕ ਇਹ ਐਕਨੋਲੇਜ ਹੋ ਚੁੱਕਾ ਸੀ ਕਿ ਵੀ ਇਹੀ ਕੋਈ ਇੱਕ ਫੋਰਸ ਬਣ ਕੇ ਉੱਭਰੇ ਨੇ। ਲੇਕਿਨ ਜੇ ਤੁਸੀਂ ਉਹਨਾਂ ਦੀ ਡੈਮੋਗ੍ਰਾਫੀ ਦੇਖਦੇ ਹੋ ਜਾਂ ਦੂਜਾ ਪਸ਼ਤੂਨ ਜਿਹੜੇ ਕਬੀਲੇ, ਔਰ ਇਹਦੇ 'ਚ ਹੁਣ ਇਹ ਵੀ ਸਾਹਮਣੇ ਆਇਆ ਵੀ ਤਾਲਿਬਾਨ ਜਿਹੜੇ ਨੇ ਉਹਨਾਂ ਦੇ ਵਿੱਚ ਸਿਰਫ 75% ਪਸ਼ਤੂਨ ਨੇ, 25% ਦੂਸਰੇ ਵੀ ਨੇ, ਤਾਜ਼ਕ, ਉਜ਼ਬੈਕ, ਹਜ਼ਾਰੇ। ਜੇ ਇਵੇਂ ਨਾ ਹੁੰਦਾ, ਕਿਉਂਕਿ ਹੁਣ ਦੀਆਂ ਬਹੁਤ ਸਾਰੀਆਂ ਸਿਚੁਏਸ਼ਨਸ ਨੂੰ ਕੰਪੇਅਰ ਕੀਤਾ ਜਾ ਰਿਹਾ ਹੈ, ਜਦੋਂ ਸੋਵੀਅਤ ਯੂਨੀਅਨ ਨੇ ਵਿਦਡਰਾ ਕੀਤਾ 1999 'ਚ, ਫਿਰ ਅਗਲੇ 5 ਸਾਲ ਬੜੀ ਜਿਹੜੀ ਖੂਨਰੇਜ਼ੀ ਵਾਲੀ ਸਿਵਲ ਵਾਰ ਹੋਈ। 1996 ਦੇ ਵਿੱਚ ਤਾਲਿਬਾਨ ਨੇ ਟੇਕ ਓਵਰ ਕੀਤਾ ਕਾਬਲ ਨੂੰ, ਔਰ ਈਵਨ 1996 ਦੇ ਟੇਕ ਓਵਰ ਤੋਂ ਪਹਿਲਾਂ ਖਾਸ ਤੌਰ ਤੇ ਨਾਰਥ ਵਿੱਚ ਅਫਗਾਨਿਸਤਾਨ ਦੇ, ਕਿਉਂਕਿ ਤਾਜ਼ਿਕਸਤਾਨ ਦੇ ਨਾਲ ਲੱਗਦਾ ਉਹ ਬਾਰਡਰ ਹੈ, ਔਰ ਜਦੋਂ ਤੁਸੀਂ ਤਾਜ਼ਿਕਸਤਾਨ, ਉਜ਼ਬੇਕਿਸਤਾਨ ਦੀ ਗੱਲ ਕਰਦੇ ਹੋ ਤੇ ਫਿਰ ਜ਼ਾਹਰ ਹੈ ਕਿ ਉੱਥੇ ਬੜਾ ਪਾਵਰਫੁਲ ਜਿਹੜਾ ਫਾਈਟਰ ਸੀ ਮਸੂਦ, ਜਿਹਨੇ ਕਾਫੀ ਜਿਹਨੂੰ ਲਾਇਨ ਆਫ ਪੰਚਸ਼ੀਲ ਕਿ ਕੀ ਵੈਲੀ ਦਾ ਨਾਂ ਸੀ, ਉਹਨੂੰ ਕਹਿੰਦੇ ਸੀ ਕਿ ਬਈ ਉਹ ਲੜਿਆ, ਔਰ ਉੱਥੇ ਬਹੁਤ ਰੈਜ਼ਿਸਟੈਂਸ ਹੋਈ ਸੀਗੀ ਔਰ ਉੱਥੇ ਬਹੁਤ। ਲੇਕਿਨ ਉਹੀ ਜਿਹੜਾ ਮਸੂਦ ਹੈ ਉਹਨੂੰ 9/11 ਤੋਂ ਠੀਕ 1-2 ਦਿਨ ਪਹਿਲਾਂ ਇੱਕ ਜਿਹੜਾ ਮੀਡੀਆ ਟੀਮ ਕਿ ਜੀ ਉਹਨੂੰ ਇੰਟਰਵਿਊ ਕਰਨਾ ਹੈ, ਉਹਦੇ 'ਚ ਉਹਨਾਂ ਨੇ
ਫਿੱਟ ਕੀਤਾ ਹੋਇਆ ਸੀ ਬੌਂਬ ਜਾਂ ਦੂਜਾ, ਉਹਦੇ ਨਾਲ ਉਹ ਮਾਰਿਆ ਗਿਆ ਸੀ। ਜੀ ਲੇਕਿਨ ਇਸ ਵਾਰ ਜਿਸ ਤੇਜ਼ੀ ਨਾਲ ਤਾਲਿਬਾਨ ਨੇ ਨਾਰਥ ਨੂੰ ਜਿੱਤਿਆ, ਬਿਲਕੁਲ ਮਜ਼ਾਰੇ ਸ਼ਰੀਫ ਔਰ ਉਹ ਸਾਰਾ ਏਰੀਆ, ਉਹ ਤਾਂ ਬਿਲਕੁਲ, ਬਾਕੀ ਤਾਂ ਸਾਊਥ ਅਫਗਾਨਿਸਤਾਨ ਦੇ ਵਿੱਚ ਤਾਂ ਪਹਿਲਾਂ ਵੀ ਤਾਲਿਬਾਨ ਦਾ ਕੰਧਾਰ ਵਾਲਾ ਜਿਹੜਾ ਹਿੱਸਾ ਇੱਧਰ ਜਲਾਲਾਬਾਦ ਜਾਂ ਦੂਸਰੇ 'ਚ ਲੱਗਦਾ ਹੈ, ਇੱਥੇ ਉਹਨਾਂ ਦਾ ਪਹਿਲਾਂ ਤੋਂ ਹੀ ਹੋਲਡ ਰਿਹਾ, ਕਿਉਂਕਿ ਪਸ਼ਤੂਨ ਮੈਜੋਰਿਟੀ ਜ਼ਿਲ੍ਹੇ ਨੇ ਇਹਨਾਂ 'ਚ। ਲੇਕਿਨ ਜਿਵੇਂ ਉਹਨਾਂ ਨੇ ਨਾਰਥ ਲਿਆ, ਫਿਰ ਜਦੋਂ ਅਸੀਂ ਈਵਨ ਹੈਰਾਤ ਵੱਲ ਦੇਖਦੇ ਹਾਂ, ਜਿੱਧਰ ਕਿ ਆ ਕੇ ਜਿਹੜਾ ਈਰਾਨ ਨਾਲ ਲੱਗਦਾ, ਉਹ ਵੀ ਹੁਣ ਜੇ ਮੁੱਕਦੀ ਗੱਲ ਕਰੀਏ, ਜਿਹੜੀ ਗੱਲ ਵਰੀ ਦੀ, ਔਰ ਅੱਜ ਜਦੋਂ ਕਿ ਅਸੀਂ ਇਹ ਗੱਲਬਾਤ ਕਰ ਰਹੇ ਹਾਂ, ਆਲਰੇਡੀ ਦੁਸ਼ਾਨਬੇ ਜਿਹੜੀ ਇਸ ਦੀ ਜਿੱਥੇ ਕਿ ਇਹ ਮੀਟਿੰਗ ਚੱਲ ਰਹੀ ਹੈ, SCO ਜਿਹਦਾ ਬਰੀਫ ਨਾਂ ਹੈ, ਕਿਉਂਕਿ ਇਹ ਬੇਸਿਕਲੀ ਸ਼ੰਘਾਈ ਕਾਰਪੋਰੇਸ਼ਨ ਆਰਗੇਨਾਈਜੇਸ਼ਨ, ਇਹ 8 ਮੁਲਕ ਨੇ, ਅਫਗਾਨਿਸਤਾਨ ਦਾ ਆਬਜ਼ਰਵਰ ਸਟੇਟਸ ਹੈ, ਉਹਦੇ 'ਚ ਉਹ ਸ਼ਮੂਲੀਅਤ ਕਰ ਰਹੇ। ਇਹਨਾਂ ਮੁਲਕਾਂ ਦੇ ਫੋਰਨ ਮਿਨਿਸਟਰਸ ਦੀ ਮੀਟਿੰਗ ਚੱਲ ਰਹੀ ਹੈ, ਔਰ ਮੀਟਿੰਗ ਦੇ ਕੁਝ ਜਿਹੜੇ ਨੇ ਸਟੇਟਮੈਂਟਸ ਵੀ ਬਾਹਰ ਆਈਆਂ। ਇਹਨਾਂ ਦੇ ਵਿੱਚ ਜਿਹੜੇ 7 ਮੁਲਕ ਨੇ, ਉਹਨਾਂ 'ਚ ਚੀਨ ਵੀ ਹੈ, ਰੂਸ ਵੀ ਹੈ, ਭਾਰਤ ਪਾਕਿਸਤਾਨ ਨੇ, ਔਰ ਇਹਦੇ ਨਾਲ ਨਾਲ ਉਜ਼ਬੇਕਿਸਤਾਨ, ਤਾਜ਼ਿਕਸਤਾਨ, ਕਿਰਗਿਸਤਾਨ, ਔਰ ਜ਼ਾਹਰ ਹੈ ਚਾਈਨਾ, ਰਸ਼ੀਆ, ਇਹ ਨੇ। ਹੁਣ ਇਹਨਾਂ ਦੇ ਵਿੱਚ ਸਭ ਤੋਂ ਜ਼ਿਆਦਾ ਜਿੱਥੇ ਅਸੀਂ ਵਰੀ ਦੀ ਗੱਲ ਕੀਤੀ ਵੀ ਚੀਨ ਵੀ ਵਰੀਡ ਹੈ, ਰੂਸ ਵੀ ਵਰੀਡ ਹੈ, ਪਾਕਿਸਤਾਨ ਜਿਹਨੇ ਇਹ ਸਾਰੇ ਨੂੰ ਕੀਤਾ, ਪਾਕਿਸਤਾਨ ਦੀ ਵਰੀ ਵੀ ਸਮਝ ਆ। ਇੱਕ ਤਾਂ ਰੈਫਿਊਜੀ ਇਸ਼ੂ ਹੈ, ਕਿਉਂਕਿ ਜੇ ਸਿਵਲ ਵਾਰ ਹੁੰਦੀ ਹੈ ਤੇ ਸਪਿਲ ਓਵਰ ਹੈ, ਪਰ ਇੱਕ ਹੋਰ ਗੱਲ ਜਿਹਦੇ ਬਾਰੇ ਬਹੁਤ ਸਾਰੇ ਲੋਕ ਸ਼ਾਇਦ ਗੱਲ ਨਹੀਂ ਕਰਨਾ ਚਾਹੁੰਦੇ ਜਾਂ ਗੱਲ ਨਹੀਂ ਕਰਦੇ, ਈਵਨ ਜਿਹੜੀ ਹਕੂਮਤ ਤਾਲਿਬਾਨ ਦੀ 1996 ਤੋਂ ਜਿਹੜਾ 9/11 2001 ਤੱਕ ਰਹੀ, ਬਾਅਦ ਦੇ ਵਿੱਚ ਜਦੋਂ 9/11 ਹੋਇਆ ਔਰ ਅਮਰੀਕਾ ਨੇ ਫਿਰ ਦਸੰਬਰ ਤੱਕ ਪਹੁੰਚਦੇ ਆ ਸਾਰੇ ਕਲੈਪਸ ਹੋ ਗਿਆ ਕੰਮ, ਔਰ ਉਸ ਪੀਰੀਅਡ 'ਚ ਵੀ ਹੁਣ ਜਿਹੜਾ ਬਾਰਡਰ ਲਗਭਗ 2500 ਤੋਂ 3000 ਕਿਲੋਮੀਟਰ ਤੱਕ, ਉਹ ਮੈਂ ਦੇਖਦਾ ਵੇਰਿੰਗ ਕਿਤੇ 2800 ਕਿਲੋਮੀਟਰ ਹੈ, ਜਦੋਂ ਪਾਕਿਸਤਾਨ ਦਾ ਅਫਗਾਨਿਸਤਾਨ ਨਾਲ ਲੱਗਦਾ ਹੈ, ਇਸ ਬਾਰਡਰ ਨੂੰ ਡਿਊਰੈਂਟ ਲਾਈਨ ਕਿਹਾ ਜਾਂਦਾ ਹੈ। ਅੱਛਾ। ਔਰ ਇਹ ਡਿਊਰੈਂਟ ਗੋਰਾ ਜਿਹਨੇ 1893 ਦੇ ਵਿੱਚ ਇਹ ਬਾਰਡਰ ਡਰਾ ਕੀਤਾ, ਔਰ ਇਹ ਡਿਊਰੈਂਟ ਲਾਈਨ ਵਾਲਾ ਬਾਰਡਰ ਆਲਮੋਸਟ ਉਹੀ ਹੈ ਜਿਹੜਾ ਸਿੱਖ ਐਮਪਾਇਰ ਦੇ ਵੇਲੇ, ਸਰਕਾਰੇ ਖਾਲਸਾ ਜੀ ਦੇ ਵੇਲੇ, ਮਹਾਰਾਜਾ ਰਣਜੀਤ ਸਿੰਘ ਦੀ ਕਮਾਂਡ ਥੱਲੇ ਸਿੱਖ ਜਰਨੈਲ ਹਰੀ ਸਿੰਘ ਨਲਵੇ ਨੇ, ਜਿਨੇ ਇੰਡਸ ਕ੍ਰਾਸ ਕੀਤਾ, ਦਰਿਆਏ ਸਿੰਧ, ਔਰ ਦਰਾ ਖੈਬਰ ਜਮਰੌਦ ਤੱਕ, ਜਿਹੜਾ ਜਮਰੌਦ ਦਾ ਕਿਲ੍ਹਾ ਹੈ, ਇਹ ਹਰੀ ਸਿੰਘ ਨਲੂਏ ਨੇ ਬਣਾਇਆ, ਔਰ ਉੱਥੇ ਹੁਣ ਵੀ ਸ਼ਹਾਦਤ ਵੀ ਉਹਨਾਂ ਦੀ ਉੱਥੇ ਹੀ ਹੋਈ, ਔਰ 1837 ਦੇ ਵਿੱਚ ਉੱਥੇ ਉਹਨਾਂ ਦੀ ਸਮਾਧ ਵੀ ਬਣੀ ਹੋਈ ਹੈ, ਔਰ ਉਹਨੂੰ ਖੋਲ੍ਹ ਦਿੱਤਾ ਗਿਆ ਹੈ। ਔਰ ਬੇਸ਼ੱਕ ਉਹ ਜਿਹੜਾ ਜਮਰੌਦ ਦਾ ਕਿਲ੍ਹਾ ਪਾਕਿਸਤਾਨੀ ਫੌਜ ਕੋਲ ਹੈ, ਸੈਂਸਿਟਿਵ ਹੈ ਏਰੀਆ, ਲੇਕਿਨ ਘੱਟੋ ਘੱਟ ਉਹਨਾਂ ਨੇ ਉਹ ਸਾਰੀਆਂ ਯਾਦਾਂ ਕਾਇਮ ਰੱਖੀਆਂ ਹੋਈਆਂ ਨੇ। ਔਰ ਈਵਨ ਜਿਵੇਂ ਅਸੀਂ ਦੇਖ ਰਹੇ ਹਾਂ ਵੀ ਇੱਕ ਤੋਂ ਬਾਅਦ ਇੱਕ ਹੈਰੀਟੇਜ, ਈਵਨ ਜੇ ਇਸ ਗੱਲ ਦਾ ਧਿਆਨ ਰਹੇ ਕਿ ਖੈਬਰ ਪਖਤੂਨਖਵਾ ਦੇ ਜ਼ਿਲ੍ਹੇ ਉਹ ਜਿਹੜਾ ਹੈ ਉਹ ਹਰੀਪੁਰ ਹੋਏ, ਹਰੀਪੁਰ ਜਨਰਲ ਹਰੀ ਸਿੰਘ ਦੇ ਨਾਂ ਤੇ ਹੈ। ਔਰ ਇਸ ਗੱਲ ਦਾ ਧਿਆਨ ਰਹੇ ਕਿ ਪੰਜਾ ਸਾਹਿਬ ਜਿਹੜਾ ਕਿ ਜ਼ਾਹਰ ਹੈ ਉਸ ਖਿੱਤੇ ਦੇ ਵਿੱਚ ਹੀ ਪੈਂਦਾ ਹੈ, ਹਸਨ ਅਬਦਾਲ, ਉਸ ਦੀ ਤਾਮੀਰ ਵੀ ਹਰੀ ਸਿੰਘ ਨਲੂਏ ਦੇ ਵੇਲੇ 'ਚ ਹੀ ਹੋਈ, ਬਾਅਦ 'ਚ ਉਹਦੀ ਜਿਹੜੀ ਹੈ ਉਹ ਐਕਸਟੈਂਡ ਤਾਂ ਹੁੰਦਾ ਰਿਹਾ। ਹੁਣ ਇਹ ਉਹੀ ਪੀਰੀਅਡ ਹੈ ਜਦੋਂ ਇੰਡਸ ਕ੍ਰਾਸ ਕਰਕੇ ਜਿਹੜਾ ਪਿਸ਼ਾਵਰ ਤੋਂ ਲੈ ਕੇ ਦਰਾ ਖੈਬਰ ਤੱਕ ਦਾ ਇਲਾਕਾ ਹੈ, ਔਰ ਜਿਹਦੇ 'ਚ ਫਿਰ 72 ਕਿਲੇ ਲਗਭਗ ਬਣਾਏ, ਇਹ ਅਫਗਾਨਿਸਤਾਨ ਦਾ ਹਿੱਸਾ ਹੀ ਸੀ। ਬੇਸ਼ੱਕ ਅਫਗਾਨਿਸਤਾਨ ਦੀ ਅੱਜ ਦੀ ਟੈਰੀਟਰੀ ਜਾਂ ਬਾਰਡਰ ਤਾਂ ਲੇਟਰ ਔਨ ਮਾਰਕ ਹੁੰਦਾ ਹੈ, ਅੰਗਰੇਜ਼ਾਂ ਨੇ ਕੀਤਾ, ਲੇਕਿਨ ਕਦੇ ਵੀ ਉਹਨਾਂ ਦੇ ਲਈ ਕਾਬਲ ਕੈਪੀਟਲ ਔਰ ਪਿਸ਼ਾਵਰ, ਜਿਨ੍ਹਾਂ ਨੂੰ ਸਿੱਖ ਰਾਜ ਵੇਲੇ ਪਿਸ਼ੌਰ ਕਿਹਾ ਜਾਣ ਲੱਗਾ, ਇਹ ਸਬ ਕੈਪੀਟਲ ਸੀ ਉਹਨਾਂ ਦੀ। ਹੁਣ ਉਹਦੇ ਹੀ ਜਦੋਂ ਕਿ ਔਰ ਜਿਵੇਂ ਸ਼ਾਹ ਸ਼ੁਜਾ ਨੂੰ ਤਖਤ ਤੇ ਬਿਠਾਇਆ, ਟ੍ਰਾਈਪਾਰਟਾਈਟ ਟ੍ਰੀਟੀ, ਸਿੱਖ ਐਮਪਾਇਰ, ਬ੍ਰਿਟਿਸ਼ ਔਰ ਸ਼ਾਹ ਸ਼ੁਜਾ ਜਿਹੜਾ ਕਿ ਕਾਬਲ ਦੇ ਤਖਤ ਦਾ ਵਾਰਿਸ ਸੀ। ਲੇਕਿਨ ਇਸ ਸਾਰੇ ਚੋਂ ਇੱਕ ਗੱਲ ਕਲੀਅਰ ਹੋਈ, ਅੰਗਰੇਜ਼ਾਂ ਦੇ ਨਾਲ ਵੀ ਉਹਨਾਂ ਦੀ ਪਹਿਲਾਂ ਮੈਸੈਕਰ ਆਫ ਕਾਬਲ 1841-42 ਚ ਹੁੰਦਾ ਹੈ, ਫਿਰ 1870 ਚ ਵੀ ਇਹ ਅਫਗਾਨ ਅੰਗਰੇਜ਼ ਜੰਗਾਂ ਹੁੰਦੀਆਂ ਨੇ, ਤੇ 1883 ਤੱਕ ਪਹੁੰਚਦੇ ਹਾਂ ਅਸੀਂ ਉਸੇ ਹੀ ਖਿੱਤੇ ਦੇ ਵਿੱਚ। ਸਾਰਾਗੜੀ ਦੀ ਲੜਾਈ ਦੀ ਵੀ ਗੱਲ ਦੇਖਦੇ ਹਾਂ ਜਦੋਂ ਅਸੀਂ ਸਾਰਾਗੜੀ ਦੇ ਸ਼ਹੀਦਾਂ ਦੀ ਗੱਲ ਕਰਦੇ ਹਾਂ, ਲੇਕਿਨ 1893 ਦੇ ਵਿੱਚ ਡਿਊਰੈਂਟ ਲਾਈਨ ਨੂੰ ਹੀ ਫਾਈਨਲੀ ਅੰਗਰੇਜ਼ਾਂ ਔਰ ਅਫਗਾਨਿਸਤਾਨ ਦੀ ਹਕੂਮਤ, ਜਿਹੜੀ ਮੋਰ ਔਰ ਲੈਸ ਐਜ਼ ਏ ਅਫਗਾਨਿਸਤਾਨ ਨੂੰ ਬਫਰ ਸਟੇਟ ਦੇ ਤੌਰ ਤੇ ਅੰਗਰੇਜ਼ ਦੇਖਦੇ ਸੀ ਤਾਂ ਕਿ ਰਸ਼ੀਅਨ ਐਡਵਾਂਸਮੈਂਟ ਇੱਧਰ ਨਾ ਹੋਏ, ਉਸ ਬਾਰਡਰ ਨੂੰ ਤਸੱਵਰ ਕਰ ਲਿਆ ਗਿਆ। ਲੇਕਿਨ ਅੱਜ ਤੱਕ ਵੀ, ਔਰ ਜੋ ਮੈਂ ਕਿਹਾ ਵੀ ਜਿਹੜੀ ਤਾਲਿਬਾਨ ਸਿੱਧੇ ਤੌਰ ਤੇ
ਪਾਕਿਸਤਾਨ ਦੀ ਪੁਸ਼ਤਪਨਾਹ ਥੱਲੇ ਜਿਹੜੇ ਨੇ ਉਹ ਕਾਬਜ਼ ਹੋਏ 1996 ਚ, ਉਹਨਾਂ ਨੇ ਵੀ ਡਿਊਰੈਂਡ ਲਾਈਨ ਨੂੰ ਅਫਗਾਨਿਸਤਾਨ ਔਰ ਪਾਕਿਸਤਾਨ ਦਾ ਬਾਰਡਰ ਨਹੀਂ ਸੀ ਮੰਨਿਆ। ਸੋ ਜ਼ਾਹਰ ਹੈ ਉਹਨਾਂ ਦੇ ਲਈ, ਔਰ ਉਦੋਂ ਤਾਂ ਅਜੇ ਕਾਫੀ ਡਿਪੈਂਡੈਂਸੀ ਸੀ। ਹੁਣ ਜਿਸ ਅੰਦਾਜ਼ ਦੇ ਵਿੱਚ ਤਾਲਿਬਾਨ ਨੇ, ਹਾਲਾਂ ਇਹ ਉਹਨੇ ਜੈ ਸ਼ੰਕਰ ਨੇ ਵੀ ਮੀਟਿੰਗ 'ਚ ਕਿਹਾ, ਉਹਦੀ ਇੱਕ ਕੋਟ ਅੱਜ ਹੋ ਰਿਹਾ ਕਿ ਫਿਊਚਰ ਆਫ ਅਫਗਾਨਿਸਤਾਨ ਕੈਨ ਨਾਟ ਬੀ ਇਟਸ ਪਾਸਟ, ਕਿ ਜੀ ਇਹ ਪਾਸਟ ਵਾਲਿਆ ਦੁਹਰਾ ਨਾ ਹੋਏ। ਔਰ ਉਹਨੇ 3 ਪੁਆਇੰਟ ਫਾਰਮੂਲਾ ਦਿੱਤਾ ਹੈ ਕਿ ਜੇ ਇਹ ਹੋਏਗਾ 3 ਪੁਆਇੰਟਸ ਦੇ ਥੱਲੇ ਫਿਰ ਜਿਹੜੀ ਵੀ ਇਹਨਾਂ ਦੀ ਹਕੂਮਤ ਹੋਏਗੀ ਉਹਨੂੰ ਅਸੀਂ ਰੈਕਗਨਾਈਜ਼ ਕਰਾਂਗੇ। ਅਦਰਵਾਈਜ਼ ਜਿਹੜਾ ਇਹ ਉਹਨੇ ਕਿਹਾ ਕਿ ਇਸ ਗੱਲ ਦੀ ਫਿਰ ਆਸ ਨਾ ਰੱਖੀ ਜਾਏ ਕਿ ਜਿਹੜਾ ਜੇ ਤਾਕਤ ਨਾਲ ਕੈਪਚਰ ਹੋਏਗਾ ਤੇ ਉਹਨੂੰ ਅਸੀਂ ਰੈਕਗਨਾਈਜ਼ ਕਰੀਏ। ਔਰ 3 ਪੁਆਇੰਟਸ ਦੇ ਵਿੱਚ ਜਿਹੜਾ ਇਹਦਾ ਜੈ ਸ਼ੰਕਰ ਦਾ ਕਹਿਣਾ ਕਿ ਇਹ ਰੋਡ ਮੈਪ, ਉਹਨੇ ਕਿਹਾ ਜੀ ਕਿ ਇਹ ਰੋਡ ਮੈਪ ਹੈ। ਪਹਿਲਾ ਸੈਸੇਸ਼ਨ ਆਫ ਵਾਇਲੈਂਸ ਐਂਡ ਟੈਰਰਿਸਟ ਐਕਟਸ, ਕਿ ਤਾਲਿਬਾਨ ਜਿਹੜੇ ਨੇ ਉਹ ਕੋਈ ਵੀ ਦਹਿਸ਼ਤਗਰਦੀ ਦੇ ਹਮਲੇ ਔਰ ਦੂਜੇ ਉਹ ਬੰਦ ਕਰ ਦੇਣ। ਫਿਰ ਨਾਲ ਜਿਹੜਾ ਸੈਟਲਮੈਂਟ ਆਫ ਕਨਫਲਿਕਟ ਥਰੂ ਪੋਲੀਟੀਕਲ ਡਾਇਲੋਗ, ਜ਼ਾਹਰ ਹੈ ਅਸ਼ਰਫ ਗਨੀ ਔਰ ਦੂਸਰੇ ਜਿਹੜੀਆਂ ਕੋਈ ਵੀ ਧਿਰ ਨਵੀਂ ਆ ਜਾਏ, ਵਾਰਲॉर्ड ਵੀ ਉੱਥੇ ਬੜੇ ਨੇ, ਬੜੀ ਕੰਪਲੈਕਸ ਸਿਚੁਏਸ਼ਨ ਹੈ, ਡਾਇਲੋਗ ਹੋਏ। ਔਰ ਤੀਸਰਾ ਨੇਬਰਿੰਗ ਕੰਟਰੀਜ਼ ਆਰ ਨਾਟ ਥ੍ਰੈਟਨਡ ਬਾਈ ਟੈਰਰਿਜ਼ਮ, ਸੈਪਰੇਟਿਜ਼ਮ ਐਂਡ ਐਕਸਟ੍ਰੀਮਿਜ਼ਮ। ਹੁਣ ਇਹ ਜੇ ਇੰਡੀਆ ਦੀ ਹਿਪੋਕ੍ਰੇਸੀ ਕਹਿਣਾ ਹੋਏ ਕਿ ਜਿਹੜਾ ਖੁਦ ਮੰਬਾ ਹੈ, ਫਾਊਂਟੇਨ ਹੈਡ ਹੈ ਟੈਰਰਿਜ਼ਮ ਦਾ, ਜਿੱਥੇ ਖੁਦ ਹਿੰਦੂਤਵਾ ਵਰਗੀ ਜਿਹੜੀ ਐਕਸਟ੍ਰੀਮਿਸਟ ਆਈਡੀਓਲੋਜੀ ਇਸ ਵੇਲੇ ਪਨਪ ਰਹੀ ਹੈ ਮੋਦੀ ਦੇ ਥੱਲੇ, ਔਰ ਜਿਨ੍ਹਾਂ ਨੇ ਉਸ ਸਾਰੀ ਖਿੱਤੇ ਦੇ ਵਿੱਚ ਸੈਪਰੇਟਿਜ਼ਮ ਨੂੰ ਖੜਾ ਕੀਤਾ ਹੈ। ਬਲੋਚ ਲਿਬਰੇਸ਼ਨ ਆਰਮੀ ਕੌਣ ਹੈ ਜੀ? ਇਹਨਾਂ ਦੀ ਖੜੀ ਕੀਤੀ ਹੋਈ ਆ ਤਹਿਰੀਕੇ ਤਾਲਿਬਾਨ, ਜੇ ਪਾਕਿਸਤਾਨ ਚੈਪਟਰ ਇਹ ਕਿਨੇ ਖੜਾ ਕੀਤਾ ਹੋਇਆ? 5000 ਕਬੀਲੇ, 5000 ਗੁਰੀਲੇ ਉੱਥੇ ਕਿਨੇ ਬਿਠਾਏ ਹੋਏ ਨੇ? 40 ਤੋਂ ਜ਼ਿਆਦਾ ਕੌਂਸੂਲੇਟ ਅਫਗਾਨਿਸਤਾਨ 'ਚ ਖੋਲ ਕੇ, ਜਿੱਥੇ ਹੈ ਹੀ ਕੁਝ ਨਹੀਂ ਹੈ। ਇਹ ਕੀ ਕਰ ਰਹੇ ਸੀ? ਦਹਿਸ਼ਤ, ਕਿਉਂਕਿ ਬਾਕੀ ਤਾਂ ਫਿਕਰਮੰਦੀ ਸਮਝ ਆ ਸਕਦੀ ਹੈ ਜਿਨ੍ਹਾਂ ਦਾ ਅਸੀਂ ਜ਼ਿਕਰ ਕੀਤਾ ਹੈ, ਉਜ਼ਬੇਕਿਸਤਾਨ ਔਰ ਤਾਜਿਕਸਤਾਨ ਦਾ ਵੀ। ਰੀਜ਼ਨ ਇਹ ਹੈ ਕਿ ਅਫਗਾਨਿਸਤਾਨ ਦੀ ਆਪਣੀ ਪੋਪੂਲੇਸ਼ਨ ਦੇ ਵਿੱਚ ਵੀ 10 ਜਾਂ 15% ਆਬਾਦੀ ਤਾਜਿਕਾਂ ਦੀ ਹੈ, ਔਰ ਉਹ ਸਪਿਲ ਓਵਰ ਆਲਰੇਡੀ ਜਦੋਂ ਇਹਨਾਂ ਨੇ ਉਹ ਨਾਰਥ ਦਾ ਬਾਰਡਰ ਲਿਆ ਤਾਲਿਬਾਨ ਨੇ, ਤੇ 1000 ਦੇ ਕਰੀਬ ਜਿਹੜੇ ਅਫਗਾਨ ਸੋਲਜਰ ਨੇ ਭੱਜ ਕੇ ਤਾਜਿਕਸਤਾਨ 'ਚ ਜਾ ਵੜੇ। ਹੁਣ ਰਸ਼ੀਅਨ ਆਰਮੀ ਤਾਜਿਕਸਤਾਨ 'ਚ ਆ ਕੇ ਬੈਠੀ ਹੈ, ਕਿਉਂਕਿ ਰਸ਼ੀਆ ਦੇ ਉੱਥੇ ਆਰਮੀ ਬੇਸ ਵੀ ਹੈ ਔਰ ਪ੍ਰੋਟੈਕਸ਼ਨ ਵੀ ਹੈ ਉਹਨਾਂ ਦੀ। ਇਸੇ ਤਰ੍ਹਾਂ ਜੇ ਅਸੀਂ ਉਜ਼ਬੇਕਿਸਤਾਨ ਦੇ ਹਵਾਲੇ ਨਾਲ ਗੱਲ ਕਰੀਏ ਤੇ ਉਹਨਾਂ ਨੂੰ ਤਾਲਿਬਾਨ ਦੇ ਡਿਜ਼ਾਈਨ ਕਿੱਧਰ ਨੂੰ ਜਾਣਗੇ ਇਹ ਕੋਈ ਪਤਾ ਨਹੀਂ ਹੈ। ਔਰ ਇਸ ਗੱਲ ਦਾ ਵੀ ਧਿਆਨ ਰਹੇ ਕਿ ਜਿਹੜੇ ਉਜ਼ਬੇਕਿਸਤਾਨ ਦੇ ਵਿੱਚ ਜੇ ਅਸੀਂ ਬਲਖ ਦੀ ਗੱਲ ਕਰਦੇ ਹਾਂ ਜਾਂ ਅਸੀਂ ਉੱਥੋਂ ਦੇ ਸਮਰਕੰਦ ਦੀ ਗੱਲ ਕਰਦੇ ਹਾਂ, ਇਹ ਸਾਰੇ ਉਹੀ ਪੀਰੀਅਡ। ਜੇ ਬਾਬਰ ਹੈ, ਬਾਬਰ ਬੇਸ਼ੱਕ ਉਜ਼ਬੇਕ ਸੀ, ਪਰ ਇਹਨਾਂ ਦੇ ਰਿਸ਼ਤੇ ਜਾ ਕੇ ਤੁਰਕਾਂ ਨਾਲ ਜੁੜਦੇ ਨੇ, ਟਰਕੀ ਜਾਂ ਉਸ ਸਾਰੇ ਖਾਨਦਾਨ ਨਾਲ, ਚੰਗੇਜ਼ ਖਾਨ ਦੇ। ਤੇ ਇਹ ਸਾਰੇ ਹੈਂਡਸ ਚੇਂਜ ਕਰਦੇ ਰਹੇ ਨੇ। ਹੈਰਾਤ ਹੈ ਇੱਧਰ ਵੀ ਸੀ, ਖੁਰਾਸਾਨ ਪ੍ਰੋਵਿੰਸ ਸੀ, ਹੁਣ ਹੈਰਾਤ ਜਿਹੜਾ ਉਹ ਉਸ ਪਾਸੇ ਜੇ ਲੱਗਦਾ ਉਹਦਾ ਹਿੱਸਾ ਹੈ ਕਿ ਉੱਥੇ ਸ਼ੀਆ ਪਾਪੂਲੇਸ਼ਨ। ਸੋ ਕੁੱਲ ਮਿਲਾ ਕੇ ਇਹ ਸਾਰੇ ਜਿੰਨੇ ਸੈਂਟਰਲ ਏਸ਼ੀਆ ਰਿਪਬਲਿਕਸ ਤੋਂ ਲੈ ਕੇ ਖੈਬਰ ਪਖਤੂਨਖਵਾ ਤੱਕ ਪਹੁੰਚਦੇ ਆ, ਇੰਨੇ ਕੁ ਕਬੀਲੇ ਨੇ, ਇਹਨਾਂ ਦੀਆਂ ਸਾਂਝਾਂ ਵੀ ਨੇ, ਇਹਨਾਂ ਦੀਆਂ ਲੜਾਈਆਂ ਵੀ ਨੇ, ਇਹਨਾਂ ਦੇ ਕਲੇਮ ਕਾਊਂਟਰ ਕਲੇਮ ਵੀ ਨੇ। ਹਾਲਾਂਕਿ ਸਾਰੇ ਇਸਲਾਮ 'ਚ ਯਕੀਨ ਰੱਖਣ ਵਾਲਿਆਂ ਨੇ, ਉੱਥੇ ਕੋਈ ਉਹ ਰੌਲਾ ਕੋਈ ਮਜ਼ਹਬੀ ਤਾਂ ਨਹੀਂ ਹੈ, ਲੇਕਿਨ ਸਰਟਨਲੀ ਇਹ ਜਿਹੜਾ ਸਾਰਾ ਖਿੱਤਾ ਜਦੋਂ ਅਸੀਂ ਦੇਖਦੇ ਹਾਂ, ਹੁਣ ਇੰਡੀਆ ਦਾ ਫਿਕਰ ਇਹ ਹੈ ਵੀ ਇੰਡੀਆ ਦੀ ਬਹੁਤ ਹੈਵੀ ਇਨਵੈਸਟਮੈਂਟ ਸੀ। ਇਹੀ ਨਹੀਂ ਵੀ ਉਹਨਾਂ ਨੇ $3 ਬਿਲੀਅਨ ਜਿਹੜਾ ਉੱਥੇ ਇਨਵੈਸਟ ਜੀ, ਪਾਰਲੀਮੈਂਟ ਬਿਲਡਿੰਗ ਬਣਾ ਦਿੱਤੀ, ਕਾਬਲ ਦਰਿਆ ਤੇ ਡੈਮ ਬਣਾਉਣ ਤੱਕ ਗਏ, ਹੋਰ ਜਿਹੜਾ ਕੀਤਾ। ਸਭ ਤੋਂ ਵੱਡੀ ਇਹਨਾਂ ਦੀ ਇਨਵੈਸਟਮੈਂਟ ਦਹਿਸ਼ਤਗਰਦੀ, ਤਾਂ ਕਿ ਪਾਕਿਸਤਾਨ ਨੂੰ ਅਨਸਟੇਬਲ ਕਰਨੇ। ਸੋ ਇਹ ਇਹਨਾਂ ਦੀ ਫਿਕਰਮੰਦੀ ਦਾ ਬਾਇਸ ਹੈ। ਪਰ ਜਿਹੜੀ ਗੱਲ ਮੈਂ ਅੱਜ ਦੀ ਆਵਾਜ਼ ਦੇ ਹਵਾਲੇ ਨਾਲ ਮੈਂ ਕਰ ਰਿਹਾ ਸੀ, ਮੈਂ ਕਹੀ ਕਿ ਜੀ ਜਿਨ੍ਹਾਂ ਨੇ ਸਿੱਖਾਂ ਨੇ ਡਰਾ ਕੀਤਾ ਹੋਇਆ ਬਾਰਡਰ ਉਸ ਵੇਲੇ ਦੇ ਅਫਗਾਨਿਸਤਾਨ ਨਾਲ, ਜਿਹੜੀ ਡਿਊਰੈਂਟ ਲਾਈਨ ਬਾਅਦ ਦੇ ਵਿੱਚ ਬਣਦਾ, ਸਾਡੀ ਕੌਮ ਸੁੱਤੀ ਪਈ ਹੈ ਵੀ ਸਾਡੇ ਗੁਆਂਢ ਦੇ ਵਿੱਚ ਜੋ ਕੁਝ ਚੱਲ ਰਿਹਾ ਹੈ ਇਹ ਕਿੱਧਰ ਨੂੰ ਸਪਿਲ ਓਵਰ ਹੋਏਗਾ। ਉਹਨੂੰ ਲੈ ਕੇ ਨੇਬਰਿੰਗ ਕੰਟਰੀਜ਼ ਵੀ, ਅਮਰੀਕਾ ਦੀ ਫਿਕਰਮੰਦੀ ਤੁਸੀਂ ਦੇਖੋ ਕਿ ਕੱਲਾ ਇਹੀ ਨਹੀਂ, ਅੱਜ ਪ੍ਰੈਜ਼ੀਡੈਂਟ ਬੁਸ਼, ਜੂਨੀਅਰ ਬੁਸ਼ ਨੇ ਕਿਹਾ ਜੀ ਇਹ ਇਹਨਾਂ ਨੇ ਗਲਤੀ ਕੀਤੀ ਹੈ, ਜਿਸ ਕਿਸਮ ਦਾ ਇਹ ਤੇਜ਼ੀ ਨਾਲ ਕੱਢਿਆ ਹੈ ਇਹ ਨੁਕਸਾਨਦੇਹ ਹੈ। ਹਾਲਾਂ ਬਾਈਡਨ ਔਰ ਅਮਰੀਕਨ ਐਡਮਿਨਿਸਟ੍ਰੇਸ਼ਨ ਕੇ ਜਿਨ੍ਹਾਂ ਨੇ ਤਾਵਨ ਕੀਤਾ ਉੱਥੇ ਸਾਡੇ ਨਾਲ, ਉਹਨਾਂ ਨੂੰ ਅਸੀਂ ਅਮਰੀਕਾ 'ਚ ਫੌਰਨ ਸੱਦ ਰਹੇ ਹਾਂ, ਬੁਲਾ ਰਹੇ ਹਾਂ। ਲੇਕਿਨ ਇਹ ਥਾਵਾਂ, ਇਹ ਗੱਲਾਂ ਆਪਣੀ ਥਾਂ ਤੇ ਆਲਰੇਡੀ
ਤਾਲਿਬਾਨ ਨੇ ਜਿਹੜਾ ਚਮਨ ਵਾਲੇ ਪਾਸਿਓਂ ਇਹਨਾਂ ਦਾ ਬਾਰਡਰ ਲੱਗਦਾ ਪਾਕਿਸਤਾਨ ਨਾਲ, ਔਰ ਇਹ ਸੋਸ਼ਲ ਮੀਡੀਆ ਤੇ ਵੀਡੀਓ ਹੈ, ਉਹਨਾਂ ਦਾ ਚਿੱਟਾ ਝੰਡਾ ਜਿਹੜਾ ਉਹ ਲਹਿਰਾ ਰਿਹਾ, ਮਤਲਬ ਪਾਕਿਸਤਾਨ ਬਾਰਡਰ ਵੀ ਔਰ ਤਾਜ਼ਿਕਸਤਾਨ ਉਜ਼ਬੇਕਿਸਤਾਨ ਤਾਂ ਆਲਰੇਡੀ ਉਹਨਾਂ ਨੇ ਕੰਟਰੋਲ ਕਰ ਲਿਆ ਸੀ, ਈਰਾਨ ਬਾਰਡਰ। ਹੁਣ ਯਾਨੀ ਕਿ ਆਊਟਰ ਸਾਰੀਆਂ ਹੀ ਜਿਹੜੀਆਂ ਬਾਰਡਰਿੰਗ ਸਟੇਟਸ ਨੇ ਉਹਨਾਂ ਦੇ ਨਾਲ ਲੱਗਦੇ ਨੇਸ਼ਨ ਨੇ, ਉਹਨਾਂ ਤੇ ਉਹਨਾਂ ਦਾ ਕੰਟਰੋਲ ਹੈ। ਹਾਲਾਂਕਿ ਉਹਨਾਂ ਨੂੰ ਕੋਈ ਕਾਹਲੀ ਨਹੀਂ ਹੈ ਵੀ ਉਹਨਾਂ ਨੇ ਕਾਬਲ ਲੈਣਾ, ਕਿਉਂਕਿ ਇਸ ਵਾਰ ਇਹ ਠੀਕ ਹੈ ਕਿ ਉਹ ਇਸ ਗੱਲ ਲਈ ਫਿਕਰਮੰਦ ਵੀ ਨੇ ਕਿ ਉਹਨਾਂ ਨੂੰ ਰੈਕਗਨੀਸ਼ਨ ਮਿਲੇ ਤਾਲਿਬਾਨ ਨੂੰ। ਪਿਛਲੇ ਪੀਰੀਅਡ 'ਚ ਸਿਰਫ ਪਾਕਿਸਤਾਨ, ਸਾਊਦੀ ਅਰੇਬੀਆ ਔਰ UAE ਇਹਨਾਂ ਤਿੰਨਾਂ ਮੁਲਕਾਂ ਨੇ ਰੈਕਗਨਾਈਜ਼ ਕੀਤਾ ਸੀ। ਇਸ ਵਾਰ ਉਹ ਚਾਹੁੰਦੇ ਨੇ ਵੀ ਐਕਸੈਪਟੈਂਸ ਹੋਏ ਔਰ ਹੋਰ ਵੀ ਜਿਹੜੀ ਹੈ ਇਨਵੈਸਟਮੈਂਟ ਵੀ ਆਏ, ਨੇਸ਼ਨ ਬਿਲਟ ਵੀ ਹੋਏ। ਲੇਕਿਨ ਇਹ ਗੱਲ ਕੋਈ ਅਫਗਾਨਿਸਤਾਨ ਜਿਹੜਾ ਹੈ ਉਹ ਬਾਹਰਲੀ ਏਡ ਦੇ ਉੱਤੇ ਨਹੀਂ ਖੜਾ। ਇਸ ਗੱਲ ਦਾ ਧਿਆਨ ਰਹੇ ਵੀ ਦੁਨੀਆ ਦੇ ਵਿੱਚ 60% ਤੋਂ ਜ਼ਿਆਦਾ ਜਿਹੜੀ ਸਾਰੀ ਓਪੀਅਮ ਔਰ ਦੂਸਰੀਆਂ ਡਰੱਗ, ਕਰੈਕ ਕੋਕੇਨ, ਹੈਰੋਇਨ ਉਹ ਉੱਥੋਂ ਹੀ ਓਰੀਜੀਨੇਟ ਹੁੰਦੀ ਹੈ। ਉੱਥੇ ਪੈਰਲਲ ਗਵਰਨਮੈਂਟ ਆਪਣੀ ਥਾਂ ਤੇ ਹੁੰਦੀ, ਪੈਰਲਲ ਵਾਰ ਲॉर्ड ਵੀ ਨੇ ਤੇ ਡਰੱਗ ਲॉर्ड ਵੀ ਨੇ। ਔਰ ਉਹਦੇ ਚ ਇਕੱਲਾ ਇਹੀ ਨਹੀਂ ਕਿ ਅਫਗਾਨਿਸਤਾਨ ਦੀ ਇਕਨੋਮੀ ਦਾ ਵੱਡਾ ਹਿੱਸਾ ਡਰੱਗ ਬਣੀ ਹੈ, ਔਰ ਜਿਹੜਾ ਉੱਥੋਂ ਨਿਕਲਦਾ ਫਿਰ ਉਹਦੀ ਅੱਗੋਂ 50% ਦੀ ਮਾਰਕੀਟ ਇਕੱਲੇ ਅਮਰੀਕਾ ਦੇ ਵਿੱਚ ਹੈ ਡਰੱਗਸ ਦੀ। ਈਵਨ ਤਾਜ਼ਿਕਸਤਾਨ ਜਿਹਦਾ ਚਾਰ ਚੁਫੇਰਿਓਂ ਘਿਰਿਆ ਹੋਇਆ ਔਰ ਉਸ ਦਾ ਕੋਈ ਬਹੁਤੀ ਉਹਨਾਂ ਦੇ ਕੋਲ ਤੇਲ ਵੀ ਨਹੀਂ ਹੈ ਔਰ ਇਕਨੋਮਿਕਲੀ ਸਟਰੋਂਗ ਨਹੀਂ ਨੇ, ਪਰ ਉੱਥੇ ਵੀ ਜਿਹੜੀ ਇਕਨੋਮੀ ਹੈ ਪੈਰਲਲ ਉਹ ਡਰੱਗਸ ਦੇ ਉੱਤੇ। ਓਰੀਜਨ ਅਫਗਾਨਿਸਤਾਨ ਹੈ ਡਰੱਗਸ ਦਾ ਉੱਥੋਂ ਹੀ, ਕਿਉਂਕਿ ਉਹਦੇ ਰਾਹੀਂ ਯੂਰਪ ਤੱਕ ਪਹੁੰਚਣ ਲਈ ਉਹੀ ਸੈਂਟਰਲ ਏਸ਼ੀਅਨ ਰਿਪਬਲਿਕਸ ਦਾ ਰਾਹ ਹੈ। ਤੇ ਇਧਰੋਂ ਜਿਹੜੀ ਜਿਹਨੂੰ ਗੋਲਡਨ ਟ੍ਰਾਇੰਗਲ ਕਹਿੰਦੇ ਸੀ ਨਾ, ਅਫਗਾਨਿਸਤਾਨ, ਈਰਾਨ, ਪਾਕਿਸਤਾਨ, ਇਥੋਂ ਨਿਕਲ ਕੇ ਵਾਇਆ ਇੰਡੀਆ ਔਰ ਦੂਸਰੇ ਜਿਹੜਾ ਉਹ ਬਾਕੀ ਮਾਰਕੀਟਸ ਨੇ। ਸਾਊਥ ਅਮਰੀਕਾ 'ਚ ਵੀ ਹੈ 30-35% ਡਰੱਗਸ ਉੱਥੋਂ ਆਉਂਦੀਆਂ, ਕੋਲੰਬੀਆ ਜਾਂ ਦੂਜੇ ਤੀਜੇ, ਬਟ ਮੇਨ ਜਿਹੜਾ ਓਰੀਜਨ ਉਹੀ ਹੈ। ਹੁਣ ਇਹਨਾਂ ਹਾਲਾਤਾਂ 'ਚ ਮੈਂ ਨਹੀਂ ਕਿਤੇ ਦੇਖਿਆ ਕਿ ਪੰਜਾਬ 'ਚੋਂ ਕਿਸੇ ਲੈਵਲ ਦੇ ਸਿੱਖ ਲੀਡਰ ਨੇ ਕੋਈ ਕੰਸਰਨ ਜ਼ਾਹਰ ਕੀਤਾ ਹੋਏ, ਕਿਉਂਕਿ ਇਹ ਵੀ ਇੱਕ ਹਕੀਕਤ ਹੈ ਕਿ ਜਿਹੜੇ ਨਵੇਂ ਕੋਈ ਲਿਬਰੇਟ ਲੋਕ ਹੁੰਦੇ ਨੇ, ਮੁਲਕ ਬਣਦੇ ਨੇ, ਉਹ ਵੀ ਟਰਮੋਇਲ 'ਚੋਂ ਹੀ ਨਿਕਲਦੇ ਨੇ ਜਦੋਂ ਅਨਸਟੇਬਿਲਿਟੀ ਹੁੰਦੀ ਹੈ। ਜੇ ਹਿਟਲਰ ਜਾਂ ਨਾਜ਼ੀ ਨਾ ਹੁੰਦੇ, ਬ੍ਰਿਟਿਸ਼ ਅੰਪਾਇਰ ਨੂੰ ਇੰਨਾ ਚੈਲੰਜ ਨਾ ਹੁੰਦਾ, ਜਦੋਂ ਕਿ ਇਹਦੇ ਬਾਵਜੂਦ ਕਿ ਉਹਨਾਂ ਨੇ ਫਾਈਨਲੀ ਜੰਗ ਜਿੱਤ ਲਈ ਔਰ ਜਰਮਨ ਔਰ ਫਾਸ਼ਿਸਟ ਔਰ ਹਾਰੇ, ਪਰ ਇੰਨੇ ਕਰਜ਼ਾਈ ਹੋ ਗਏ ਔਰ ਇੰਨਾ ਕੁ ਉਹਨਾਂ ਦਾ ਸਿਸਟਮ ਟੁੱਟ ਗਿਆ ਕਿ ਉਹ ਉਹਨੂੰ ਫਿਰ ਹੋਲਡ ਨਹੀਂ ਸੀ ਕਰ ਸਕਦੇ ਟੂਗੈਦਰ। ਔਰ ਅਗਲੇ ਅਸੀਂ 10-12 ਸਾਲਾਂ 'ਚ ਦੇਖਦੇ ਹਾਂ ਵੀ 60 ਤੋਂ ਜ਼ਿਆਦਾ ਨਵੇਂ ਮੁਲਕ ਬਣੇ। ਹੁਣ ਇਹ ਠੀਕ ਹੈ, ਤੁਸੀਂ ਇਹ ਤਾਂ ਨਹੀਂ ਕਹਿ ਸਕਦੇ ਕਿਉਂਕਿ ਕਿਸੇ ਵੀ ਸਥਿਤੀ ਦੇ ਉੱਤੇ ਕੋਈ ਗੱਲ ਕਹਿਣੀ ਹਿਟਲਰ ਵਰਗੇ ਦੀ ਐਡਮੀਰੇਸ਼ਨ ਤਾਂ ਦੂਰ ਦੀ ਗੱਲ, ਉਹਨੂੰ ਹੀ ਜਿਹੜਾ ਅੱਜ ਵੀ ਤੁਸੀਂ ਆਬਜੈਕਟਿਵਲੀ ਨਹੀਂ ਡਿਸਕਸ ਕਰ ਸਕਦੇ। ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਉਸ ਚੋਂ ਇਹ ਜਿਹੜਾ ਸਟ੍ਰੈਂਗਲ ਹੋਲਡ ਸੀ ਯੂਰਪੀਅਨ ਪਾਵਰਸ ਦਾ, ਬ੍ਰਿਟਿਸ਼ਰ, ਫ੍ਰੈਂਚ ਔਰ ਇਹ ਸਾਰੇ, ਉਹ ਟੁੱਟਿਆ। ਨਵੀਂ ਨਿਊ ਕਲੋਨੀਅਲ, ਉਸ ਕਲੋਨੀਅਲ ਮੈਪ ਮੇਕਿੰਗ ਚੋਂ ਨਿਕਲੇ ਇੱਕ ਨਵੇਂ ਨੇਸ਼ਨ ਦਾ ਸੰਕਲਪ ਆਇਆ। ਹੁਣ ਵੀ ਲੜਾਈ ਤਾਂ ਇਕਨੋਮੀ ਦੀ ਹੈ, ਪਾਵਰ ਦੀ ਹੈ, ਕਿਹਨੇ ਕਿਹਦਾ ਬੇਸ ਰੱਖਣਾ। ਪਰ ਜੇ ਉਸ ਸਾਰੇ ਚੋਂ ਸਾਡੀ ਕੌਮ ਜਿਹਨੇ ਇੱਕ ਓਪਰਚੁਨਿਟੀ ਗਵਾਈ, 47 ਦੇ ਵਿੱਚ ਅਸੀਂ ਤੀਸਰੀ ਧਿਰ ਸੀ, ਅਸੀਂ ਆਪਣੇ ਕਾਰਡਸ ਪਲੇ ਨਹੀਂ ਕੀਤੇ ਠੀਕ। ਅਸੀਂ ਬਿਲਕੁਲ ਇੱਕ ਦੋ ਧਿਰਾਂ ਦੇ ਹਿੰਦੂ ਕਾਂਗਰਸ ਔਰ ਮੁਸਲਿਮ ਲੀਗ ਦੇ ਵਿਚਾਲੇ ਸਾਡੇ ਕੋਲ ਜਿਹੜੀ ਹੈ ਉਹ ਉਸ ਨੂੰ ਟਰਨ ਅਰਾਊਂਡ ਕਰਨ ਦੀ ਤਾਕਤ ਸੀ, ਨੈਗੋਸ਼ੀਏਸ਼ਨ ਦੀ ਵੀ ਸੀ ਬ੍ਰਿਟਿਸ਼ ਦੇ ਨਾਲ। ਅਸੀਂ ਉਸ ਮੌਕੇ ਨੂੰ ਗਵਾਇਆ। ਔਰ ਅੱਜ ਵੀ ਜੇ ਅਸੀਂ ਦੇਖੀਏ ਕਿ ਜਿਓਪੋਲਿਟਿਕਲੀ ਕਿਸ ਕਿਸਮ ਦੀ ਸਿਚੁਏਸ਼ਨ ਹੈ, ਇੱਕ ਪਾਸੇ ਜਿਹੜਾ ਫੀਅਰ ਔਰ ਜਿਹੜਾ ਪਾਕਿਸਤਾਨ ਦੇ ਵਿੱਚ ਇੱਕ ਫੀਅਰ ਤਾਂ ਇਹੀ ਹੈ, ਦੂਸਰਾ ਪਾਕਿਸਤਾਨ ਇੱਕ ਡੈਮੋਕ੍ਰੈਟਿਕ ਕੰਟਰੀ ਹੈ, ਉਹਨਾਂ ਦੀ ਜਮਹੂਰੀਅਤ ਹੈ, ਇੱਕ ਸਿਸਟਮ ਕਮਜ਼ੋਰ ਹੈ, ਕਰਪਸ਼ਨ ਹੈ, ਉਹ ਸਾਰਿਆਂ 'ਚ ਜਿੰਨੇ ਵੀ ਇਹ ਛੱਡ ਕੇ ਗਏ ਨੇ ਅੰਗਰੇਜ਼ ਔਰ ਦੂਸਰੇ, ਇਹਨਾਂ ਦੇ ਜਿਹੜਾ ਉਹ ਹੈ ਹੀ ਹੈ ਕਮਜ਼ੋਰੀਆਂ। ਲੇਕਿਨ ਇਹਦੇ ਬਾਵਜੂਦ ਇੱਕ ਸੁਸਾਇਟੀ ਜਿਹਦੇ 'ਚ ਐਜੂਕੇਸ਼ਨ, ਜਿਹਦੇ 'ਚ ਟੂਵਰਡਸ ਪ੍ਰੋਗਰੈਸ, ਔਰ ਦੂਸਰਾ ਦੁਨੀਆ ਭਰ ਦੇ ਵਿੱਚ ਵੀ ਵੱਡਾ ਡਾਇਸਪੋਰਾ ਕਮਿਊਨਿਟੀ ਪਾਕਿਸਤਾਨ ਦੀ ਹੈ। ਹੁਣ ਜੇ ਤਾਲਿਬਾਨ ਦੇ ਪਹਿਲੇ ਪੀਰੀਅਡ ਦਾ ਦੌਰ ਹੈ, ਬੀਬੀਆਂ ਦੀ ਐਜੂਕੇਸ਼ਨ ਨੂੰ ਲੈ ਕੇ, ਮਾਈਨੋਰਿਟੀਜ਼ ਦੇ ਰਾਈਟਸ ਨੂੰ ਲੈ ਕੇ, ਜਾਂ ਅਦਰਵਾਈਜ਼ ਦੇਖਿਆ ਜਾਏ, ਜਾਂ ਜਿਹਨੂੰ ਉਹ ਇਸਲਾਮਿਕ ਐਮੀਰੇਟਸ ਆਫ ਅਫਗਾਨਿਸਤਾਨ ਕਹਿੰਦੇ ਨੇ,
ਜਿਹੜੀ ਉਹਨਾਂ ਦਾ ਅਫੀਸ਼ੀਅਲ ਨਾਂ ਹੈ। ਤੇ ਫਿਰ ਇੱਕ ਤਬਕਾ ਜਿਹਨੂੰ ਖਾਸ ਤੌਰ ਤੇ ਜਿਵੇਂ ਤਹਿਰੀਕੇ ਤਾਲਿਬਾਨ ਇੰਡੀਆ ਪੁਸ਼ ਕਰਦਾ ਹੈ, ਪਾਕਿਸਤਾਨ ਦੇ ਵਿੱਚ ਦਹਿਸ਼ਤਗਰਦੀ ਦਾ ਸਪਿਲ ਓਵਰ, ਸਾਰੇ ਸਿਸਟਮ ਨੂੰ ਵਧਾ ਕੇ ਇੱਕ ਦੇ ਵਿੱਚ ਲੈਣ ਦੀ ਗੱਲ, ਔਰ ਹੁਣ ਇੱਕ ਦੋ ਕਿਸੇ ਤੇ ਥਾਟ ਆਏ ਵੀ ਨੇ ਕਿ ਜੀ ਇਹ ਅਫਗਾਨਿਸਤਾਨ ਔਰ ਪਾਕਿਸਤਾਨ ਇੱਕੋ ਹੀ ਇਸਲਾਮਿਕ ਐਮੀਰੇਟਸ ਔਰ ਇਸਲਾਮਿਕ ਪਾਕਿਸਤਾਨ ਦੇ ਥੱਲੇ ਇੱਕ ਜਿਹੜਾ ਹੈ ਉਹ 2 ਨੇਸ਼ਨ ਕਨਫੈਡਰੇਸ਼ਨ ਬਣ ਜਾਏ। ਸੋ ਮਤਲਬ ਇਹ ਹੈ ਕਿ ਵਿਦ ਇਨ ਪਾਕਿਸਤਾਨ ਵੀ ਇਹ ਡਿਬੇਟ ਜਿਹੜੀ ਹੈ ਇਹ ਚੱਲ ਰਹੀ ਹੈ ਆਲਰੇਡੀ ਕਿ ਵੀ ਇਹ ਕਿਸ ਪਾਸੇ ਨੂੰ ਗੱਲ ਜਾ ਸਕਦੀ ਹੈ। ਹੁਣ ਅਸੀਂ ਇੱਕ ਪਾਸੇ ਜੇ ਵਾਘਾ ਤੋਂ ਹੁਸੈਨੀਵਾਲਾ ਤੱਕ ਦੇਖਦੇ ਹਾਂ ਤੇ ਦੂਸਰੇ ਪਾਸੇ ਅਸੀਂ ਜਮਨਾ ਪਾਰ ਦੇਖਦੇ ਹਾਂ। ਹਿੰਦੂਤਵਾਦੀ ਆਈਡੀਓਲੋਜੀ ਕਿਸ ਲੈਵਲ ਦੇ ਉੱਤੇ ਨਫ਼ਰਤ ਦੇ ਉੱਤੇ ਮਬਨੀ, ਮਾਈਨੋਰਿਟੀਜ਼ ਨੂੰ ਕ੍ਰਸ਼ ਕਰਨ ਦੀ ਲਾਈਨ ਟੋਟਲੀ। ਔਰ ਕੱਲ੍ਹ ਹੀ ਸਾਡੇ ਇੱਕ ਵੀਰ ਨੇ ਸਾਨੂੰ ਇੱਕ ਵੀਡੀਓ ਵੀ ਭੇਜੀ ਹੈ, ਹਾਲਾਂ ਉਹਦੀ ਤੋਗਾੜੀਆ ਦੀ, ਉਹ ਦੱਸ ਰਿਹਾ ਉਹਨਾਂ ਦਾ ਵਿਸ਼ਵ ਹਿੰਦੂ ਪਰਿਸ਼ਦ ਦਾ ਕਿ ਵੀ ਕੀ ਤੁਹਾਡੇ ਨੁਕਤੇ ਨੇ, ਕਿਵੇਂ ਤੁਸੀਂ ਹਿੰਦੂ ਰਾਸ਼ਟਰ ਬਣਾਉਣਾ ਹੈ, ਕਿਵੇਂ ਜਿਹੜਾ ਇਹਨਾਂ ਨੂੰ। ਉਹਨੇ ਕਿਹਾ ਬਸ ਹੁਣ ਔਰ ਉਹਦੇ ਚੋਂ ਮੈਨੂੰ ਫਿਰ ਸਮਝ ਆਇਆ ਕਿ 2 ਬੱਚਿਆਂ ਵਾਲੇ ਪ੍ਰੋਗਰਾਮ ਦਾ ਮਤਲਬ, ਉਹਨੇ ਕਿਹਾ ਜੀ ਅੱਜ ਹਿੰਦੂ ਮੈਜੋਰਿਟੀ 'ਚ ਨੇ, 80% ਨੇ, ਹੁਣ ਅਸੀਂ ਉਹ ਉਪਾਅ ਕਰ ਦਈਏ ਕਿ ਇਹ ਹਮੇਸ਼ਾ ਮੈਜੋਰਿਟੀ 'ਚ ਰਹਿਣ। ਔਰ ਦੂਸਰਾ ਉਹਨਾਂ ਦਾ ਇਹ ਹੈ ਕਿ ਵੀ ਅੱਪਰ ਲੈਵਲ ਤੋਂ ਲਾਲ ਕਿਲੇ ਦੇ ਉੱਤੇ ਸਾਡਾ ਜਿਹੜਾ ਉਹ ਭਗਵਾ ਤਵਾਜਾ ਆ ਜਾਏ ਔਰ ਇਸ ਗੱਲ ਨੂੰ ਕਾਨੂੰਨੀ ਤੌਰ ਤੇ ਕਰ ਦਈਏ ਕਿ ਸਾਰੇ ਮਿਨਿਸਟਰ, ਜੱਜ, ਡੀਸੀ, ਐਸਪੀ ਕਿਤੇ ਵੀ ਉਹ ਹਿੰਦੂ ਹੋਣਗੇ। ਉਹਨੇ ਕਿਹਾ ਇਹੀ ਤਰੀਕਾ ਹੈ ਜਿਹੜਾ ਕਿ ਅਸੀਂ ਹਿੰਦੂਆਂ ਨੂੰ ਸੇਵ ਕਰ ਸਕਦੇ। ਸੋ ਮਤਲਬ ਇਹ ਹੈ ਵੀ ਇੱਕ ਪਾਸੇ ਜੇ ਐਕਸਟ੍ਰੀਮ ਇੱਕ ਵਿਚਾਰਧਾਰਾ ਵਾਲੇ ਟੇਕ ਓਵਰ ਕਰਕੇ ਕੁਛ ਇਸ ਕਿਸਮ ਦੇ ਏਜੰਡੇ ਤੇ ਕੰਮ ਕਰ ਰਹੇ ਨੇ, ਦੂਸਰੇ ਪਾਸੇ ਉਹ ਕਰ ਰਹੇ ਨੇ, ਅਸੀਂ ਵਿਚਕਾਰ ਹਾਂ। ਹੁਣ ਇਹੀ ਸਾਡੀ ਸਟਰੈਂਥ ਵੀ ਹੈ, ਇਹ ਸਾਡੀ। ਔਰ ਮੈਂ ਸਮਝਦਾ ਹਾਂ ਵੀ ਜਦੋਂ ਅਸੀਂ ਬਫਰ ਸਟੇਟ ਖਾਲਿਸਤਾਨ ਦੀ ਗੱਲ ਕਰਦੇ ਹਾਂ ਕਿ ਭਾਈ ਔਰ ਇੰਡੀਆ ਪਾਕਿਸਤਾਨ ਦੋਨੋਂ ਨਿਊਕਲੀਅਰ ਆਰਮਡ, ਉਧਰੋਂ ਚਾਈਨਾ, ਔਰ ਅਸੀਂ ਇਹ ਗੱਲ ਕਰਾਂਗੇ ਕਿ ਕਿਵੇਂ ਚਾਈਨਾ ਦੇ ਨਾਲ ਫਿਰ ਮਈ 2 ਨੂੰ ਉਸੇ ਹੀ ਗਲਵਾਨ ਵੈਲੀ ਦੇ ਵਿੱਚ, ਗਲਵਾਨ ਰਿਵਰ ਹੈ ਜਿਸ ਜ਼ਾਹਰ ਹੈ ਵੈਲੀ ਰਿਵਰ ਦੇ ਨਾਲ ਹੀ ਬਣਦੀ ਹੈ, ਕਿ ਕਿਵੇਂ ਉਹਨਾਂ ਨੇ ਫਿਰ ਕੁੱਟਿਆ। ਸੋ ਇਹਨਾਂ ਹਾਲਾਤਾਂ 'ਚ ਅਸੀਂ ਸਭ ਤੋਂ ਜ਼ਿਆਦਾ ਤਾਕਤ ਰੱਖਦੇ ਹਾਂ ਮੈਨੂਵਰਿੰਗ। ਪਰ ਜੇ ਅਸੀਂ ਆਪਣੇ ਆਪ ਨੂੰ ਹਿੰਦੂ ਤਵੀਆਂ ਜਾਂ ਉਸੇ ਹੀ ਧਿਰ ਦੇ ਨਾਲ, ਇੰਡੀਆ ਦੇ ਨਾਲ ਹੀ ਬੰਨ੍ਹ ਕੇ ਰੱਖਣਾ ਕਿ ਕੋਈ ਸਿੱਖ ਆਵਾਜ਼ ਨਹੀਂ ਹੈ ਜਿਹੜੀ ਇਸ ਸਾਰੇ ਕੰਟੈਕਸਟ ਦੇ ਵਿੱਚ ਸਿੱਖ ਕੇਸ ਪ੍ਰੈਜ਼ੈਂਟ ਕਰੇ ਕਿ ਭਾਈ ਅਸੀਂ ਇੱਕ ਤੀਸਰੀ ਧਿਰ ਹੈ, ਅਸੀਂ ਇਸ ਖਿੱਤੇ ਦੇ ਵਿੱਚ ਅਮਨ ਅਮਾਨ, ਜੇ ਪਰਮਾਨੈਂਟ ਸਟੇਬਿਲਿਟੀ, ਪ੍ਰੋਸਪੈਰਿਟੀ ਔਰ ਦੂਸਰਾ ਹੋਣਾ ਤੇ ਸਿੱਖ ਫੈਕਟਰ ਨੂੰ ਕਾਊਂਟ ਕਰਨਾ ਪਏਗਾ। ਜੇ ਅਸੀਂ ਆਪਣੀ ਆਵਾਜ਼ ਦੇ ਕੇ ਇਹ ਠੀਕ ਹੈ ਕਿ ਭਾਈ ਸਾਡੇ ਕੋਲ ਮੁਲਕ ਨਹੀਂ ਹੈ, ਪਰ ਅਸੀਂ ਬੈਠੇ ਵੀ ਹੋਏ ਹਾਂ 60% ਦੀ ਉਸ ਬਾਰਡਰ ਦੇ ਉੱਤੇ, 150 ਪੌਣੇ 200 ਸਾਲ ਪਹਿਲਾਂ ਅਸੀਂ ਉਹ ਬਾਰਡਰ ਡਰਾ ਕੀਤਾ ਹੋਇਆ ਦੋਨਾਂ ਮੁਲਕਾਂ ਦੇ ਵਿਚਾਲੇ। ਔਰ ਅੱਜ ਵੀ ਜਿਹੜੀ ਡਾਇਸਪੋਰਾ ਸਿੱਖ ਕੌਮ ਔਰ ਦੂਸਰਾ ਸਾਡਾ ਉਹ ਫਾਦਰਲੈਂਡ ਵੀ ਹੈ, ਹੋਮਲੈਂਡ ਵੀ ਹੈ, ਇੱਧਰ ਵੀ ਦਰਿਆਏ ਜਮਨਾ ਤੋਂ ਵਾਘਾ ਤੱਕ, ਔਰ ਦੂਸਰੇ ਪਾਸੇ ਵੀ ਸਾਡਾ ਸਾਰਾ ਹੈਰੀਟੇਜ ਹੈ, ਸਾਡਾ ਮੱਕਾ, ਮਦੀਨਾ, ਨਨਕਾਣਾ ਸਾਹਿਬ, ਕਰਤਾਰਪੁਰ ਸਾਹਿਬ, ਸਾਡਾ ਸਾਰਾ ਹੈਰੀਟੇਜ ਹੈ। ਸੋ ਜਿਹੜੀਆਂ ਡਿਵੈਲਪਮੈਂਟਸ ਤੁਸੀਂ ਅੱਖਾਂ ਬੰਦ ਕਰਕੇ ਬੈਠੇ ਰਹੋ, ਕਬੂਤਰ ਅੱਖਾਂ ਬੰਦ ਕਰੇ ਕਿ ਜੀ ਬਿੱਲੀ ਨੇ ਉਹਨੂੰ ਦੇਖਿਆ ਨਹੀਂ, ਇਵੇਂ ਨਹੀਂ ਹੁੰਦਾ। ਤੁਹਾਨੂੰ ਆਪਣੇ ਹੱਕਾਂ ਲਈ ਵੀ ਖਲੋਣਾ ਪੈਂਦਾ ਹੈ, ਆਪਣੀ ਕੇਸ ਦੀ ਵੀ ਐਡਵੋਕੇਸੀ ਕਰਨੀ ਪੈਂਦੀ ਹੈ। ਔਰ ਉਸ ਦੇ ਲਈ ਹੁਣ ਉੱਥੇ ਤਾਂ ਇੰਨੀ ਤੇਜ਼ੀ ਨਾਲ ਡਿਵੈਲਪਮੈਂਟਸ ਹੋ ਰਹੀਆਂ ਵੀ ਇਹ SCO ਜਿਹੜੀ ਸ਼ੰਘਾਈ ਕੋਆਪਰੇਸ਼ਨ ਗਰੁੱਪ ਦੀ ਹੋਈ ਹੈ, ਹੁਣ ਨੈਕਸਟ ਡੇ ਕੱਲ 40 ਦੇਸ਼ਾਂ ਦੀ ਮੀਟਿੰਗ ਤਾਸ਼ਕੰਦ ਦੇ ਵਿੱਚ ਹੈ, ਜਿੱਥੇ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਵੀ ਸ਼ਾਮਲ ਹੋਣਗੇ ਔਰ ਦੂਸਰੇ ਵੀ, ਅਫਗਾਨਿਸਤਾਨ ਦੇ ਅਸ਼ਰਫ ਗਨੀ ਵੀ। ਔਰ ਇਹ ਸੈਂਟਰਲ ਐਂਡ ਸਾਊਥ ਏਸ਼ੀਆ ਕਨੈਕਟੀਵਿਟੀ, ਹੁਣ ਇੱਕ ਪਾਸੇ ਫਿਕਰ ਹੈ ਰੂਸ ਨੂੰ, ਸੈਂਟਰਲ ਏਸ਼ੀਅਨ ਰਿਪਬਲਿਕਸ ਦਾ ਫਿਕਰ ਹੈ, ਇੱਧਰ ਕਨੈਕਟੀਵਿਟੀ ਦੀ ਗੱਲ ਹੈ। ਇੰਡੀਆ ਸਮਝਦਾ ਵੀ ਉਹਦਾ ਚਾਬਹਾਰ ਪੋਰਟ ਅਫਗਾਨਿਸਤਾਨ ਈਰਾਨ ਕਨੈਕਸ਼ਨ ਬਣਿਆ ਰਹੇ, ਇੱਧਰ ਉਹਦੀ ਇਨਵੈਸਟਮੈਂਟ ਬਣੀ ਰਹੇ। ਸੋ ਇਹਨਾਂ ਸਾਰਿਆਂ 'ਚ ਇੰਡੀਆ ਤਾਂ ਤੁਸੀਂ ਇੰਨੀ ਅਗਰੈਸਿਵ ਉਹ ਲੱਗੇ ਹੋਏ ਨੇ ਔਰ ਉਹਨੂੰ ਡੀਰੇਲ ਵੀ ਕਰ ਰਹੇ ਨੇ, ਜਿੱਥੇ ਉਹਨਾਂ ਨੂੰ ਲੱਗਦਾ ਵੀ ਉਹਨਾਂ ਦਾ ਉਂਗਲ ਅੜ ਸਕਦੀ ਹੈ ਉੱਥੇ ਵੀ ਅੜਾ ਰਹੇ ਨੇ। ਜੇ ਇਸ ਸਾਰੇ 'ਚ ਕੋਈ ਸੁੱਤਾ ਹੋਇਆ ਹੈ ਤੇ ਸਿਰਫ ਮੈਂ ਕਿਸੇ ਵੀ ਸਿੱਖ ਆਗੂ ਦੀ, ਕਿਸੇ ਐਕਟਿਵਿਸਟ ਦੀ, ਕਿਸੇ ਤਨਜ਼ੀਮ ਦੀ ਇਸ ਦੇ ਉੱਤੇ ਤੁਸੀਂ ਸੋਸ਼ਲ ਮੀਡੀਆ ਤੇ ਚਲੇ ਜਾਓ, ਦੂਸਰੇ ਤੇ ਚਲੇ ਜਾਓ, ਆਪਣੇ ਹੀ ਲੱਗੇ ਹੋਏ ਨੇ ਇੱਕ ਦੂਜੇ ਦੇ ਸਿਰ ਸਵਾਹ ਪਾਉਣ। ਸੋ ਇਵੇਂ ਜੇ ਸਰ ਕਪੂਰ ਸਿੰਘ ਦੇ ਇਹ ਲਫ਼ਜ਼ ਨੇ ਕਿ ਜਿਹੜੀਆਂ ਕੌਮਾਂ ਸਮੇਂ ਦੇ ਹਾਣ ਦੀਆਂ ਨਹੀਂ ਹੁੰਦੀਆਂ, ਫਿਰ ਸਮਾਂ ਇਹ ਨਹੀਂ ਦੇਖਦਾ ਵੀ ਤੁਸੀਂ ਬੜੇ ਨੋਬਲ ਹੋ, ਤੁਹਾਡੇ ਬੜੇ ਨੋਬਲ ਆਈਡੀਅਲ ਨੇ। ਇਹ ਕੋਈ ਇਕੱਲੀ ਨੋਬਿਲਿਟੀ
ਜਿਹੜੀ ਹੈ ਉਹ ਤੁਹਾਨੂੰ ਹੈਵਨ 'ਚ ਨਹੀਂ ਪਹੁੰਚਾ ਦਿੰਦੀ ਜਦੋਂ ਤੱਕ ਤੁਸੀਂ ਉਸ ਸਾਰੀ ਸਿਚੁਏਸ਼ਨ ਦੇ ਵਿੱਚ ਐਸਰਟ ਨਹੀਂ ਕਰਦੇ ਔਰ ਆਪਣੀ ਗੱਲ ਨੂੰ ਜਿਹੜੀ ਹੈ ਉਹ ਆਰਟੀਕੂਲੇਟ ਕਰਕੇ ਆਪਣੇ ਹੱਕਾਂ ਲਈ ਨਹੀਂ ਖਲੋਂਦੇ। ਤੇ ਜਿਹੜੀਆਂ ਕੌਮਾਂ ਫਿਰ ਸਮੇਂ ਦੇ ਹਾਣ ਦੀਆਂ ਨਹੀਂ ਹੁੰਦੀਆਂ ਉਹ ਰੁੜ ਜਾਂਦੀਆਂ ਨੇ ਇਤਿਹਾਸ ਦੇ ਕੱਟੇ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸਾਥ ਲੈਣੇ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ। ਟੀਵੀ 84 ਦੀ ਵੱਧ ਤੋਂ ਵੱਧ ਮਾਈਕ ਸਹਾਇਤਾ ਕਰੋ। ਤੁਸੀਂ ਆਪਣੀ ਮਾਈਕ ਸਹਾਇਤਾ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਅੱਤਲ ਐਂਡ ਬ੍ਰੇਕ ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੇ ਸਾਰੇ ਸੰਸਾਰ ਭਰ ਦੇ ਪੰਜਾਬੀਆਂ ਤੇ ਸਿੱਖ ਭਾਈਚਾਰੇ ਨੂੰ ਬੇਨਤੀ ਹੈ, ਤੁਸੀਂ ਜਲਦੀ ਅੱਜ ਹੀ ਆਪਣੇ ਪੰਜਾਬ ਦੇ ਲਈ the non-governmental ਪੰਜਾਬ ਇੰਡੀਪੈਂਡੈਂਸ ਰੈਫਰੈਂਡਮ ਦੀਆਂ ਵੋਟਾਂ ਰਜਿਸਟਰ ਕਰਵਾਓ। 15 ਅਗਸਤ 2021 15 ਅਗਸਤ 2021 ਨੂੰ ਇਹ ਵੋਟਾਂ ਇੰਗਲੈਂਡ ਤੋਂ ਸਟਾਰਟ ਹੋਣਗੀਆਂ। ਪਹਿਲੀ ਪੋਲਿੰਗ ਸੈਂਟਰ, ਪਹਿਲੀ ਵੋਟ ਇੰਗਲੈਂਡ ਤੋਂ ਹੋਗੀ। ਜਲਦੀ ਵੋਟਾਂ ਰਜਿਸਟਰ ਕਰਵਾਓ। ਥੈਂਕ ਯੂ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ। ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੌਇਸਿਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084। ਅਗੇਨ 410 204 2084। ਵਿਊਅਰਸ, ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ, ਹੁਣ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ ਭਾਰਤ ਤੇ ਚੀਨ ਦੇ ਹਵਾਲੇ ਨਾਲ। ਜਿਸ ਤਰ੍ਹਾਂ ਕਿ ਬਿਜ਼ਨਸ ਸਟੈਂਡਰਡ ਮੈਗਜ਼ੀਨ ਵਿੱਚ ਛਪੇ ਇੱਕ ਆਰਟੀਕਲ ਅਨੁਸਾਰ 2 ਮਈ ਨੂੰ ਗਲਵਾਨ ਵੈਲੀ ਵਿੱਚ ਚੀਨ ਤੇ ਭਾਰਤ ਦੇ ਫੌਜੀਆਂ ਵਿਚਕਾਰ ਇੱਕ ਹੋਰ ਝੜਪ ਹੋਈ। ਸੋ ਚੀਨ ਨੇ ਉਸ ਇਲਾਕੇ ਤੇ ਮੁੜ ਕਬਜ਼ਾ ਕਰ ਲਿਆ ਜਿਹੜਾ ਫਰਵਰੀ ਵਿੱਚ ਹੋਏ ਭਾਰਤ ਨਾਲ ਸਮਝੌਤੇ ਤਹਿਤ ਉਸ ਨੂੰ ਖਾਲੀ ਕੀਤਾ ਗਿਆ ਸੀ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਕੀ ਵਿਚਾਰਾਂ ਨੇ ਇਸ ਮੁੱਦੇ ਬਾਰੇ? ਦੇਖੋ, ਅਸੀਂ ਕੋਈ ਵੀ ਜਿਹੜੀ ਖਬਰ ਜਾਂ ਟੌਪਿਕ ਡਿਸਕਸ ਕਰਦੇ ਹਾਂ, ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਉਹ ਇੱਕ ਸੋਲਿਡ ਸੋਰਸ ਨਾਲ ਜੁੜਿਆ ਹੋਏ। ਮੋਸਟਲੀ ਕੋਸ਼ਿਸ਼ ਹਮੇਸ਼ਾ ਮੇਰੀ ਹੁੰਦੀ ਹੈ ਵੀ 2 ਇੰਡੀਪੈਂਡੈਂਟ ਸੋਰਸ ਹੋਣ, ਲੇਕਿਨ ਕਈ ਵਾਰ ਇੱਕੋ ਹੀ ਸੋਰਸ ਇੰਨਾ ਅਹਿਮ ਜਾਂ ਇੰਪੋਰਟੈਂਟ ਹੁੰਦਾ ਹੈ ਜਾਂ ਕ੍ਰੈਡੀਬਲ ਹੁੰਦਾ ਹੈ ਕਿ ਤੁਸੀਂ ਉਸ ਨੂੰ ਡਿਨਾਈ ਕਰਨ ਵਾਲੇ ਭਾਵੇਂ ਕਿੰਨੇ ਲੋਕ ਨੇ, ਉਹਨਾਂ ਨੂੰ ਤੁਸੀਂ ਪਾਸੇ ਰੱਖ ਕੇ ਉਸ 'ਤੇ ਯਕੀਨ ਕਰਦੇ ਹੋ। ਇਸੇ ਤਰ੍ਹਾਂ ਬਿਜ਼ਨਸ ਸਟੈਂਡਰਡ ਇੱਕ ਬੜੀ ਪ੍ਰੈਸਟੀਜੀਅਸ ਪਬਲੀਕੇਸ਼ਨ ਹੈ ਔਰ ਉਸ ਦੇ ਜਿਹੜੇ ਕਾਲਮਨਿਸਟ ਵੀ ਨੇ ਔਰ ਇਹ ਸਟ੍ਰੈਟੇਜਿਕ ਅਫੇਅਰ ਐਡੀਟਰ ਨੇ। ਕਾਲਮਨਿਸਟ ਹੀ ਨਹੀਂ ਇਕੱਲੇ, ਸਟ੍ਰੈਟੇਜਿਕ ਅਫੇਅਰਸ ਐਡੀਟਰ ਉਹ ਕਰਨਲ ਅਜੇ ਸ਼ੁਕਲਾ। ਔਰ ਅੱਜ ਜਿਹੜੀ ਉਹਨਾਂ ਦੀ ਲਿਖਤ 24 ਘੰਟੇ ਪਹਿਲਾਂ ਜਿਹੜੀ ਉਸ ਦੇ ਵਿੱਚ ਬਿਜ਼ਨਸ ਸਟੈਂਡਰਡ ਛਪੀ, ਜਿਹਨੇ 4 ਚਫੇਰੇ ਜਿਹੜਾ ਇੱਕ ਕਿਸਮ ਦੀ ਅੱਗ ਲਾ ਦਿੱਤੀ ਹੈ। ਕਿਉਂਕਿ ਇੰਡੀਅਨ ਮੀਡੀਆ ਤਾਂ ਗੋਦੀ ਮੀਡੀਆ ਤਾਂ ਹੈ ਹੀ ਹੈ, ਉਹਨੇ ਤਾਂ ਆਪਣੇ ਮਾਲਕਾਂ ਦੀ ਟਿਊਨ ਦੇ ਉੱਤੇ ਹੀ ਨੱਚਣਾ। ਲੇਕਿਨ ਈਵਨ ਇਸ
ਆਰਟੀਕਲ ਜਾਂ ਰਾਈਟ ਅਪ ਤੋਂ ਬਾਅਦ ਇੰਨਾ ਕੁਇਕ ਰਿਐਕਸ਼ਨ ਗੁੱਸੇ 'ਚ ਭਰੀ ਭਾਰਤੀ ਫੌਜੀ ਰਜੀਮ ਨੇ ਕੀਤਾ, ਉਸ ਤੋਂ ਅੰਦਾਜ਼ਾ ਹੁੰਦਾ ਹੈ, ਜਿਵੇਂ ਇੱਕ ਪਪੂਲਰ ਕੋਟ ਕੀਤਾ ਜਾਂਦਾ ਹੈ ਕਿ ਵੀ ਜਦੋਂ ਰੀਬਟਲ ਬਹੁਤ ਸਟਰੋਂਗ ਹੋਏ ਉਦੋਂ ਸਮਝੋ ਵੀ ਖਬਰ ਸੱਚੀ ਹੈ। ਔਰ ਇਹ ਖਬਰ ਜਿਹੜਾ ਓਰੀਜਨਲ ਮੈਂ ਉਹਨਾਂ ਦੇ ਵੈਬਸਾਈਟ ਤੋਂ ਜੇ ਦੇਖਾਂ ਤੇ ਇਹ ਖਬਰ ਹੈ ਕਿ ਕਨਫਰੰਟੇਸ਼ਨ ਬਿਟਵੀਨ ਚਾਈਨਾ ਇੰਡੀਆ with PLA troops back in ਈਸਟਰਨ ਲੱਦਾਖ, ਕਿ ਹੁਣ ਈਸਟਰਨ ਲੱਦਾਖ ਅਸੀਂ ਜੇ ਗਲਵਾਨ ਵੈਲੀ ਯਾਦ ਕਰੀਏ ਜੂਨ 2020 15-16 ਜੂਨ, ਔਰ ਉਹ ਝੜਪ ਜਿਹਦੇ 'ਚ 20 ਭਾਰਤੀ ਸੋਲਜਰ ਮਾਰੇ ਗਏ, 10 ਦੇ ਕਰੀਬ ਜਿਹੜੇ ਨੇ ਉਹ ਪ੍ਰਿਜ਼ਨਰ ਆਫ ਵਾਰ ਬਣੇ ਜਾਂ ਹੌਸਟੇਜ ਬਣੇ, ਜਿਨ੍ਹਾਂ ਦੇ ਵਿੱਚ ਕਰਨਲ, ਮੇਜਰ, ਕੈਪਟਨ ਲੈਵਲ ਦੇ ਸੀਨੀਅਰ ਆਫੀਸ਼ੀਅਲ ਜਿਹੜੇ ਉਹਨਾਂ ਨੇ ਆਲਮੋਸਟ 72 ਘੰਟੇ ਬਾਅਦ ਵਾਪਸ ਕੀਤੇ। ਔਰ ਚਾਈਨਾ ਨੇ ਵੀ ਆਪਣੇ 2 ਜਾਂ 3 ਡੈਥਸ ਮੰਨੀਆਂ, 1-2 ਨੂੰ ਤਾਂ ਉਹਨਾਂ ਨੇ ਜਿਹੜੀ 100th ਈਅਰ ਉਹਨਾਂ ਨੇ ਕਮਿਊਨਿਸਟ ਪਾਰਟੀ ਦੀ ਫਾਊਂਡਿੰਗ ਸੈਲੀਬ੍ਰੇਸ਼ਨ ਕੀਤੀ, ਉਹਦੇ 'ਚ ਉਹਨਾਂ ਨੂੰ ਆਨਰ ਕੀਤਾ। ਹੁਣ ਉਸ ਤੋਂ ਬਾਅਦ ਅਸੀਂ ਦੇਖਦੇ ਹਾਂ ਕਿ ਵੀ ਇਹ ਜਿਹੜੀ ਗਲਵਾਨ ਵੈਲੀ ਦੇ ਵਿੱਚ ਹੁੰਦਾ ਹੈ ਈਸਟਰਨ ਲੱਦਾਖ, ਔਰ ਇਹ ਸਾਰਾ ਉਸ ਪੈਂਗੋਂਗ ਸੋ ਲੇਕ ਵਾਲੇ ਏਰੀਆ ਨਾਲ ਜੁੜਿਆ ਹੋਇਆ। ਬਾਕੀ ਪੋਜੀਸ਼ਨਾਂ ਜਿਹੜੀਆਂ ਇਸ ਪੀਰੀਅਡ 'ਚ ਚਾਈਨਾ ਨੇ ਅੱਗੋਂ ਆਕੂਪਾਈ ਕੀਤੀਆਂ ਉਹ ਡੈਪਸੋਂਗ ਲੇਕ ਹੋਏ ਔਰ ਦੂਸਰੇ ਏਰੀਏ ਹੋਣ ਡੈਮਚੁਕ, ਉਹਦੇ ਤੋਂ ਤਾਂ ਚਾਈਨਾ ਨੇ ਜਿਹੜਾ ਉਹ ਕਦੇ ਵੀ ਉਹਦੇ ਬਾਰੇ ਤਾਂ ਗੱਲਬਾਤ ਹੀ ਨਹੀਂ ਉਹ ਕਰਨ ਨੂੰ ਤਿਆਰ। ਪਰ ਇਸ ਮੁੱਦੇ ਤੇ ਡੀ-ਐਸਕੇਲੇਸ਼ਨ ਦੇ ਲਈ ਜਾਂ ਜਿਹੜੀ ਹੈ ਆਪਸ ਦੇ ਵਿੱਚ ਘਟ ਜਾਏ ਜਿਹੜੀ ਕੁੜਤਣ ਹੈ, ਚਾਈਨਾ ਨੇ ਫੈਬਰੂਰੀ ਇਸ ਸਾਲ 'ਚ 2021 'ਚ ਉਹਨਾਂ ਨੇ ਕਿਹਾ ਸੀ ਵੀ ਠੀਕ ਹੈ ਤੁਸੀਂ ਇੱਥੇ ਚਲੇ ਜਾਓ, ਅਸੀਂ ਇੱਥੇ ਚਲੇ ਜਾਂਦੇ ਹਾਂ। ਔਰ ਉਹਨਾਂ ਨੇ 3 ਕਿਲੋਮੀਟਰ ਦਾ ਡਿਸਐਂਗੇਜਮੈਂਟ ਏਰੀਆ ਇਹਨਾਂ ਦੇ ਵਿਚਾਲੇ ਰੱਖਿਆ ਸੀ। ਔਰ ਇਹ ਉਹੀ ਹੈ ਮਾਊਂਟੇਨ ਜਿਹਦੇ 'ਚ ਕੈਲਾਸ਼ ਰੇਂਜ ਪੋਜੀਸ਼ਨ ਜਿਹਨੂੰ ਕਿਹਾ ਜਾਂਦਾ ਹੈ। ਔਰ ਇਹ ਬਲੈਕ ਟੌਪ ਐਂਡ ਹੈਲਮਟ, ਇਹ ਪੈਂਗੋਂਗ ਸੋ ਲੇਕ, ਸੋ ਚਾਈਨੀਜ਼ ਲੋਕਲ ਡਾਇਲੈਕਟ 'ਚ ਲੇਕ ਨੂੰ ਹੀ ਕਹਿੰਦੇ ਨੇ, ਪੈਂਗੋਂਗ ਸੋ ਕਹਿੰਦੇ ਨੇ। ਹੁਣ ਇਹ ਜਿਹੜੀ ਖਬਰ ਇਹ ਕਰਨਲ ਹੈ ਖੁਦ ਫੌਜ ਦਾ ਰਿਟਾਇਰ ਅਜੇ ਸ਼ੁਕਲਾ, ਜਿਹੜੀ ਉਹਨਾਂ ਨੇ ਬ੍ਰੇਕ ਕੀਤੀ ਹੈ। ਔਰ ਉਹਨਾਂ ਨੇ ਕਿਹਾ ਕਿ ਆਫਟਰ ਏ ਵਿੰਟਰ ਲਲ ਚਾਈਨੀਜ਼ ਟਰੂਪਸ ਹੈਵ ਅਗੇਨ ਕ੍ਰਾਸ ਦਾ ਲਾਈਨ ਆਫ ਐਕਚੁਅਲ ਕੰਟਰੋਲ ਇਨ ਈਸਟਰਨ ਲੱਦਾਖ ਐਟ ਸੈਵਰਲ ਪਲੇਸਿਸ, ਕਿ ਇਹ ਕਦੋਂ ਹੋਇਆ 2 ਮਈ ਨੂੰ, ਜਸਟ 2 ਮਹੀਨੇ ਪਹਿਲਾਂ, ਜਿਹੜਾ ਆਲਮੋਸਟ ਜੁਲਾਈ ਅੱਧ 'ਚ 1.5 ਮਹੀਨਾ ਪਹਿਲਾਂ, ਕਿ ਜਿੱਥੋਂ ਚੀਨ ਨੇ ਫੈਬਰੂਰੀ ਦੇ ਵਿੱਚ ਡੀ-ਐਸਕੇਲੇਸ਼ਨ ਦੇ ਨਾਂ ਥੱਲੇ ਕਿੰਨੀਆਂ 11-12 ਮੀਟਿੰਗਸ ਇਹਨਾਂ ਦੀਆਂ ਹੋਈਆਂ ਕਮਾਂਡ ਅਫਸਰ ਦੀਆਂ, ਉਹਨਾਂ ਨੇ ਕਿਹਾ ਜੀ ਠੀਕ ਹੈ ਇੱਥੇ ਆ 3 ਕਿਲੋਮੀਟਰ ਦੀ ਡਿਸਐਂਗੇਜਮੈਂਟ ਹੈ। ਉਸੇ ਹੀ ਥਾਂ ਤੇ ਉਸੇ ਹੀ ਗਲਵਾਨ ਵੈਲੀ ਜਿਹੜੀ ਗਲਵਾਨ ਰਿਵਰ ਦੇ ਕੰਢੇ ਹੈ, 2 ਮਈ ਨੂੰ ਚਾਈਨਾ ਦੀਆਂ ਫੋਰਸਿਸ ਡਿਫਰੈਂਟ ਥਾਵਾਂ ਤੋਂ ਆ ਕੇ ਉਹਨਾਂ ਨੇ ਉਹ ਜਿਹੜੀਆਂ ਟੌਪ ਰੇਂਜਸ ਨੇ ਕੈਲਾਸ਼ ਰੇਂਜ ਦੇ ਉੱਤੇ ਬਲੈਕ ਟੌਪ ਔਰ ਹੈਲਮਟ, ਉਹਨਾਂ ਨੇ ਆਕੂਪਾਈ ਕੀਤਾ। After a winter lull, Chinese troops have again crossed the line of actual control in eastern Ladakh at several places, government sources say, and there has been at least one clash between the two sides. The altercation took place on the Galwan River, close to where Indian soldiers were killed on June 15 last year. और आज ही कर्नल अजय शुक्ला ਦਾ ਕਰਨ ਥਾਪਰ ਜਿਹੜਾ ਬਹੁਤ ਪਪੂਲਰ ਇੰਟਰਨੈਸ਼ਨਲ ਫੇਮ ਦਾ ਐਂਕਰ ਹੈ, ਉਹਦੇ ਨਾਲ ਇੰਟਰਵਿਊ ਵੀ ਆਇਆ ਔਰ ਉਹਦੇ 'ਚ ਉਹਨਾਂ ਨੇ ਅੱਗੋਂ ਹੋਰ ਵੇਰਵੇ ਦਿੱਤੇ, ਕਿਉਂਕਿ ਇੱਕਦਮ ਜਦੋਂ ਇਹ ਆਰਟੀਕਲ ਆਂਦਾ ਹੈ ਤੇ ਆਰਮੀ ਕਹਿੰਦੀ ਹੈ ਵੀ ਬਿਲਕੁਲ ਇਹ ਮਿਸ ਇਨਫੋਰਮੇਸ਼ਨ ਹੈ, ਇਹ ਉਹ ਹੈ, ਉਹ ਉਹਨਾਂ ਨੇ ਬਿਲਕੁਲ ਡਿਨਾਈ ਕੀਤਾ। ਔਰ ਉਹਨੇ ਕਰਨਲ ਅਜੇ ਸ਼ੁਕਲਾ ਨੇ ਕਿਹਾ ਕਿ ਬਈ ਆਈ ਸਟੈਂਡ ਬਾਈ ਮਾਈ ਸਟੋਰੀ, ਕ੍ਰੈਡੀਬਲ ਸੋਰਸਿਸ। ਹਾਲਾਂ ਉਹਨੇ ਕਿਹਾ ਵੀ ਜਿਹੜਾ ਕਲੈਸ਼ ਹੋਇਆ 2 ਮਈ ਨੂੰ ਉਹਦੇ 'ਚ ਕੀ ਕੈਜੂਅਲਟੀਜ਼ ਨੇ, ਇਧਰੋਂ ਕੀ ਨੇ, ਉਹਨਾਂ ਦਾ ਪਤਾ ਨਹੀਂ ਹੈ। ਉਹਨਾਂ ਨੇ ਕਿਹਾ ਵੀ ਇਹਦੇ ਬਾਰੇ ਮੈਂ ਸ਼ੋਰ ਨਹੀਂ ਹੈ, ਲੇਕਿਨ ਸਰਟਨਲੀ ਉਹਨਾਂ ਨੇ ਆਕੂਪਾਈ ਕੀਤਾ ਔਰ ਈਵਨ ਉਹਨਾਂ ਨੇ ਆਲਮੋਸਟ 2 ਫੁੱਲ ਫਲੈਜਡ ਬ੍ਰਿਗੇਡਸ ਉੱਥੇ ਲੈ ਆਂਦੀਆਂ ਜਿਹੜੀਆਂ ਫਰੰਟ ਲਾਈਨਸ ਦੇ ਉੱਤੇ। ਔਰ S-40 ਮਿਸਲ ਸਿਸਟਮ ਜਿਹੜਾ ਅਜੇ ਇੰਡੀਆ ਲੱਭ ਰਿਹਾ ਰਸ਼ੀਆ ਤੋਂ, ਚਾਈਨਾ ਦੇ, ਉਹ ਵੀ ਉਹਨਾਂ ਨੇ ਇੰਸਟਾਲ ਕੀਤਾ। ਔਰ ਉਹਨਾਂ ਨੇ ਕਿਹਾ ਵੀ ਉਹਨਾਂ ਦੀ ਤਾਂ ਕਨੈਕਟੀਵਿਟੀ ਇੰਨੀ ਈਜ਼ੀ ਹੈ ਕਿ ਵੀ ਉਹਨਾਂ ਨੇ ਰੋਡਸ ਦੂਸਰਾ ਇਨਫਰਾਸਟ੍ਰਕਚਰ ਬਣਾਇਆ, ਜਿਹੜੇ ਪਾਸਿਓਂ ਮਰਜ਼ੀ ਉਹ ਆਣ ਔਰ ਜਿੱਧਰੋਂ ਮਰਜ਼ੀ ਜਾਣ। ਉਹਨਾਂ ਨੇ ਕਿਹਾ ਵੀ ਆਲਰੇਡੀ ਜਿਹੜਾ ਫੈਬਰੂਰੀ ਦੇ ਵਿੱਚ ਐਗਰੀਮੈਂਟ ਹੋਇਆ ਸੀ ਉਹਦੇ 'ਚ 3 ਕਿਲੋਮੀਟਰ ਏਰੀਆ ਨੂੰ 2 ਹਿੱਸਿਆਂ 'ਚ ਵੰਡਿਆ ਗਿਆ ਸੀ। ਇੱਕ ਥਾਂ ਤੇ ਮੈਕਸਿਮਮ 30 ਸੋਲਜਰ ਰੁਕ ਸਕਦੇ ਸੀ, ਇੱਕ ਤੇ 50 ਜਿਹੜੇ ਨੇ ਉਹ ਰੁਕ ਸਕਦੇ ਸੀ। ਪਰ ਇਹ ਜਿਹੜੀ
ਇਸ ਲੈਵਲ ਦੇ ਉੱਤੇ ਝੜਪ ਹੋਈ ਹੈ, ਇਹਦਾ ਮਤਲਬ ਇਹ ਹੈ ਵੀ ਚਾਈਨਾ ਨੇ ਅਗੇਨ ਇੰਡੀਆ ਨੂੰ ਇਹ ਮੈਸੇਜ ਦੇ ਦਿੱਤਾ ਹੈ, ਪੋਜੀਸ਼ਨਸ ਉਹਨਾਂ ਨੇ ਆਕੂਪਾਈ ਕਰ ਲਈਆਂ ਜੋ ਵੀ ਸੀ। ਇਹ ਤਾਂ ਉਹ ਜਿਵੇਂ ਉਹੀ ਕਹਾਵਤ ਹੁੰਦੀ ਹੈ ਵੀ ਉਹ ਫਿਰੇ ਨੱਥ ਕਢਾਉਣ ਨੂੰ, ਨਹੀਂ ਉਹ ਕਹੇ ਨੱਥ ਕਢਾਉਣ ਨੂੰ, ਉਹ ਫਿਰੇ ਨੱਕ ਵਢਾਉਣ ਨੂੰ, ਕਿ ਬਈ ਇਹਨਾਂ ਨੂੰ ਤਾਂ ਸੀ ਕਿ ਜੀ ਉਹ ਗੱਲਬਾਤ ਕਿਉਂ ਨਹੀਂ ਸ਼ੁਰੂ ਕਰਦੇ, ਤੁਸੀਂ ਦੂਸਰੇ ਸੈਕਟਰਸ ਤੋਂ ਵੀ ਪਿੱਛੇ ਹਟੋ, ਪੈਂਗੋਂਗ ਉਹਨਾਂ ਨੇ ਕਿਹਾ ਆ ਚੱਕੋ ਵਾਪਸ। ਔਰ ਇਹ ਗੱਲ ਕਿਸ ਲੈਵਲ ਦੀ ਸੀਰੀਅਸਨੈਸ ਤੱਕ ਗਈ ਕਿ ਅੱਜ ਕਾਂਗਰਸ, ਕਿਉਂਕਿ ਪਾਰਲੀਮੈਂਟ ਸੈਸ਼ਨ ਸ਼ੁਰੂ ਹੋ ਗਿਆ ਔਰ ਉਹਦੇ 'ਚ ਉਹਨਾਂ ਨੇ ਡਿਫੈਂਸ ਪੈਨਲ ਦੀ ਮੀਟਿੰਗ ਹੋਣੀ ਸੀ, ਜਿਹਦੇ 'ਚ ਰਾਹੁਲ ਗਾਂਧੀ ਔਰ ਦੂਸਰਾ ਉਹ ਵੀ ਉਹਦਾ MP ਹੈ, ਉਹ ਵੀ ਉਹਦਾ ਡਿਫੈਂਸ ਪੈਨਲ ਦਾ ਮੈਂਬਰ ਵੀ ਹੈ। ਲੇਕਿਨ ਇੰਨੀ ਕੁ ਘਬਰਾਈ ਹੋਈ ਹੈ ਮੋਦੀ ਹਕੂਮਤ, ਜਿਵੇਂ ਜੂਨ 2020 'ਚ ਜਦੋਂ ਇਹਨਾਂ ਦੀ ਟੈਰੀਟਰੀ ਜਿਹੜੀ ਇੱਕ ਅੰਦਾਜ਼ੇ ਮੁਤਾਬਕ 1000 ਸਕੁਅਰ ਕਿਲੋਮੀਟਰ ਤੋਂ ਜ਼ਿਆਦਾ ਚੀਨ ਨੇ ਲਈ ਹੋਈ ਹੈ, ਤੇ ਮੋਦੀ ਨੇ ਬਿਲਕੁਲ ਇਹ ਕਿਹਾ कि जी ना कोई आया ना कोई गया ना कोई घुसा ना हमने कोई छोड़ा ना उन्होंने कुछ लिया। और ये आज जो कर्नल अजय शुक्ला कह रहा से, उन्होंने कहा जी इस बयान तो वधिया होर की बयान हो सकता सी, चीन तो उसे नूं ही पैरट की बोली नूं कहंदे जी सुन लो इंडिया की गल कि बई है ही कुछ नहीं। उन्हें कहा भी जी है ही कुछ नहीं तो गलबात तुसीं काहदी कीती है जां तुसीं किहड़ी मंग करदे हो जी चाइना डी-एस्केलेट करे, क्योंकि उन्होंने तो कोई टैरीटरी ली ही नहीं है तुहाडे कहण मुताबक। और हुण दी सिचुएशन कुछ नहीं बदली है कि बजाए इस दे कि इंडिया हिम्मत करके कहंदा है भी उन्होंने तो जिहड़ी फैबरवरी च एग्रीमेंट कीता उन्होंने भी वायलेट कर दिता है डी-एस्केलेशन दे लई। और नाल दी नाल आर्मी ने कहा बिल्कुल झूठी खबर है, उन्होंने कहा भी आही तो चाइनीज़ चाहुंदे ने भी उन्होंने ऐसा लिया के फसा दिता है कि ये जुत्तियां खा के भी ये कहणगे कि नहीं 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 असी तो सेब खाधे असी काहनूं जुत्तियां खाधियां। और ये जदों अज उन्होंने इस डिफेंस पैनल की मीट रखी तो वो एजेंडे दे उत्ते सी रिव्यू ऑफ द वर्किंग ऑफ कंटेनमेंट बोर्ड्स, और राहुल गांधी और कांग्रेस ने बायकॉट किया। और खबर है राहुल कांग्रेस MPs लीव डिफेंस पैनल मीट सीक डिस्कशन ऑन LAC अफगानिस्तान पाकिस्तान। उन्होंने कहा कि भाई ये राहुल गांधी ने ये ट्वीट करके भी कहा कि ये भी हो की रहा लाइन ऑफ एक्चुअल। नाल दी नाल उन्हें अजय शुक्ले का जिहड़ा आर्टिकल है उसका लिंक भी ट्वीट किया। उन्होंने कहा डोंट वेस्ट आवर टाइम डिस्कसिंग कैंटोनमेंट बोर्ड्स, वी वांट ए ब्रीफिंग ऑन द सिक्योरिटी इशूज़। कि भी उधर तुसी LAC दे उत्ते तुहाडी जिहड़ा वो तुसी जुत्तियां खा रहे हो, अफगानिस्तान तुहाडी जिहड़ी है बिल्कुल पॉलिसी फेल हुई है, वो एक डेंजर है। बजाए तुसी इहदी गल करन दे तुसी कैंटोनमेंट बोर्ड्स की गल कर रहे हो। हालांकि जिहड़ा BJP दे जिहड़े ट्रॉलर एज यूजुअल हुंदे ने उन्होंने अपना प्रोपेगेंडा शुरू करता है राहुल गांधी के खिलाफ कि जी सिक्योरिटी इशू ही इज़ ट्राइंग टू डिस्ट्रॉय सेंसिटिविटी ऑफ द इशू दिस दैट। लेकिन मैं समझदा भी ये क्वाइट ए क्रेडिबल स्टोरी है और ये दसदा है कि भी ये चीन का स्टाइल भी है। चाइना क्लेम नहीं करता, वो अपने एक्शनस राही दसदा है। इन्हों इंडिया को उन्होंने मैसेज भी दिता, क्योंकि फैबरवरी की उस डी-एस्केलेशन तो बाद जो चाइना ने कहा भी ठीक है इत्थे असी इस पोजीशन ते चले जाने 3 किलोमीटर का जिहड़ा इसनूं तुसीं डिसएंगेजमेंट जोन का उन्होंने नाम दिता, इत्थे रहो। पर इस तो बाद इंडिया किवें भुड़किया, अगेन क्वाड की गल, अगेन तिब्बत के दलाई लामे नूं जन्मदिन की बधाई भी दी और अपनी सॉलीडैरिटी भी दिखाई। तो चीन ने कहा भी आ लो काका तुहानूं असीं फिर एक चूरन दिंदे और कह के उत्थे बैठ गए ने। नाल ही उन्होंने अपना मिसल सिस्टम खड़ा कर लिया। उधरों वो SCO और दूसरिया मीटिंग दे विच भी चाइना जिहड़ा है तालिबान दे नाल उन्होंने, हालां तालिबान ने जिवें मैं कहा कि उन्होंने कहा जी असी बिल्कुल कोई सिंह क्यांग और दूसरे दे नहीं, पर चीन ने बड़ी क्लीयरली अज तालिबान नूं भी कहा कि बई कम आउट क्लीयरली कि कोई तुहाडा टैररिज्म नाल जां दूजे नाल कोई वाह ना होए। सो चाइना असर्ट कर रहा है इस वेले अफगानिस्तान के मुद्दे ते भी की प्लेयर चाइना है, उस खिते च भी है। और बेशक इधर असी तो क्यूबा के हवाले नाल देखते हैं कि अमरीकन प्रेजिडेंट बाइडन ने अपनी सपोर्ट जिहड़े प्रोटेस्ट हो रहे हैं उन्होंने कहा जी वी सपोर्ट द प्रोटेस्टर्स। और इहदे ते भी चाइना ने वार्न किया अमरीका नूं, क्योंकि क्यूबा भी वन बेल्ट वन रोड इनिशिएटिव का हिस्सा है। और ये जिहड़ी डीस्टैबिलाइजेशन प्रोसैस चल रही है, हेती दे विच असीं देखिआ उत्थे तो हुण लुੱਟ मार दूजा तीजा चल रहा है,
ਉਹਨਾਂ ਦੇ ਪ੍ਰੈਜ਼ੀਡੈਂਟ ਦੀ ਅਸੈਸੀਨੇਸ਼ਨ। ਸੋ ਜ਼ਾਹਰ ਹੈ ਕਿ ਇਹ ਜਿਹੜੀ ਅਮਰੀਕਾ ਚਾਈਨਾ ਚੱਲ ਰਿਹਾ ਹੈ ਜੋ ਵੀ ਕ੍ਰਾਈਸਿਸ, ਇਹ ਵੀ ਉਹਦੀ ਦੇਣ ਹੈ। ਹੇਤੀ ਵੀ, ਕਿਊਬਾ ਵੀ, ਪਰ ਉਸ ਖਿੱਤੇ ਦੇ ਵਿੱਚ ਚਾਈਨਾ ਜਿਹੜਾ ਹੈ ਉਹ ਸਮਾਰਟਲੀ ਪਲੇ ਵੀ ਕਰ ਰਿਹਾ ਹੈ। ਔਰ ਇੰਡੀਆ, ਮੈਨੂੰ ਨਹੀਂ ਲੱਗਦਾ ਵੀ ਇਹ ਕਿੱਥੇ ਜਾ ਕੇ ਐਂਡ ਹੋਣਗੇ। ਜਿਸ ਕਿਸਮ ਦੀ ਇਹਨਾਂ ਨੇ ਆਪਣੀ ਪਾਲਿਸੀ ਲਈ ਹੈ ਉਹ ਲੂਜ਼ਿੰਗ ਹੈ। ਔਰ ਭਾਰਤ ਦੇ ਲੋਕਾਂ ਨੂੰ, ਜਿਹਨੂੰ ਅਮਰੀਕਨ ਨੂੰ ਐਕਸਪ੍ਰੈਸ਼ਨ ਹੁੰਦੀ ਹੈ, ਦੇ ਹੈਵ ਬ੍ਰੌਟ ਦ ਇੰਡੀਅਨ ਪੀਪਲ ਇਨ ਦਾ ਹਾਰਮਸ ਵੇ। ਔਰ ਇਹਦੇ ਚੋਂ ਉਹਨਾਂ ਦੀ ਤਬਾਹੀ ਹੋਏਗੀ। ਅਲਟੀਮੇਟਲੀ ਗੱਲ ਕਿੱਧਰ ਨੂੰ ਜਾਏਗੀ, ਲੇਕਿਨ ਇੱਕ ਗੱਲ ਯਕੀਨੀ ਹੈ ਕਿ ਚਾਈਨਾ ਭਾਰਤ ਦੇ ਮੂੰਹ ਤੇ ਬਾਰ-ਬਾਰ ਥੱਪੜ ਮਾਰ ਕੇ ਉਹਨਾਂ ਦੀ ਹੋਸ਼ ਟਿਕਾਣੇ ਲਿਆਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਪਰ ਹੁਣ ਦੇਖੋ ਹੋਸ਼ ਇਹਨਾਂ ਨੂੰ ਆਉਂਦੀ ਹੈ ਕਿ ਨਹੀਂ ਆਉਂਦੀ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਤਿ ਨੇ ਬ੍ਰੇਕ ਵਿਊਅਰਸ, ਤਾਂ ਸਾਨੂੰ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ, 701 ਨਾਰਥ ਪੋਸਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ, ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਪੰਜਾਬ ਦੇ ਹਵਾਲੇ ਨਾਲ ਕਿ ਕਿਸਾਨ ਅੰਦੋਲਨ ਦੇ ਚਲਦਿਆਂ ਪੰਜਾਬ ਦੀਆਂ ਸਿਆਸੀ ਪਾਰਟੀਆਂ ਘਟੀਆ ਬਿਆਨਬਾਜ਼ੀਆਂ ਦੇ ਵਿੱਚ ਉਲਝੀਆਂ ਹੋਈਆਂ ਨੇ। ਸਭ ਦਾ ਨਿਸ਼ਾਨਾ 2022 ਦੀਆਂ ਪੰਜਾਬ ਅਸੈਂਬਲੀ ਚੋਣਾਂ ਹਨ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਜੁੜੇ ਰਹਿਣਾ। ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਬਹੁਤ ਵਾਰ ਸਾਡੇ ਪਾਕਿਸਤਾਨੀ ਵੀਰਾਂ ਵੱਲੋਂ ਇਹ ਲਿਖਿਆ ਜਾਂਦਾ ਹੈ ਕਿ ਅਸੀਂ ਕਿਸਾਨ ਮੋਰਚੇ ਬਾਰੇ ਅਪਡੇਟ ਦਿੰਦੇ ਰਹੀਏ। ਦੇਖੋ, ਸਾਡੀ ਕੋਸ਼ਿਸ਼ ਵੀ ਹੁੰਦੀ ਹੈ। ਸਾਡੀ ਜਿੰਦ ਜਾਨ ਜਿਹੜੀ ਹੈ ਉਹ ਕਿਸਾਨੀ ਨਾਲ ਜੁੜੀ ਹੋਈ ਹੈ। ਔਰ ਜ਼ਾਹਰ ਹੈ ਅਸੀਂ ਸਮਝਦੇ ਹਾਂ ਕਿ ਇਹ ਇੱਕ ਬੜਾ ਸੀਰੀਅਸ ਚੈਲੰਜ ਜਿਹੜਾ ਹਕੂਮਤੀ ਰਜੀਮ ਨੂੰ ਹੀ ਨਹੀਂ, ਹਿੰਦੂ ਤਵੀਆਂ ਨੂੰ ਇਸ ਸਾਰੇ 7 ਸਾਲ ਦੇ ਪੀਰੀਅਡ 'ਚ ਮੋਦੀ ਦੇ 2014 ਚ ਆਉਣ ਤੋਂ ਬਾਅਦ ਜੇ ਕੋਈ ਸੀਰੀਅਸ ਚੈਲੰਜ ਆਇਆ ਔਰ ਕੰਟੀਨਿਊਸ ਜਿਹੜੇ ਸਸਟੇਨ ਕੀਤਾ। ਮੋਰਚੇ ਇਸ ਤੋਂ ਪਹਿਲਾਂ ਵੀ ਐਜੀਟੇਸ਼ਨਸ ਚੱਲਦੀਆਂ ਰਹੀਆਂ, ਆਨੇ ਬਹਾਨੇ ਜਿਹੜਾ ਉਹ ਕੁਛ ਵਕਤ ਕੱਢ ਕੇ ਉਹ ਦਮ ਤੋੜ ਜਾਂਦੀਆਂ। ਈਵਨ ਜੈ ਪ੍ਰਕਾਸ਼ ਨਾਰਾਇਣ ਦੀ ਮੂਵਮੈਂਟ ਵੀ ਟੋਟਲ ਰੈਵੋਲੂਸ਼ਨ ਦੀ, ਹਾਲਾਂ ਪੈਨ ਇੰਡੀਆ ਸੀ, ਬਹੁਤੀ ਦੇਰ ਉਹ ਸਰਵਾਈਵ ਨਹੀਂ ਸੀ, ਐਮਰਜੈਂਸੀ ਲਾ ਦਿੱਤੀ ਗਈ ਸੀ ਔਰ ਉਸ ਤੋਂ ਬਾਅਦ ਉਹ ਸਾਰਾ ਪਾਰਟ ਕਲੈਪਸ ਹੋਇਆ। ਅਸੀਂ ਸੀਏ ਦੇ ਖਿਲਾਫ ਐਜੀਟੇਸ਼ਨ ਵੀ ਸ਼ਾਹੀਨ ਬਾਗ ਹਾਲਾਂ ਬੜੀ ਕਾਮਯਾਬੀ ਨਾਲ ਚੱਲ ਰਹੀ ਸੀ, ਲੇਕਿਨ ਜਦੋਂ ਇੱਕ ਵਾਰ ਕ੍ਰੈਕਡਾਊਨ ਹੋਇਆ ਦੁਬਾਰਾ ਉਹ ਖਲੋ ਨਹੀਂ ਸਕੇ। ਉਸ ਤੋਂ ਪਹਿਲਾਂ ਵੀ ਕਰਪਸ਼ਨ ਮੂਵਮੈਂਟ ਚੋਂ ਕਿ ਇਹਨਾਂ ਨੇ ਖੁਦ ਹੀ ਅੰਨਾ ਹਜ਼ਾਰੇ ਜਾਂ ਦੂਸਰੇ ਤੀਸਰੇ ਡਰਾਮੇਬਾਜ਼ੀਆਂ ਸੀ ਉਹਨਾਂ 'ਚ ਖੜੀਆਂ ਹੋਈਆਂ। ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਵੀ ਇਹ ਠੀਕ ਹੈ ਵੀ ਪੋਲੀਟੀਕਲ ਲੈਵਲ ਦੇ ਉੱਤੇ ਅਸੀਂ ਜਦੋਂ ਫੈਸਲਾਕੁਨ ਘੜੀਆਂ ਆਉਂਦੀਆਂ ਨੇ ਉਹ ਸਾਡਾ ਲੀਡਰਸ਼ਿਪ ਕ੍ਰਾਈਸਿਸ ਜ਼ਰੂਰ ਹੈਗਾ। ਇਹ ਮੈਨੂੰ ਮੰਨਣ 'ਚ ਕੋਈ ਜਿਹੜਾ ਉਹ ਦਿੱਕਤ ਨਹੀਂ ਹੈ ਕਿ ਅਸੀਂ ਜਿੱਤੀ ਬਾਜ਼ੀ ਹਾਰਦੇ ਹਾਂ, ਟੇਬਲ ਤੇ ਵੀ ਹਾਰਦੇ ਹਾਂ। ਕਈ ਵਾਰ ਜਿਹੜੀ ਸਾਡੀ ਭਾਵੁਕਤਾ ਹੈ, ਜਜ਼ਬਾਤ ਵਾਲਾ ਸਾਡੀ ਸੋਚ ਹੈ, ਐਮੋਸ਼ਨਲਿਜ਼ਮ ਹੈ,
ਉਹਨੂੰ ਦੁਸ਼ਮਣ ਆਪਣੇ ਲਿਹਾਜ਼ ਨਾਲ ਪਲੇ ਕਰਦਾ ਹੈ। ਔਰ ਦੂਸਰਾ ਇੱਕ ਸਾਡਾ ਵੱਡਾ ਹਿੱਸਾ ਜੋ ਕੱਲ ਆਲੇ ਦੁਆਲੇ ਚੱਲ ਰਹੀ ਹੁੰਦੀ ਹੈ ਉਸ ਤੇ ਬਹੁਤ ਕੁਇਕਲੀ ਯਕੀਨ ਕਰਦਾ ਹੈ। ਬੇਸ਼ੱਕ ਅਸੀਂ ਰੱਬ ਤੋਂ ਅਰਦਾਸ 'ਚ ਵੀ ਜਿਹੜਾ ਉਹ ਵਸਾ ਦਾਨ ਮੰਗਦੇ ਹਾਂ, ਵਸਾ ਦਾ ਮਤਲਬ ਟਰਸਟ ਹੁੰਦਾ ਹੈ, ਪਰ ਸਾਡਾ ਆਸਾਨੀ ਨਾਲ ਕਿਸੇ ਦੇ ਉੱਤੇ ਇਤਬਾਰ ਕਰ ਲੈਣਾ ਸ਼ੱਕ ਤੋਂ ਨਹੀਂ, ਅਸੀਂ ਸ਼ੁਰੂ ਹੀ ਟਰਸਟ ਤੋਂ ਕਰਦੇ ਹਾਂ, ਫਿਰ ਸ਼ੱਕ ਵੱਲ ਪਹੁੰਚਦੇ ਹਾਂ, ਫਿਰ ਕਹਿੰਦੇ ਹਾਂ ਜੀ ਸਾਡੇ ਨਾਲ ਧੋਖਾ ਹੋ ਗਿਆ, ਔਰ ਇਹੀ ਹੁੰਦਾ ਰਿਹਾ। ਲੇਕਿਨ ਇਸ ਗੱਲ ਬਾਰੇ ਸਾਡੇ ਦੁਸ਼ਮਣ ਨੂੰ ਵੀ ਚੰਗੀ ਤਰ੍ਹਾਂ ਪਤਾ ਹੈ ਕਿ ਜਿਹੜੀ ਜਦੋਂ ਮੋਰਚੇ ਦੀ ਗੱਲ ਆਉਂਦੀ ਹੈ ਜਾਂ ਜਿੱਥੇ ਸਿੱਖ ਇੱਕ ਵਾਰੀ ਡਟੇਗਾ ਉਹ ਫਿਰ ਡਟ ਜਾਂਦਾ ਹੈ, ਉਹਦੇ ਲਈ ਫਿਰ ਉਹਨੂੰ ਕੋਈ ਪਰਵਾਹ ਨਹੀਂ ਹੁੰਦੀ ਉਹਦੇ ਕਨਸੀਕੁਐਂਸਿਸ ਦੀ। ਔਰ ਇਸ ਕਿਸਾਨ ਮੋਰਚੇ ਨੇ ਵੀ ਬੇਸ਼ੱਕ ਇਸ ਨੇ ਆਪਣੀ ਸਟਰੈਂਥ ਆਪਣੀ ਜਿਹੜੀ ਖਾਸ ਤੌਰ ਤੇ ਜਿਸ ਨੂੰ ਤੁਸੀਂ ਤੇਜ਼ ਧਾਰ ਸੀ ਉਹ ਤਾਂ ਖੁੰਡੀ ਕਰ ਲਈ 26 ਜਨਵਰੀ ਨੂੰ, ਜਦੋਂ ਉਹਨਾਂ ਨੇ ਉਹਨਾਂ ਨੌਜਵਾਨਾਂ ਨੂੰ ਜਿਹੜੇ ਸ਼ੰਭੂ ਤੋਂ ਲਾਲ ਕਿਲੇ ਤੱਕ ਲੈ ਕੇ ਗਏ ਉਹਨਾਂ ਨੂੰ ਡਿਸਓਨ ਕਰ ਦਿੱਤਾ ਹੈ ਔਰ ਦੁਸ਼ਮਣ ਨਾਲੋਂ ਵੀ ਜ਼ਿਆਦਾ ਤੇਜ਼ੀ ਦੇ ਨਾਲ ਉਹਨਾਂ ਨੂੰ ਡਿਕਰਾਈ ਜਾਂ ਕੰਡੈਮ ਕਰਨਾ ਸ਼ੁਰੂ ਕੀਤਾ। ਪਰ ਇਹਦੇ ਬਾਵਜੂਦ ਪੰਜਾਬ ਦੇ ਲੋਕ ਇਹ ਸਮਝਦੇ ਨੇ ਕਿ ਇਸ ਮੋਰਚੇ ਤੇ ਸਾਨੂੰ ਜੇ ਹਾਰਨਾ ਨਹੀਂ ਚਾਹੀਦਾ, ਸਾਡੀ ਹਾਰ ਹੋਰ ਕਈ ਬਿਮਾਰੀਆਂ ਨੂੰ ਜਨਮ ਦੇਗੀ, ਇਸ ਲਈ ਕਾਂਸਟੈਂਟ ਸਪੋਰਟ ਵੀ ਹੈ। ਹਾਲਾਂ ਥੋੜੇ ਬਹੁਤ ਕੰਸਰਨਸ ਵੀ, ਜਿਵੇਂ ਅਸੀਂ ਕਿਹਾ ਕਿ ਜੇ ਇਹਨਾਂ ਦੀ ਉਹ ਬੀ ਕਲਾਸ ਲੀਡਰਸ਼ਿਪ ਹੈ ਉਹਨਾਂ ਦੇ ਵਿੱਚ ਉਹਨਾਂ ਨੂੰ ਪਤਾ ਨਹੀਂ ਹੈ, ਕਿਉਂਕਿ ਇਹਨਾਂ ਨੇ ਜਿਹੜੇ ਬਹੁਤ ਸਾਰੇ ਲੈਫਟਿਸਟ ਨੇ ਉਹਨਾਂ ਨੇ ਤਾਂ ਪੰਜਾਬ 'ਚ ਜ਼ਿਲ੍ਹਾ ਲੈਵਲ ਤੇ ਜਾਂ ਤਹਿਸੀਲ ਲੈਵਲ ਦੇ ਉੱਤੇ ਹੀ DC ਦੇ ਦਫ਼ਤਰ ਦੇ ਬਾਹਰ ਧਰਨਾ ਦਿੱਤਾ ਜਾਂ ਦੂਜਾ ਦਿੱਤਾ ਹੈ। ਉੱਥੇ ਕੱਲਾ ਇਹੀ ਨਹੀਂ ਕਿ ਪੂਰਾ ਮੋਦੀ ਐਡਮਿਨਿਸਟ੍ਰੇਸ਼ਨ ਜਿਹਨਾਂ 'ਚ ਉਹਨਾਂ ਦੇ IAS ਲੈਵਲ ਦੇ ਲੋਕ ਪਲਾਨ ਕਰਦੇ ਨੇ, ਇੰਟੈਲੀਜੈਂਸ ਏਜੰਸੀਆਂ ਨੇ, RSS ਨਾਗਪੁਰ ਜਿਹਨਾਂ ਦਾ ਆਪਣਾ ਇਨਫਰਾਸਟ੍ਰਕਚਰ ਹੈ, ਜਿਹੜੇ ਨਬਜ਼ ਦੇ ਉੱਤੇ ਹੱਥ ਰੱਖ ਕੇ ਦੇਖਦੇ ਨੇ ਔਰ ਕਿਵੇਂ ਬਦਨਾਮ ਕਦੇ ਖਾਲਿਸਤਾਨੀ ਬਣਾ ਦਿਓ, ਕਦੇ ਅੱਤਵਾਦੀ ਬਣਾ ਦਿਓ, ਕਦੇ ਬਦਕਾਰੀ ਦਾ ਜਿਹੜਾ ਉਹ ਇਲਜ਼ਾਮ ਜਾਂ ਉਸ ਕਿਸਮ ਦੀਆਂ ਘਟਨਾਵਾਂ ਕਰਵਾ ਦਿਓ। ਹੁਣ ਪਾਰਲੀਮੈਂਟ ਦਾ ਸੈਸ਼ਨ ਚੱਲ ਰਿਹਾ ਪੰਜਾਬ 'ਚ ਘੱਟੋ ਘੱਟ, ਕਿਉਂਕਿ ਪੰਜਾਬ ਜ਼ਾਹਰ ਹੈ ਵੀ ਸਿੱਖ ਮੈਜੋਰਟੀ ਸਟੇਟ ਵੀ ਹੈ ਔਰ ਕਿਰਸਾਨੀ ਹੱਬ ਹੈ ਜੇ ਵੋਟਿੰਗ ਪੈਟਰਨ ਤੋਂ ਵੀ। ਪੰਜਾਬ ਦੀਆਂ ਸਿਆਸੀ ਧਿਰਾਂ ਜਿਹੜੀਆਂ ਨੇ ਉਹ ਕਾਂਗਰਸ ਹੋਏ, ਅਕਾਲੀ ਹੋਣ, ਆਮ ਆਦਮੀ ਪਾਰਟੀ ਹੋਏ, ਇਹ ਸਾਰੀਆਂ ਹੀ 2022 ਦੀਆਂ ਅਸੈਂਬਲੀ ਚੋਣਾਂ ਨੂੰ ਲੈ ਕੇ ਹੀ ਪੋਜੀਸ਼ਨ ਕਰ ਰਹੀਆਂ ਨੇ। ਉਹ ਕਿਸਾਨਾਂ ਦੇ ਲਈ ਜਿਹੜਾ ਉਹ ਮਗਰਮੱਛ ਵਾਲੇ ਅਥਰੂ ਵੀ ਵਗਾਉਂਦੀਆਂ ਔਰ ਨਾਲ ਦੀ ਨਾਲ ਜਿਹੜਾ ਉਹ ਦਿੱਲੀ ਦੇ ਨਾਲ ਵੀ ਤਾਰਾਂ ਜੋੜੀਆਂ ਹੋਈਆਂ। ਉਹ ਇਹਦਾ ਅਮਰਿੰਦਰ ਦਾ ਸਿੱਧਾ ਅਜੀਤ ਡੋਵਲ ਦੇ ਨਾਲ, ਇਹਨਾਂ ਬਾਦਲਾਂ ਦੇ BJP ਨਾਲ ਸੰਬੰਧ ਨੇ। ਆਮ ਆਦਮੀ ਤਾਂ ਕੇਜਰੀਵਾਲ BJP ਦੀ ਜਿਹੜੀ ਉਹ ਸੈਕੰਡ ਟੀਮ ਹੈਗੀ, ਲੇਕਿਨ ਇਹਦੇ ਬਾਵਜੂਦ ਆਊਟਵਰਡਲੀ ਔਰ ਪੰਜਾਬ 'ਚ ਉਹਨਾਂ ਨੇ ਇੱਕ ਦੋ ਜਿਹੜੇ ਹਰਜੀਤ ਗਰੇਵਾਲ ਵਰਗੇ BJP ਨੇ ਛੱਡੇ ਹੋਏ ਨੇ ਪੱਗਾਂ ਬਣਾ ਕੇ, ਜਿਨ੍ਹਾਂ ਨੂੰ ਜਿਹੜੇ ਉਹ ਜਸਟੀਫਾਈ ਕਰ ਰਹੇ ਨੇ ਕਿਸਾਨਾਂ ਦੇ ਕਾਨੂੰਨਾਂ ਨੂੰ ਵੀ। ਔਰ ਉਹ ਜਦੋਂ ਉਹਨੂੰ ਮੋਹਨ ਭਾਗਵਤ ਦੇ ਬਿਆਨ DNA ਕਿ ਜੀ ਸਾਰਿਆਂ ਦਾ ਇੰਡੀਆ ਦਾ DNA ਤਾਂ ਸਭ ਦਾ ਇੱਕੋ ਹੈ, ਉਹਨੂੰ ਵੀ ਉਹ ਜਸਟਿਸ, ਦੇਖੋ ਜੀ ਉਹਨੇ ਤਾਂ ਗੱਲ ਕੀਤੀ ਵੀ ਕੋਈ ਨਫ਼ਰਤ ਹੋਣੀ ਨਹੀਂ ਚਾਹੀਦੀ, ਸਭ ਦਾ ਇਹ। ਸੋ ਉਹ ਸਾਰੇ ਹੀ ਫਰੰਟਸ ਦੇ ਉੱਤੇ ਪਲੇ ਕਰ ਰਹੇ ਨੇ। ਹੁਣ ਪਾਰਲੀਮੈਂਟ ਦਾ ਮੌਨਸੂਨ ਸੈਸ਼ਨ ਜਿਹੜਾ ਉਸ ਦੇ ਉੱਤੇ ਬਹੁਤ ਹੀ ਟੇਕ ਹੈ ਕਿ ਭਾਈ ਅੰਦਰ ਕਿੰਨੇ MP ਇਸ ਇਸ਼ੂ ਨੂੰ ਚੁੱਕਣਗੇ ਨਹੀਂ ਚੁੱਕਣਗੇ। ਇੱਕ ਤਾਂ ਜਿਹੜਾ ਪ੍ਰੋਗਰਾਮ ਕਿਸਾਨ ਮੋਰਚੇ ਨੇ, ਜਿਹੜੀ ਇਸ ਵੇਲੇ ਸੰਯੁਕਤ ਕਿਸਾਨ ਮੋਰਚਾ ਹੈ, ਉਹਨਾਂ ਦਾ ਪ੍ਰੋਗਰਾਮ ਕਿ ਅਸੀਂ 22 ਜੁਲਾਈ ਤੋਂ ਪਾਰਲੀਮੈਂਟ ਦੇ ਬਾਹਰ ਜਿਹੜਾ ਉਹ ਪ੍ਰੋਟੈਸਟ ਕਰਾਂਗੇ, 200 ਦਾ ਸਾਡਾ ਜਥਾ ਜਾਏਗਾ ਔਰ ਜੇ ਸਾਨੂੰ ਨਹੀਂ ਜਾਣ ਦੇਣਗੇ ਤੇ ਅਸੀਂ ਗ੍ਰਿਫਤਾਰੀ ਦੇਵਾਂਗੇ। ਚਲੋ ਇਹ ਵੀ ਇੱਕ ਕੰਟਰੋਲਡ ਹੈ, ਕਿਉਂਕਿ ਪਹਿਲਾਂ ਤਾਂ ਉਹਨਾਂ ਨੇ ਲੱਖਾਂ ਟਰੈਕਟਰ ਸੱਦ ਲਏ, ਉਹਨਾਂ ਨੂੰ ਪਤਾ ਹੀ ਨਹੀਂ ਸੀ ਕਰਵਾਉਣਾ ਕੀ ਹੈ, ਔਰ ਬਾਅਦ 'ਚ ਉਹਨਾਂ ਦੇ ਉੱਤੇ ਜਦੋਂ ਪਾਬੰਦੀਆਂ ਲਾਉਣਾ ਚਾਹੀਆਂ ਫਿਰ ਨੌਜਵਾਨ ਜਿਸ ਵਹਾਅ 'ਚ ਹੁੰਦੇ ਨੇ ਉਹ ਜਾਂਦੇ ਨੇ। ਔਰ ਨਾਲ ਦੀ ਨਾਲ ਉਹਨਾਂ ਨੇ ਪੀਪਲਜ਼ ਵਿਪ ਨਾਂ ਦੇ ਥੱਲੇ ਸਾਰੇ MPਆਂ ਦੇ ਉੱਤੇ ਇਹ ਜਿਹੜਾ ਲੋਕਾਂ ਦਾ ਫਤਵਾ ਜਾਂ ਜਿਹੜਾ ਲੋਕਾਂ ਦਾ ਹੰਟਰ ਇਹ ਰੱਖ ਦਿੱਤਾ ਕਿ the people's whip directed the MPs to raise the demands of the agitating farmers, repeal of the 3 black form laws and a legal guarantee of receiving minimum support price in both houses of parliament and not allow either house to do any business till the union government gives assurances of acceding to the demands। ਹੁਣ ਉਹਨਾਂ ਨੇ ਤਾਂ ਆਪਣਾ ਵਿਪ ਜਾਰੀ ਕਰ ਦਿੱਤਾ ਕਿ ਜੀ ਸਾਰੇ MPਆਂ ਨੂੰ ਕਿ ਤੁਸੀਂ ਲੋਕ ਸਭਾ 'ਚ ਵੀ ਰਾਜ ਸਭਾ 'ਚ ਵੀ ਇਹੀ ਮੰਗਾ ਕਿ ਬਈ ਵਾਪਸ ਲਓ ਤਿੰਨੋਂ ਕਾਨੂੰਨ, ਮਿਨੀਮਮ
ਸਪੋਰਟ ਪ੍ਰਾਈਸ ਜਿਹੜਾ ਉਸ ਦਾ ਐਲਾਨ ਕਰੋ ਔਰ ਤੁਸੀਂ ਜਿਹੜੀ ਹੈ ਹਾਊਸਿਸ ਦੀ ਜਾਂ ਜਿਹਨੂੰ ਸਦਨ ਕਹਿੰਦੇ ਨੇ ਉਹਨਾਂ ਦੀ ਕਾਰਵਾਈ ਨਾ ਚੱਲਣ ਦਿਓ। ਹੁਣ ਇਹ ਕਿੰਨਾ ਕੁ ਇਫੈਕਟਿਵ ਹੋਏਗਾ ਪਤਾ ਨਹੀਂ। ਇਸ਼ੂ ਤਾਂ ਚੁੱਕਣਗੇ ਕਿਉਂਕਿ ਪੋਲੀਟੀਕਲ ਪਾਰਟੀਆਂ ਨੂੰ ਵੀ ਲੱਗਦਾ ਹੈ ਵੀ ਮੋਦੀ ਨੂੰ ਘੇਰਨ ਦੇ ਲਈ ਜਿਹੜਾ ਇਹ ਇੱਕ ਇਸ਼ੂ ਹੈਗਾ, ਲੇਕਿਨ ਸਿੰਸੈਰਿਟੀ ਕਿੰਨੀ ਕੁ ਹੈ? ਜੇ ਬਾਕੀ ਆਪੋਜੀਸ਼ਨ ਪਾਰਟੀਆਂ ਜਾਂ ਪੰਜਾਬ ਜਾਂ ਹਰਿਆਣੇ ਦੀ ਵੀ ਉਹੀ ਜਿੱਥੇ ਸਿੱਖ ਬੈਲਟ ਹੈ ਉਹਨਾਂ ਦੀ ਸਿੰਸੈਰਿਟੀ ਹੁੰਦੀ ਤਾਂ ਫਿਰ ਇਹ ਐਜੀਟੇਸ਼ਨ ਕਿਸਾਨਾਂ ਦੀ ਸਿਰਫ ਪੰਜਾਬ ਹਰਿਆਣੇ ਜਾਂ ਵੈਸਟਰਨ ਯੂਪੀ ਦੇ ਟਕੈਤ ਭਰਾਵਾਂ ਦੀ ਉਹ ਮੁਜ਼ੱਫਰਗੜ੍ਹ ਜਾਂ ਮੁਜ਼ੱਫਰਨਗਰ ਕੰਸਟੀਚੁਐਂਸੀ ਤੱਕ ਹੀ ਮਹਿਦੂਦ ਨਾ ਹੁੰਦੀ, ਫਿਰ ਤਾਂ ਪੈਨ ਇੰਡੀਆ ਹੋਣੀ ਚਾਹੀਦੀ ਸੀ। ਸੋ ਇਹਨਾਂ ਨੇ ਤਾਂ ਸਿੱਖਾਂ ਨੂੰ ਡਿਕਰਾਈ ਕਰਕੇ ਇਹ ਲੀਡਰਸ਼ਿਪ ਨੇ ਜਿਹੜਾ ਇਹਨੂੰ ਇਹ ਦੱਸਣ ਦੀ ਕੋਸ਼ਿਸ਼ ਕੀਤੀ ਜੀ ਅਸੀਂ ਬਹੁਤ ਹੈ, ਨਜ਼ਰ ਆ ਜਾਏਗਾ ਕਿ ਭਾਈ ਪਾਰਲੀਮੈਂਟ ਦੇ ਵਿੱਚ ਕਿੰਨਾ ਹੁੰਦਾ। ਹੁਣ ਗੱਲ ਅਸੀਂ ਇਹਨਾਂ ਦੀ ਬਦਬਿਆਨਤੀ ਦੀ ਕਰਦੇ ਹਾਂ, ਦੋਵੇਂ ਧਿਰਾਂ ਖਾਸ ਤੌਰ ਤੇ ਪ੍ਰੋਮੀਨੈਂਟ ਕਾਂਗਰਸ ਔਰ ਅਕਾਲੀ, ਕਿਉਂਕਿ ਬਾਦਲ ਕਿਆ ਨੇ 15 ਸਾਲ ਲਗਭਗ ਜਿਹੜੀ ਹੈ ਉਹ ਬਾਦਲ ਤਾਂ 5 ਵਾਰ ਚੀਫ ਮਿਨਿਸਟਰ ਰਿਹਾ ਔਰ ਜੇ ਅਸੀਂ ਦੇਖੀਏ ਕਿ ਵੀ 10 ਸਾਲ ਲਗਾਤਾਰ ਬਾਦਲਾਂ ਦੀ ਹਕੂਮਤ ਰਹੀ ਪਿਛਲੇ ਪੀਰੀਅਡ 'ਚ ਬਿਫੋਰ ਅਮਰਿੰਦਰ ਆਇਆ ਔਰ ਹੁਣ ਕਿਉਂਕਿ 2022 ਤੱਕ ਪਹੁੰਚਦੇ ਆ 2-3 ਇਸ਼ੂ, ਕਿਸਾਨਾਂ ਦਾ ਇਸ਼ੂ ਵੀ ਮੇਨ ਇਸ਼ੂ ਹੈ, ਪਰ ਇਸ ਵੇਲੇ ਜੇ ਐਮੋਸ਼ਨ ਦੇ ਲਿਹਾਜ਼ ਨਾਲ ਦੇਖੀਏ ਤਾਂ ਬਰਗਾੜੀ 'ਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਉਸ ਦੇ ਉੱਤੇ ਕਿਉਂਕਿ ਉਦੋਂ ਹੋਈਆਂ ਜਦੋਂ ਬਾਦਲ ਸਨ, ਉਹਨਾਂ ਦਾ ਦੋਸ਼ ਸੌਦਾ ਸਾਧ ਨਾਲ ਉਹਨਾਂ ਦੀ ਸਾਂਝ, ਤੇ ਅਮਰਿੰਦਰ ਇਸ ਲਈ ਕਟਹਿਰੇ 'ਚ ਹੈ ਕਿ ਵੀ ਇਹਨੇ ਜਿਹੜਾ ਗੁਟਕੇ ਤੇ ਹੱਥ ਰੱਖ ਕੇ ਸਹੁੰ ਚੁੱਕੀ ਔਰ ਇਹਦੇ ਪੀਰੀਅਡ 4-4.5 ਸਾਲ ਲੰਘ ਗਏ ਨੇ, ਇੱਕ ਸਿੱਟ ਦੂਜੀ, ਔਰ ਹੁਣ ਜਦੋਂ ਆ 2 ਦਿਨ ਪਹਿਲਾਂ ਚਲਾਨ ਪੇਸ਼ ਕੀਤਾ ਸਿੱਟ ਵੱਲੋਂ ਤੇ ਉਹ ਸੌਦਾ ਸਾਧ ਦਾ ਕੋਈ ਉਹਦੇ 'ਚ ਮੈਂਸ਼ਨ ਤੱਕ ਨਹੀਂ ਹੈਗਾ, ਹਾਲਾਂਕਿ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਸਾਰੀ ਪਲੈਨਿੰਗ ਉਹਦੇ ਰਾਹੀਂ ਹੁੰਦੀ ਹੈ। ਹਾਲਾਂ ਇੱਕ ਪਾਸੇ ਉਹਦਾ ਨਾਮ ਮਾਈਨਸ ਕਰ ਰਹੇ ਨੇ, ਦੂਜੇ ਪਾਸੇ ਉਹਨੂੰ ਉੱਥੋਂ ਹਰਿਆਣੇ ਦੀ ਜੇਲ੍ਹ 'ਚੋਂ ਕੱਢ ਕੇ ਦਿੱਲੀ ਲੈ ਗਿਆ ਹਸਪੀਟਲ 'ਚ ਕਿ ਜੀ ਫਲਾਣੀ ਉਹਨੂੰ ਬਿਮਾਰੀ ਹੈ। ਆਪਣੇ ਨੌਜਵਾਨ ਸੜ ਰਹੇ ਨੇ ਜੇਲ੍ਹਾਂ ਦੇ ਵਿੱਚ ਔਰ ਉਹਨਾਂ ਨੂੰ ਕੋਈ ਟ੍ਰੀਟਮੈਂਟ ਤੱਕ ਨਹੀਂ ਹੈ, ਨਾਰਮਲ ਮੈਡੀਕਲ ਸਹੂਲਤਾਂ ਵੀ ਨਹੀਂ ਨੇ। ਸੋ ਉਹਦੇ ਤੋਂ ਜ਼ਾਹਰ ਹੈ ਕਿ ਵੀ ਇਹ ਖੇਡ ਕੀ ਹੈ। ਔਰ ਹੁਣ ਇਹ ਜਿਹੜਾ ਔਰ ਮੈਨੂੰ ਦੁੱਖ ਇਸ ਗੱਲ ਦਾ ਹੋਇਆ ਵੀ ਜਿਹੜੀ ਈਵਨ ਖਬਰ ਦਾ ਟਾਈਟਲ ਵੀ ਲੱਗਿਆ ਕਿਉਂਕਿ ਇਹੀ ਟਾਈਟਲ ਅਮਰਿੰਦਰ ਨੇ ਦੇ ਕੇ ਜਿਹੜੀ ਉਹ ਵੀਡੀਓਜ਼ ਪਾਈਆਂ ਪ੍ਰਕਾਸ਼ ਸਿੰਘ ਬਾਦਲ ਦੀਆਂ, ਸੁਖਬੀਰ ਬਾਦਲ, ਹਰਸਿਮਰਤ ਬਾਦਲ, ਜਿਹਦੇ 'ਚ ਉਹ ਜਿਹੜੇ 3 ਖੇਤੀ ਆਰਡੀਨੈਂਸ ਨੇ ਉਹਨਾਂ ਦੀ ਹਮਾਇਤ ਕਰ ਰਹੇ ਨੇ ਕਿ ਜੀ ਇਹ ਤਾਂ ਬਹੁਤ ਵਧੀਆ ਕਿਸਾਨਾਂ ਦੇ ਲਈ, ਇਸ ਤੋਂ ਵਧੀਆ ਤਾਂ ਕੋਈ ਹੈ ਹੀ ਨਹੀਂ। ਔਰ ਸੁਖਬੀਰ ਬਾਦਲ ਮੋੜਵੀਂ ਜਿਹੜਾ ਉਹ ਵੀਡੀਓ ਪਾ ਰਿਹਾ ਜਿਹੜੀ ਅਮਰਿੰਦਰ ਨੇ ਸਹੁੰ ਚੁੱਕੀ ਸੀ ਕਿ ਜੀ ਮੈਂ ਕਿਸਾਨਾਂ ਦੇ ਦੂਜਿਆਂ ਦੇ ਕਰਜ਼ੇ ਮਾਫ ਕਰ ਦਿਆਂਗਾ ਔਰ ਇਹ ਜਿਹੜਾ ਸਾਰਾ ਔਰ ਇਹਦਾ ਟਾਈਟਲ ਹੁਣ ਇਹ ਜਦੋਂ ਤੁਸੀਂ ਲੈਸਟ ਵੀ ਫੋਰਗੇਟ ਇਹਨਾਂ ਨੇ ਟਾਰਗੇਟ ਦਿੱਤਾ, ਇਹ ਲੈਸਟ ਵੀ ਫੋਰਗੇਟ ਸਭ ਤੋਂ ਪਹਿਲਾਂ ਯਹੂਦੀਆਂ ਦੇ ਲਈ ਜਿਹੜੇ ਜਦੋਂ ਹੋਲੋਕਾਸਟ ਦਾ ਜ਼ਿਕਰ ਕਰਦੇ ਨੇ ਇਹ ਕਹਿਣ ਲਈ ਕਿ ਵੀ ਕਿਤੇ ਭੁੱਲ ਨਾ ਜਾਇਓ। ਔਰ ਅਸੀਂ ਜਦੋਂ ਪਹਿਲਾ ਕਿਤਾਬਚਾ ਜਦੋਂ ਖਾਲਿਸਤਾਨ ਫਿਰ ਸੈਂਟਰ 1991 ਨਵੰਬਰ ਸ਼ੁਰੂ ਕੀਤਾ 93 ਦੇ ਵਿੱਚ ਵਾਸ਼ਿੰਗਟਨ 'ਚ ਕਿ ਭਾਈ ਸਾਡੇ ਨਾਲ ਕੀ ਹੋਇਆ ਜੂਨ 84 ਦਾ ਘੱਲੂਘਾਰਾ ਦੂਜਾ, ਔਰ ਉਹਦਾ ਨਾਂ ਅਸੀਂ ਰੱਖਿਆ ਲੈਸਟ ਵੀ ਫੋਰਗੇਟ, ਆਪਣੀ ਕੌਮ ਨੂੰ ਕਹਿਣ ਲਈ ਕਿ ਭਾਈ ਕਿਤੇ ਭੁੱਲ ਨਾ ਜਾਇਓ। ਹੁਣ ਇੱਕ ਪਾਸੇ ਤਾਂ ਜਿਹੜੀ ਕੌਮ ਜ਼ਲੀਲ ਹੋ ਰਹੀ ਹੈ, ਜਿਨ੍ਹਾਂ ਦੇ ਨੌਜਵਾਨ ਜੇਲ੍ਹਾਂ ਦੇ ਵਿੱਚ ਅੱਜ ਵੀ ਬੰਦ ਨੇ, ਜੱਗੀ ਜੌਲ 4 ਸਾਲ ਦੇ ਲਗਭਗ ਹੋ ਜਾਣੇ ਨੇ, ਉਹਨੂੰ ਲਿਆ ਕੇ ਜ਼ਲੀਲ ਕਰਕੇ ਬ੍ਰਿਟਿਸ਼ ਸਿਟੀਜ਼ਨ ਰੱਖਿਆ ਹੋਇਆ ਹੈ, ਲਗਾਤਾਰਤਾ ਨਾਲ ਬੇਅਦਬੀ ਦੀਆਂ ਘਟਨਾਵਾਂ ਹੋ ਰਹੀਆਂ ਨੇ, ਕਿਸਾਨੀ ਜਿਹੜੀਆਂ ਮੰਗਾਂ ਨੇ ਉੱਥੇ ਦੀਆਂ ਉੱਥੇ ਖੜੀਆਂ ਨੇ। ਇੱਕ ਤਾਂ ਦਿੱਲੀ ਦੇ ਤਾਂ ਕਾਨੂੰਨ ਹੁਣ ਬਣੇ ਨੇ ਜਿਹੜੇ ਅਮਰਿੰਦਰ ਦੇ ਜਾਂ ਦੂਜੇ ਪ੍ਰੋਮਿਸਿਸ ਸੀ ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਬਾਦਲ ਕਿਵੇਂ ਹੈਂਡ ਇਨ ਗਲਵ ਸੀ। ਸੋ ਇਹ ਜਿਹੜੇ ਨਾਅਹਿਲ ਵਿਕੇ ਹੋਏ ਘਟੀਆ ਬਦਕਾਰ ਬੇਈਮਾਨ ਲੀਡਰਸ਼ਿਪ ਹੈ, ਇਹ ਸਿਰਫ ਆਪਣੀ ਪੋਜੀਸ਼ਨਿੰਗ ਲਈ ਈਵਨ ਇਸ ਪਾਇਸ ਲਫ਼ਜ਼ ਨੂੰ ਮੈਂ ਕਹਾਂਗਾ ਲੈਸਟ ਵੀ ਫੋਰਗੇਟ ਕਿ ਕਿਤੇ ਭੁੱਲ ਨਾ ਜਾਈਏ, ਉਹਨੂੰ ਆਪਣੇ ਨਿੱਜੀ ਘਟੀਆ ਸਿਆਸੀ ਮਫਾਦ ਲਈ ਇਸਤੇਮਾਲ ਕਰ ਰਹੇ ਨੇ। ਇਹੀ ਨਹੀਂ ਹੈ ਕਿ ਵੀ ਇਹ ਬੈਂਕਰਪਸੀ ਹੈ ਉੱਥੇ, ਮੈਂ ਸਮਝਦਾ ਵੀ ਇਹ ਸਾਡਾ ਸਟੈਂਡਰਡ ਵੀ ਸ਼ੋ ਕਰਦਾ ਹੈ ਲੋਕਾਂ ਦਾ ਕਿ ਭਾਈ ਕਿਸ ਲੈਵਲ ਦੇ। ਉਹਨੇ ਪਲੇਟੋ ਨੇ ਕਿਹਾ ਪੀਪਲ ਗੈਟ ਦਾ ਲੀਡਰ ਵਟ ਦੇ ਡਿਜ਼ਰਵ, ਕਿ ਵੀ ਇਹ ਸਾਡਾ ਕਿਰਦਾਰ ਕੀ ਹੈ ਕਿ ਸਾਨੂੰ ਇਹ ਜਿਹੜੇ ਦੁਕਾਨਦਾਰ ਜਿਨ੍ਹਾਂ ਨੇ ਆਪਣਾ ਜਿਹੜੀ ਹੈ ਉਹ ਬੋਲੀ ਲਵਾਈ ਹੋਈ ਹੈ, ਜਿਹਨੇ ਨਹੀਂ ਲਵਾਈ ਉਹਨੇ ਗਲ ਦੇ ਵਿੱਚ ਜਿਹੜਾ ਉਹ ਲਿਖ ਕੇ ਪਾਇਆ ਹੋਇਆ, ਲਿਖ ਕੇ ਕਿ ਭਾਈ ਮੈਂ ਵਿਕਣ ਲਈ ਤਿਆਰ ਹਾਂ, ਮੈਨੂੰ ਖਰੀਦੋ, ਤੇ ਉਧਾਰ ਤੇ ਵਿਕਣ ਲਈ ਤਿਆਰ ਨੇ।
ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਨੇ ਬ੍ਰੇਕ ਵਿਊਅਰਸ तो ਸਾਨੂੰ ਇਸੇ ਤਰ੍ਹਾਂ ਹੀ ਬਨੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਕਦੋਂ ਤੱਕ ਹਾਂ ਕਦੋਂ ਤੱਕ ਅਸੀਂ ਭਾਰਤ ਅਤੇ ਦੁਨੀਆ ਭਰ ਦੇ ਵਿੱਚ ਵਸਦੇ ਸਿੱਖਾਂ ਦੇ ਮਸਲਿਆਂ ਤੇ ਭਾਰਤੀ ਚੈਨਲਾਂ ਦਾ ਝੂਠਾ ਪ੍ਰੋਪੇਗੈਂਡਾ ਬਰਦਾਸ਼ਤ ਕਰਦੇ ਰਹਾਂਗੇ। ਆਓ ਮੇਰੇ ਨਾਲ ਜੁੜੋ ਪ੍ਰੋਗਰਾਮ ਗੁਫ਼ਤਗੂ ਵਿੱਚ ਸਿੱਖ ਨਜ਼ਰੀਏ ਤੋਂ ਰੋਜ਼ਾਨਾ ਵਾਪਰ ਰਹੀਆਂ ਘਟਨਾਵਾਂ ਦਾ ਵਿਸ਼ਲੇਸ਼ਣ ਕਰੀਏ। ਲਾਈਵ ਕਾਲਸ ਅਤੇ ਈਮੇਲਸ ਰਾਹੀਂ ਇਸ ਪ੍ਰੋਗਰਾਮ ਦਾ ਹਿੱਸਾ ਬਣੋ। ਮੰਡੇ ਟੂ ਫਰਾਈਡੇ ਰਾਤ 9:30 ਵਜੇ ਸਿਰਫ TV 84 ਤੇ। ਦਿੱਲੀ ਅਦਾਲਤ ਨੇ ਆਪਣਾ ਉਹ ਆਦੇਸ਼ ਵਾਪਸ ਲੈ ਲਿਆ ਹੈ ਜਿਸ ਦੇ ਤਹਿਤ ਬਸੰਤ ਵਿਹਾਰ ਇਲਾਕੇ ਦੇ ਗੁਰਦੁਆਰਿਆਂ ਨੂੰ ਲਗਭਗ ਬੰਦ ਕਰਨ ਵਾਲਾ ਜਿਹੜਾ ਫੈਸਲਾ ਸੁਣਾਇਆ ਗਿਆ ਸੀ। ਸੋ ਸਿੱਖ ਕੌਮ ਵੱਲੋਂ ਦਿਖਾਈ ਗਈ ਸਾਂਝੀ ਤਾਕਤ ਨੇ ਹਿੰਦੂ ਤਵੀ ਅਦਾਲਤ ਨੂੰ ਆਪਣਾ ਫੈਸਲਾ 24 ਘੰਟੇ ਦੇ ਵਿੱਚ ਵਾਪਸ ਲੈਣ ਤੇ ਮਜਬੂਰ ਕੀਤਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ ਇਸ ਮੁੱਦੇ ਬਾਰੇ? ਦੇਖੋ ਇੱਕ ਟਰਮ ਅਕਸਰ ਯੂਜ਼ ਕੀਤੀ ਜਾਂਦੀ ਹੈ ਟ੍ਰਾਇਲ ਬੈਲੂਨ ਜੀ, ਕਿ ਆਮ ਅਸੀਂ ਕਹਿੰਦੇ ਹਾਂ ਕਿ ਭਾਈ ਟੂ ਟੈਸਟ ਦਾ ਵਾਟਰਸ, ਕਿ ਪਾਣੀ ਟੈਸਟ ਕੀਤੇ ਜਾਂਦੇ ਨੇ ਔਰ ਜਿਹੜਾ ਟੈਸਟ ਦਾ ਗੁਬਾਰਾ ਹੁਣ ਉਹ ਕੀ ਹੁੰਦਾ ਹੈ ਵੀ ਤੁਸੀਂ ਦੇਖਦੇ ਹੋ ਵੀ ਕਿੰਨੀ ਕੁ ਜਾਨ ਬਚੀ ਹੈ, ਕਿੰਨੀ ਕੁ ਸੈਂਸਿਟੀਵਿਟੀ ਹੈ। ਔਰ ਮੈਂ ਸਮਝਦਾ ਹਾਂ ਵੀ ਜਿਹੜੀ ਸਿੱਖਾਂ ਦੇ ਖਿਲਾਫ ਆਲ ਆਊਟ ਵਾਰ, ਟੋਟਲ ਵਾਰ ਇਹਨਾਂ ਨੇ ਵਿੱਢੀ ਹੋਈ ਹੈ, ਉਹ ਹਰ ਸ਼ੋਬੇ ਦੇ ਵਿੱਚ ਹੈ। ਪੰਜਾਬ ਦੇ ਹਵਾਲੇ ਨਾਲ ਤਾਂ ਅਸੀਂ ਗੱਲ ਕਰਦੇ ਹਾਂ ਕਿ ਭਾਈ ਫਿਜ਼ੀਕਲ ਜੈਨੋਸਾਈਡ ਉਹਨਾਂ ਨੇ ਇੱਕ ਤੋਂ ਬਾਅਦ ਇੱਕ ਕਰਕੇ 1.5 ਲੱਖ ਤੋਂ ਜ਼ਿਆਦਾ ਯੰਗ ਚਾਈਲਡ ਪ੍ਰੋਡਿਊਸਿੰਗ ਏਜ ਦੇ ਨੌਜਵਾਨ 14 ਸਾਲ ਤੋਂ 35-40 ਸਾਲ ਤੱਕ ਜਿਹੜੀ ਪੂਰੀਆਂ ਜਨਰੇਸ਼ਨ ਮਾਰ ਮੁਕਾਈ। ਫਿਰ ਅਸੀਂ ਇਕਨੋਮਿਕਲ ਜੈਨੋਸਾਈਡ ਦੀ ਗੱਲ ਕਰਦੇ ਹਾਂ, ਦੇਖਦੇ ਹਾਂ ਕਿ ਕਿਵੇਂ ਆ ਜਿਹੜੇ ਲਾਸਟ 3 ਖੇਤੀ ਕਾਨੂੰਨ ਨੇ ਇਹ ਫਾਈਨਲ ਸਟੈਪ ਹੈ ਉਸ ਤੋਂ ਪਹਿਲਾਂ ਪਾਣੀ ਦੀ ਲੁੱਟ ਔਰ ਕਿਵੇਂ ਪੰਜਾਬ 'ਚ ਜ਼ਮੀਨ ਦਾ ਲੈਵਲ, ਪਾਣੀ ਦਾ ਲੈਵਲ, ਪੋਲਿਊਸ਼ਨ, ਇਹ ਸਾਰਾ ਹਿਸਟੋਰੀਕਲੀ ਅਸੀਂ ਹਿਸਟਰੀ ਦੇ ਹਵਾਲੇ ਨਾਲ ਗੱਲ ਕੀਤੀ ਕਿ ਈਵਨ ਪੰਜਾਬੀ ਯੂਨੀਵਰਸਿਟੀ ਪਟਿਆਲਾ ਜਿੱਥੇ ਹੁਣ ਅਰਵਿੰਦ ਨਾਂ ਦਾ VC ਬਿਠਾਇਆ, ਉਹ ਕਹਿ ਰਿਹਾ ਜੀ ਭਾਈ ਕਾਹਨ ਸਿੰਘ ਨਾਭਾ ਦਾ ਜਿਹੜਾ ਐਨਸਾਈਕਲੋਪੀਡੀਆ, ਸਿੱਖ ਐਨਸਾਈਕਲੋਪੀਡੀਆ ਮਹਾਨ ਕੋਸ਼, ਉਹਨੂੰ ਦੁਬਾਰਾ ਕੰਪਾਈਲ ਕਰਨ ਲਈ ਸਾਨੂੰ ਇੰਗਲਿਸ਼ ਪੰਜਾਬੀ ਦੇ ਜਿਹੜੇ ਨੇ ਅਨੁਵਾਦਕ ਔਰ ਜਿਹੜੇ ਨੇ ਉਹਨੂੰ ਗੁਰਬਾਣੀ ਨੂੰ ਸਮਝਣ ਵਾਲੇ ਨਹੀਂ ਮਿਲ ਰਹੇ। ਤੋਂ ਤੁਸੀਂ ਅੰਦਾਜ਼ਾ ਲਾਓ ਕਿ ਜਿੱਥੇ ਪੰਜਾਬ 'ਚ ਹਜ਼ਾਰਾਂ PhD ਕੋਈ ਰੇਹੜੀ ਲਾ ਰਿਹਾ ਹੈ, ਕੋਈ ਚਪੜਾਸੀ ਦੀ ਨੌਕਰੀ ਲਈ ਅਪਲਾਈ ਕਰਦਾ ਹੈ, ਉਹ ਉਹਨਾਂ ਦੇ ਕੋਲ ਨਹੀਂ ਨੇ ਉਹਨਾਂ ਨੂੰ ਦੇ, ਕਿਉਂਕਿ ਉਹ ਸਿਸਟੇਮੈਟਿਕਲੀ ਹਰ ਉਸ ਓਰੀਜਨਲ ਚੀਜ਼ ਨੂੰ ਜਿਹੜੀ ਸਾਡੀ ਵੱਖਰੀ ਹੋਂਦ ਦੀ ਗੱਲ ਕਰਦੀ। ਭਾਈ ਕਾਹਨ ਸਿੰਘ ਨਾਭਾ ਨੇ ਹਮ ਹਿੰਦੂ ਨਹੀਂ ਲਿਖਿਆ 1898-99 'ਚ, ਔਰ ਮਹਾਨ ਕੋਸ਼ ਇੰਨਾ ਜ਼ਬਰਦਸਤ ਕੰਮ ਹੈ, ਮੇਰੇ ਸਟੱਡੀ ਟੇਬਲ ਤੇ ਪਿਆ ਹੁੰਦਾ ਔਰ ਮੈਂ ਹੈਰਾਨ ਹੁੰਦਾ ਕਿ ਬੇਸ਼ੱਕ ਉਹਨਾਂ ਨੇ 14 ਸਾਲ ਲੱਗੇ ਔਰ ਅੱਜ ਹੀ ਜਿਹੜੇ ਸ਼ਮਸ਼ੇਰ ਸਿੰਘ ਅਸ਼ੋਕ ਬਹੁਤ ਵੱਡੇ ਰਿਸਰਚ ਸਕਾਲਰ ਜਿਹੜੇ ਸ਼੍ਰੋਮਣੀ ਕਮੇਟੀ ਨੇ ਤਾਂ ਉਹਨਾਂ ਨੂੰ ਬਾਅਦ 'ਚ ਇੰਪਲੋਏ ਕੀਤਾ, ਉਸ ਤੋਂ ਪਹਿਲਾਂ ਭਾਈ ਕਾਹਨ ਸਿੰਘ ਨਾਭਾ ਦੇ ਨਾਲ ਵੀ ਉਹਨਾਂ ਨੇ ਕੰਮ ਕੀਤਾ। 100 ਤੋਂ ਜ਼ਿਆਦਾ ਉਹਨਾਂ ਦੀਆਂ ਕਿਤਾਬਾਂ, ਰਿਸਰਚ ਪੇਪਰ ਨੇ। ਔਰ ਕਿਸ ਕਿਸਮ ਦੇ ਫਕੀਰ ਕਿਸਮ ਦੇ ਲੋਕ ਸਨ ਸਕਾਲਰਲੀ। ਉਸ ਤੋਂ ਪਹਿਲਾਂ ਕਰਮ ਸਿੰਘ ਹਿਸਟੋਰੀਅਨ ਜਿਨ੍ਹਾਂ ਨੇ ਮਾਡਰਨ ਹਿਸਟਰੀ ਦਾ ਮੁੱਢ ਬੰਨਿਆ। ਚਲੋ ਡਾਕਟਰ ਗੰਡਾ ਸਿੰਘ ਹੋਰਾਂ ਕੋਲ ਤਾਂ ਐਕੈਡੈਮਿਕ ਪਲੇਟਫਾਰਮ ਸੀ ਕਾਲਜਾਂ ਦਾ, ਯੂਨੀਵਰਸਿਟੀਆਂ ਦਾ, ਪਰ ਇਹ ਕਰਮ ਸਿੰਘ ਹਿਸਟੋਰੀਅਨ ਹੋਣ, ਸ਼ਮਸ਼ੇਰ ਸਿੰਘ ਅਸ਼ੋਕ ਹੋਣ,
ਪਿੰਡ ਪਿੰਡ ਫਿਰ ਕੇ ਇੱਕ ਇੱਕ ਸਬੂਤ ਖਰੜੇ ਲੱਭ ਕੇ ਉਹਨਾਂ ਨੇ ਕੀਤਾ। ਔਰ ਇੱਕ ਜਿਹੜਾ ਇਹੀ ਇੱਕ ਮਾਸਟਰ ਵਰਕ ਹੈ, ਇਹਨੂੰ ਵੀ ਉਹਨਾਂ ਨੇ ਪਹਿਲਾਂ ਛਾਪਿਆ, ਉਹਦੇ 'ਚ ਉਹ ਕੁਝ ਉਹਦਾ ਬਣਾ ਦਿੱਤਾ ਕਿ ਇਹ ਲੱਗੇ ਕਿ ਵੀ ਇਹ ਤੁਲਸੀ ਰਮਾਇਣ ਹੈ ਕਿ ਮਹਾਭਾਰਤ ਹੈ। ਇਸ ਕਿਸਮ ਦਾ ਉਹਨਾਂ ਨੇ ਓਰੀਜਨਲ ਜਿਹੜਾ ਵਰਕ ਹੈ। ਔਰ ਹੁਣ ਅਸੀਂ ਇਹ ਦੇਖ ਰਹੇ ਹਾਂ ਕਿ ਵੀ ਕਿਵੇਂ ਇਹਨਾਂ ਨੇ, ਬਾਕੀ ਤਾਂ ਸਾਰੇ ਡੇਰਾਵਾਦ, ਰਾਧਾ ਸੁਆਮੀ, ਨਰਕਧਾਰੀ, ਸੌਦਾ ਸਾਧ, ਉਹ ਕੀ ਭਨਿਆਰਾ, ਕਿੰਨੇ ਕੁਝ ਖੜੇ ਕੀਤੇ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਇਹ ਸਾਰੇ ਉਸੇ ਏਜੰਡੇ ਦਾ ਹੀ ਹਿੱਸਾ ਹੈ। ਔਰ ਇਸੇ ਹੀ ਇਹ ਜਿਹੜਾ ਟਰਾਇਲ ਬੈਲੂਨ ਦਾ ਹਿੱਸਾ ਸੀ। ਕੱਲ ਅਸੀਂ ਜਿਹੜਾ ਟੌਪਿਕ ਡਿਸਕਸ ਕੀਤਾ ਵਸੰਤ ਵਿਹਾਰ ਨਾਲ ਰਿਲੇਟਡ, ਕਿ ਕਿਵੇਂ ਉਹਨਾਂ ਦੀ ਡਿਜ਼ਾਸਟਰ ਮੈਨੇਜਮੈਂਟ ਜਿਹੜਾ ਉਹਨਾਂ ਨੇ ਬੋਰਡ ਦਿੱਲੀ ਨੇ ਬਣਾਇਆ, ਉਹਨੇ ਵਸੰਤ ਵਿਹਾਰ ਦਾ ਜਿਹੜਾ ਮੈਜਿਸਟ੍ਰੇਟ ਹੈ ਉਹਦਾ ਆਰਡਰ ਵਸੰਤ ਵਿਹਾਰ ਦੇ ਸਾਰੇ ਗੁਰਦੁਆਰਿਆਂ ਤੇ ਕਿ ਇਹ ਜਿਹੜਾ ਗੁਰਦੁਆਰਿਆਂ 'ਚ ਕੋਈ ਆਏਗਾ ਨਹੀਂ ਵਿਜ਼ਿਟਰ, ਜੇ ਕੋਈ ਆਇਆ ਗੁਰਦੁਆਰੇ ਨੂੰ ਵੀ ਸੀਲ ਕਰ ਲਿਆ ਜਾਏਗਾ। ਗੁਰਦੁਆਰੇ ਦੇ ਪ੍ਰੈਜ਼ੀਡੈਂਟ, ਸੈਕਟਰੀ, ਜੁਆਇੰਟ ਸੈਕਟਰੀ, ਗ੍ਰੰਥੀ, ਸਾਰਿਆਂ ਦੇ ਅਗੇਂਸਟ ਕ੍ਰਿਮੀਨਲ ਜਿਹੜੇ ਐਕਟ ਦੇ ਥੱਲੇ ਇੰਡੀਅਨ ਪੀਨਲ ਕੋਡ ਦੇ ਕਾਰਵਾਈ ਕੀਤੀ। ਅਸੀਂ ਯਾਨੀ ਪ੍ਰੋਗਰਾਮ ਕੀਤਾ ਔਰ ਇਹ ਜ਼ਾਹਰ ਹੈ ਕਿ ਵੀ ਇਸ ਕਿਸਮ ਦਾ ਬੇਸ਼ੱਕ ਅਸੀਂ ਬਹੁਤ, ਮੈਂ ਜਿਵੇਂ ਅੱਜ ਦੇ ਟੌਪਿਕਸ ਦੇ ਵਿੱਚ ਫਰਸਟ੍ਰੇਸ਼ਨ ਵੀ ਹੋਏਗੀ ਕਈਆਂ ਨੂੰ ਕਿ ਵੀ ਅਸੀਂ ਨੈਗੇਸ਼ਨ ਕਰ ਰਹੇ ਹਾਂ। ਇਹ ਠੀਕ ਹੈ, ਅਸੀਂ ਜਦੋਂ ਸਿਆਸੀ ਤੌਰ ਤੇ ਨਾਈਵਿਟੀ ਦੀ ਗੱਲ ਕਰਦੇ ਹਾਂ ਤੇ ਉਹ ਅਸੀਂ ਨਾਈਵ ਹੈਗੇ ਹਾਂ। ਜੇ ਅਫਗਾਨਿਸਤਾਨ ਦੀਆਂ ਡਿਵੈਲਪਮੈਂਟ ਸਾਨੂੰ ਬੌਦਰ ਨਹੀਂ ਕਰਦੀਆਂ, ਪੰਜਾਬ ਦੇ ਵਿੱਚ ਸਿਆਸੀ ਧਿਰਾਂ ਕੀ ਡਰਾਮੇਬਾਜ਼ੀ ਕਰ ਰਹੀਆਂ, ਲੇਕਿਨ ਇਹਦੇ ਬਾਵਜੂਦ ਕੋਈ ਹੈ ਨਹੀਂ ਕਿ ਵੀ ਕੋਈ ਉਹਦਾ ਅਸੀਂ ਆਲਟਰਨੇਟ ਦੇ, ਅਸੀਂ ਉਸੇ ਹੀ ਦੌੜ 'ਚ ਪਏ। ਸਿੱਧੂ ਨੇ ਕੀ ਕਿਹਾ, ਅਮਰਿੰਦਰ ਨੇ ਕੀ ਕਿਹਾ, ਬਾਦਲ। ਪਰ ਇੱਕ ਗੱਲ ਜਿਹੜੀ ਸਾਡੀ ਸਟਰੈਂਥ ਹੈ, ਔਰ ਸ਼ਾਇਦ ਅੰਗਰੇਜ਼ਾਂ ਨੇ ਇਹਨੂੰ ਬਹੁਤ ਚੰਗੀ ਤਰ੍ਹਾਂ ਸਮਝ ਲਿਆ ਸੀ, ਇਸ ਲਈ ਉਹਨਾਂ ਨੇ ਸਾਡੇ ਧਾਰਮਿਕ ਮਾਮਲਿਆਂ 'ਚ ਇੱਕ ਵਾਰ ਤਾਂ ਉਹਨਾਂ ਨੇ ਮੰਤ ਖੜੇ ਕਰਤੇ, 50-60 ਸਾਲ ਉਹਨਾਂ ਰਾਹੀਂ ਲੈ ਗਏ। ਪਰ ਜਦੋਂ ਸਿੱਖ ਗੁਰਦੁਆਰਿਆਂ ਦੇ ਲਈ ਨਿਕਲ ਆਏ, ਫਿਰ ਉਹਨਾਂ ਨੇ ਦੇ ਵਾਸ਼ ਦੇਅਰ ਹੈਂਡ ਆਫ, ਸ਼੍ਰੋਮਣੀ ਕਮੇਟੀ ਬਣਾ ਕੇ, ਔਰ ਦੂਜਾ ਔਰ ਫੌਜ ਜਾਂ ਦੂਜੇ ਉਹਨਾਂ ਨੇ ਸਿੱਖਾਂ ਦੇ ਧਾਰਮਿਕ ਮਾਮਲਿਆਂ 'ਚ ਉਹਨਾਂ ਨੇ ਇਹ ਦੇਖਿਆ ਵੀ ਸਿੱਖ ਦੀ ਤਾਕਤ ਗੁਰੂ ਗ੍ਰੰਥ ਸਾਹਿਬ 'ਚੋਂ ਨਿਕਲਦੀ ਹੈ। ਆਪਣੇ ਧਰਮ ਗੁਰਦੁਆਰੇ ਨਾਲ ਸਿੱਖ ਜੁੜਿਆ ਹੋਇਆ ਹੈ, ਮਾੜੇ ਤੋਂ ਮਾੜਾ, ਸ਼ਰਾਬੀ, ਕਬਾਬੀ, ਜੋ ਵੀ ਹੈ, ਜਦੋਂ ਗੁਰਦੁਆਰੇ ਦੀ ਗੱਲ ਆਉਂਦੀ ਹੈ, ਇਹ ਫਿਰ ਸਿੱਖ ਦੇ ਲਈ ਉਹ ਈਮਾਨ ਦੀ ਗੱਲ ਹੁੰਦੀ ਹੈ ਤੇ ਉੱਥੋਂ ਉਹ ਦੂਰ ਰਹੇ। ਇਹਨਾਂ ਨੇ ਵੀ, ਨਹਿਰੂ ਨੇ 50ਵਿਆਂ ਦੇ ਵਿੱਚ ਸ਼੍ਰੋਮਣੀ ਕਮੇਟੀ ਔਰ ਚੋਣਾਂ ਦੇ ਵਿੱਚ ਸਿੱਧੀ ਕਾਂਗਰਸ ਐਜ਼ ਏ ਪਾਰਟੀ ਲੜਦੇ ਹੁੰਦੇ ਸੀ, ਕਮਿਊਨਿਸਟ ਵੀ ਲੜਦੇ ਸੀ, ਇੰਟਰਫੀਅਰ ਵੀ ਕਰਦੇ ਸੀ। ਸਿੱਖਾਂ ਨੇ ਫਿਰ ਜਦੋਂ ਪ੍ਰੋਟੈਸਟ ਲਾਈਨ ਲਈ, ਫਿਰ ਨਹਿਰੂ ਤਾਰਾ ਸਿੰਘ ਇੱਕ ਪੈਕਟ ਹੋਇਆ ਸੀ ਜਿਹਦੇ ਥੱਲੇ ਗੁਰਦੁਆਰਿਆਂ 'ਚ ਇੰਟਰ ਕਰਦੇ ਤਾਂ ਅਜੇ ਵੀ ਨੇ ਸ਼੍ਰੋਮਣੀ ਕਮੇਟੀ ਚੋਣਾਂ, ਪਰ ਸਿੱਧੇ ਤੌਰ ਤੇ ਦਖਲਅੰਦਾਜ਼ੀ ਇਹਨਾਂ ਨੇ ਨਹੀਂ। ਹੁਣ ਜਦੋਂ ਇਹ ਆਇਆ ਕਿ ਵੀ ਉਹ ਗੁਰਦੁਆਰੇ ਜਿਹੜੇ ਆਕਸੀਜਨ ਲੰਗਰ ਤੇ ਤੁਸੀਂ ਉਹਨੂੰ ਬੰਦ ਕਰਨ ਦੇ, ਇੱਕਦਮ ਜਿਹੜੇ ਹਾਲਾਂ ਦਿੱਲੀ 'ਚ ਉਹ ਵੀ ਜਿਹੜਾ ਲਫ਼ਜ਼ ਮੈਂ ਹਾਲਾਂ ਕੁੱਤਿਆਂ ਵਾਂਗ ਲੜਨਾ ਕਹਿਣ ਲੱਗਿਆ ਸੀ ਵੀ ਜਿਹੜੀਆਂ ਉੱਥੇ ਧਿਰਾਂ ਨੇ ਅੱਡ-ਅੱਡ ਦਿੱਲੀ 'ਚ ਆਉਣਾ ਵੀ ਆਉਣ ਵਾਲਾ, ਪਰ ਇਸ ਮੁੱਦੇ ਦੇ ਉੱਤੇ ਹਰ ਕੋਈ ਇੱਕ ਦੂਜੇ ਤੋਂ ਅੱਗੇ ਲੰਘ ਕੇ ਜਿਹੜਾ ਉਹਨਾਂ ਨੇ ਸਰਸੇ ਨੇ, ਦੂਜਿਆਂ ਧਿਰਾਂ ਨੇ ਜਿਹੜਾ ਉਹ ਅੱਗੇ ਜਾ ਕੇ ਚੈਲੰਜ ਕੀਤਾ। ਆਮ ਸਿੱਖਾਂ ਦਾ ਗੁੱਸਾ ਦੇਖ ਕੇ ਵਿਦਿਨ 24 ਆਵਰਸ ਜਿਹੜਾ ਉਹ ਆਰਡਰ ਵਾਪਸ ਹੋ ਗਿਆ। ਲੇਕਿਨ ਇਸ ਤੋਂ ਤੁਸੀਂ ਅੰਦਾਜ਼ਾ ਲਾਓ ਵੀ ਇਹ ਆਰਡਰ ਕਰਵਾਇਆ ਕਿਨੇ, ਕਿਹਦੇ ਕਹਿਣ ਤੇ ਅਲਟੀਮੇਟਲੀ ਵਾਪਸ ਵੀ ਉਹਨਾਂ ਨੇ ਦੇਖਿਆ ਕਿ ਭਾਈ ਇਹ ਕਿਤੇ ਸਿੱਖਾਂ ਨੂੰ ਇੱਕ ਥਾਂ ਤੇ ਧਰਮ ਗੁਰਦੁਆਰੇ ਦੇ ਮਾਮਲੇ 'ਚ ਉਹਦੇ ਲਈ ਫਿਰ ਕੋਈ ਨਹੀਂ ਹੈ, ਫਿਰ ਤਾਂ ਜਿਹੜੀ ਹੈ ਉਹ ਜਾਨ ਦੀ ਕੋਈ ਪਰਵਾਹ ਨਹੀਂ ਹੈ। ਚਲੋ ਇਹ ਇੱਕ ਗੁਰੂ ਦੀ ਬਖਸ਼ਿਸ਼ ਦੇ ਨਾਲ ਘੱਟੋ ਘੱਟ ਇੱਕ ਨੁਕਤਾ ਤਾਂ ਸਾਨੂੰ ਇਕੱਠੇ ਰੱਖਦਾ, ਜਿੱਥੇ ਅਸੀਂ ਆਪਣੇ ਗੁਰੂ ਦੇ ਮਾਣ ਦੇ ਵਿੱਚ, ਗੁਰੂ ਦੇ ਆਦਰ ਔਰ ਵਡਿਆਈ ਗੁਰੂ ਦੀ ਹੈ ਕਿ ਭਾਈ ਉਹਦੇ ਲਈ ਸਿੱਖ ਫਿਰ ਬੇਪਰਵਾਹ ਹੋ ਜਾਂਦਾ, ਉਹਨੂੰ ਕੋਈ ਕਨਸੀਕੁਐਂਸ ਦੀ ਪਰਵਾਹ ਨਹੀਂ ਹੁੰਦੀ। ਔਰ ਇਹ ਇੱਕ ਵੈਲਕਮ ਹੈ, ਕਿਉਂਕਿ ਇਹਨੂੰ ਜਦੋਂ ਮੈਂ ਕਿਹਾ ਵੀ ਵੈਨ ਸਿਕਸ ਫਲੈਕਸ ਦਾ ਮਸਲ, ਔਰ ਦੂਸਰੇ ਪਾਸੇ ਅਸੀਂ ਇਸ ਟੌਪਿਕ ਤੇ ਵੀ ਗੱਲ ਕੀਤੀ ਸੀ ਕਿ ਕਿਵੇਂ RSS ਜਿਹੜੀ ਆਈਡੀਓਲੋਜੀਕਲੀ ਖਾ ਰਹੀ ਹੈ। ਗੋਬਿੰਦ ਗੀਤਾ ਦਾ ਜ਼ਿਕਰ ਮੋਦੀ ਨੇ 5 ਅਗਸਤ 2020 ਨੂੰ ਕੀਤਾ ਅਯੁੱਧਿਆ ਸੈਰਾਮਨੀ ਵੇਲੇ, ਔਰ ਹੁਣ ਉਹ TKS ਤੁਲਸੀ ਟੁਚਾ, ਉਹਦੀ ਮਾਂ ਤਾਂ ਮਰ ਗਈ ਹੋਈ ਹੈ, ਬਲਜੀਤ ਕੌਰ ਕੇ ਕੀ ਨਾਂ ਰੱਖਿਆ, ਪਰ ਉਹ ਘਰ ਵਾਲੀ ਤੇ ਧੀ ਸਾੜੀਆਂ ਬਣਾ ਕੇ ਉੱਥੇ ਖੜਾ ਕਿ ਜੀ ਮੋਦੀ ਨੂੰ ਉਹਨਾਂ ਨੇ ਰਮਾਇਣ ਆਫ ਗੁਰੂ ਗੋਬਿੰਦ ਸਿੰਘ, ਉਹ ਸਾਰੇ ਤੇ ਅਸੀਂ ਗੱਲ ਕੀਤੀ। ਤੇ ਹੁਣ SCPC ਨੂੰ ਵੀ ਲੱਗਿਆ ਵੀ ਸਿੱਖਾਂ 'ਚ ਇਸ ਗੱਲ ਦਾ ਗੁੱਸਾ ਹੈ ਕਿ ਵੀ ਕੀ ਹੈ, ਔਰ ਨਾਲ ਦੀ ਨਾਲ ਉਹਨਾਂ ਨੇ ਮੰਗ ਕਰਤੀ ਅੱਜ SGPC ਨੇ ਕਿ ਵੀ SGPC rules out existence of ਗੋਬਿੰਦ ਰਾਮਾਇਣ, seeks immediate ban on this book। ਉਹਨਾਂ ਨੇ ਕਿਹਾ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਕੋਈ ਰਾਮਾਇਣ ਨੂੰ, ਉਹਨਾਂ ਨੇ ਤਾਂ
ਗੁਰਬਾਣੀ ਤਾਂ ਇਹੀ ਕਿ ਰੋਵੇ ਰਾਮ ਨੇ ਕਾਲਾ ਪਿਆ, ਸੀਤਾ ਲక్ష్మణ ਵਿਛੜ ਗਿਆ। ਰਾਮ ਬਾਕੀਆਂ ਦੀ ਤਰ੍ਹਾਂ ਰੋ ਰਿਹਾ ਕਿ ਭਾਈ ਸੀਤਾ ਕਿੱਥੇ ਗਈ, ਲక్ష్మణ ਕਿੱਥੇ ਗਿਆ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਵੀ ਜੇ ਅਨੁਵਾਦ ਨੇ ਜਾਂ ਦੂਜੇ, ਪਰ ਜਿਸ ਤਰੀਕੇ ਨਾਲ ਇਹਨੂੰ ਪ੍ਰੋਜੈਕਟ ਕੀਤਾ ਗਿਆ, ਸੋ ਅਸੀਂ ਸਮਝਦੇ ਹਾਂ ਵੀ ਇਹ ਗੋਂਗਲੂਆਂ ਤੋਂ ਮਿੱਟੀ ਲਾ ਦਿੱਤੀ ਹੈ ਉਹਨਾਂ ਨੇ। ਪਰ ਇਹ ਗੱਲ ਦੱਸਦੀ ਹੈ ਵੀ ਜਦੋਂ ਕੌਮ ਦੇ ਵਿੱਚ ਅਵੇਅਰਨੈਸ ਹੁੰਦੀ ਹੈ ਕਿਸੇ ਇਸ਼ੂ ਤੇ, ਫਿਰ ਬੈਕ ਟਰੈਕ ਕਰਨ 'ਚ ਵੀ ਕੋਈ ਬਹੁਤਾ ਵਕਤ ਨਹੀਂ ਲੱਗਦਾ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਅਗਲੇ ਨੇ ਬ੍ਰੇਕ ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੇ ਸਾਰੇ ਸੰਸਾਰ ਭਰ ਦੇ ਪੰਜਾਬੀਆਂ ਤੇ ਸਿੱਖ ਭਾਈਚਾਰੇ ਨੂੰ ਬੇਨਤੀ ਹੈ, ਤੁਸੀਂ ਜਲਦੀ ਅੱਜ ਹੀ ਆਪਣੇ ਪੰਜਾਬ ਦੇ ਲਈ the non-government ਪੰਜਾਬ ਇੰਡੀਪੈਂਡੈਂਸ ਰੈਫਰੈਂਡਮ ਦੀਆਂ ਵੋਟਾਂ ਰਜਿਸਟਰ ਕਰਵਾਓ। 15 ਅਗਸਤ 2021 15 ਅਗਸਤ 2021 ਨੂੰ ਇਹ ਵੋਟਾਂ ਇੰਗਲੈਂਡ ਤੋਂ ਸਟਾਰਟ ਹੋਣਗੀਆਂ। ਪਹਿਲੀ ਪੋਲਿੰਗ ਸੈਂਟਰ, ਪਹਿਲੀ ਵੋਟ ਇੰਗਲੈਂਡ ਤੋਂ ਹੋਗੀ। ਜਲਦੀ ਵੋਟਾਂ ਰਜਿਸਟਰ ਕਰਵਾਓ। ਥੈਂਕ ਯੂ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ, ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੌਇਸਸ ਸੇਮ ਡੇ ਫੰਡ ਕਰ ਸਕਦੇ ਹਾਂ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084। ਅਗੇਨ 410 204 2084। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ, 701 ਨਾਰਥ ਪੋਸਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਨੂੰ ਆਪਾਂ ਸਭ ਨੂੰ ਚੀਆਂ ਕਹਿੰਦੇ ਹਾਂ। ਸੋ ਵਿਊਅਰਸ, ਹੁਣ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ ਕਿ ਭਾਰਤ ਦੇ ਵਾਈਸ ਪ੍ਰੈਜ਼ੀਡੈਂਟ ਵੀ ਨਾਇਡੂ ਦਾ ਕਹਿਣਾ ਹੈ ਕਿ ਉਰਦੂ ਦੁਨੀਆ ਵਿੱਚ ਬੋਲੀਆਂ ਜਾਣ ਵਾਲੀਆਂ ਸਭ ਤੋਂ ਖੂਬਸੂਰਤ ਜ਼ੁਬਾਨਾਂ ਵਿੱਚੋਂ ਇੱਕ ਹੈ। ਇਹ ਸਿਰਫ ਇਹਨਾਂ ਹਿੰਦੂ ਤਵੀ ਪਖੰਡੀਆਂ ਦੀ ਜ਼ੁਬਾਨੀ ਜਮ੍ਹਾਂ ਖਰਚੀ ਹੈ। ਸੋ ਇਹ ਤਾਂ ਉਰਦੂ ਜ਼ੁਬਾਨ ਸਮੇਤ ਸਾਰੀਆਂ ਮਾਂ ਬੋਲੀਆਂ ਦਾ ਘਾਣ ਕਰਕੇ ਹਿੰਦੀ ਜ਼ੁਬਾਨ ਨੂੰ ਲਾਗੂ ਕਰਨ ਤੇ ਤੁਲੇ ਹੋਏ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਨਾਲ ਹੀ ਗੁਰਬਾਣੀ ਚੈਨਲ ਦੀ ਸਾਂਝ ਵੀ ਤੁਹਾਡੇ ਨਾਲ ਪਾਈ ਜਾਏਗੀ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਜਿਹੜੇ ਲਫ਼ਜ਼ ਦੰਬੀ, ਪਖੰਡੀ, ਮੱਕਾਰ, ਝੂਠੇ, ਜਿਨ੍ਹਾਂ ਲਈ ਅੰਗਰੇਜ਼ੀ 'ਚ ਹਿਪੋਕਰੇਟ ਲਫ਼ਜ਼ ਦੇ ਵਿੱਚ ਹੀ ਕਈ ਕੁਛ ਕਿਹਾ ਜਾਂਦਾ ਹੈ, ਜੇ ਦੇਖਣਾ ਹੋਏ ਕਿ ਇਹ ਲਫ਼ਜ਼ ਕਿਸ ਦੇ ਉੱਤੇ ਜ਼ਿਆਦਾ ਢੁਕਦੇ ਨੇ ਜਾਂ ਕੌਣ ਇਹਨਾਂ ਸਾਰੇ ਲਫ਼ਜ਼ਾਂ ਨੂੰ ਸਮੇਟ ਕੇ ਬੈਠਾ ਹੈ, ਤੇ ਉਹ RSS ਦੀ ਹਿੰਦੂਤਵਾਦੀ ਆਈਡੀਓਲੋਜੀ ਯਕੀਨ ਰੱਖਣ ਵਾਲੇ, ਇਹਨਾਂ ਦੀ ਸਿਖਰਲੀ ਲੀਡਰਸ਼ਿਪ ਤੋਂ ਲੈ ਕੇ ਇਹਨਾਂ ਦੇ ਥੱਲੜੇ ਵਰਕਰਸ ਤੱਕ ਨੇ। ਇਵੇਂ ਝੂਠ ਬੇਸ਼ਰਮੀ ਨਾਲ ਬੋਲਦੇ ਨੇ, ਬਾਰ-ਬਾਰ ਬੋਲਦੇ ਨੇ। ਜਦੋਂ ਇਹ ਕਹਿ ਰਹੇ ਹੁੰਦੇ ਨੇ ਕਿ ਭਾਈ ਅਸੀਂ ਅਹਿੰਸਾ 'ਚ ਯਕੀਨ ਰੱਖਦੇ ਹਾਂ, ਉਦੋਂ ਅਸਲ 'ਚ ਹਿੰਸਾ ਦੀ ਪਲੈਨਿੰਗ ਕਰਕੇ ਸਾੜ ਫੂਕ ਸ਼ੁਰੂ ਹੋ ਚੁੱਕੀ ਹੁੰਦੀ ਹੈ। ਔਰ ਜਦੋਂ ਇਹ ਕਹਿੰਦੇ ਨੇ ਕਿ ਭਾਈ ਅਸੀਂ ਜਿਹੜਾ ਹੈ ਉਹ ਔਰ ਇਹ ਜਿਹੜੀ ਸਟੇਟਮੈਂਟ ਜਿਹੜੀ ਤੁਸੀਂ ਦੁਹਰਾਈ ਹੈ, ਕਿਉਂਕਿ ਆਲਰੇਡੀ ਮੀਡੀਆ 'ਚ ਹੈ, ਕਿਉਂਕਿ ਜਿਹੜਾ ਵਾਈਸ ਪ੍ਰੈਜ਼ੀਡੈਂਟ ਵੈਂਕਈਆ ਨਾਇਡੂ, ਜਿਹੜਾ BJP ਦਾ ਪ੍ਰੈਜ਼ੀਡੈਂਟ ਵੀ ਰਿਹਾ, ਇਸ ਵੇਲੇ ਵਾਈਸ ਪ੍ਰੈਜ਼ੀਡੈਂਟ ਹੈ ਔਰ ਰਨ ਤਾਂ ਉਹੀ ਕਰ ਰਿਹਾ ਹੈ। ਬਾਕੀ ਜਿਹੜਾ ਕੋਵਿੰਦ ਬਿਠਾਇਆ ਹੋਇਆ ਪ੍ਰੈਜ਼ੀਡੈਂਟ, ਉਹ ਤਾਂ ਮਿੱਟੀ ਦਾ ਮਾਧੋ ਹੈ। ਔਰ ਇਹ ਸਾਊਥ ਦਾ ਖਤਰਨਾਕ ਹਿੰਦੂ ਤਵੀ, ਇਹਨੇ BJP ਦਾ ਪ੍ਰੈਜ਼ੀਡੈਂਟ ਹੁੰਦਿਆਂ ਕਿਸ ਕਿਸਮ ਦੀਆਂ ਨੀਤੀਆਂ ਔਰ ਮਿਨਿਸਟਰੀ 'ਚ ਹੁੰਦਿਆਂ ਵੀ ਕੀ ਕੁਛ ਕੀਤਾ, ਉਹ ਵੇਰਵਾ ਦੱਸਣ ਲਈ ਵਕਤ ਨਹੀਂ ਹੈ। ਪਰ ਹੁਣ ਇਹਨਾਂ ਨੂੰ ਇਹ ਲੱਗਦਾ ਹੈ ਵੀ ਜਿਹੜੀ ਭਾਰਤ ਦੀ ਅਦਰਵਾਈਜ਼ ਛਵੀ ਹੈ ਉਹ ਖਰਾਬ ਵੀ ਹੋ ਰਹੀ ਹੈ ਬਾਹਰ ਇੱਕ ਪਾਸੇ, ਕਿਉਂਕਿ ਇਹ ਮੁਸਲਮਾਨ ਦੇਸ਼ਾਂ, ਸਾਊਦੀ ਅਰੇਬੀਆ, UAE ਜਾਂ ਸੈਂਟਰਲ ਏਸ਼ੀਆ ਦੇ ਰਿਪਬਲਿਕਸ ਦੇ ਨਾਲ, ਈਵਨ ਤਾਜ਼ਕਿਸਤਾਨ 'ਚ ਵੀ ਇਹਨਾਂ ਨੇ ਬੇਸ ਬਣਾਇਆ ਹੋਇਆ ਹੈ,
ਉੱਥੇ ਵੀ ਆਪਣਾ ਜਿਹੜੀ ਹੈ ਉਹ ਚੰਗਾ ਇਮੇਜ ਰੱਖਣਾ ਚਾਹੁੰਦੇ ਨੇ ਤੇ ਵੇਲੇ ਕੁ ਵੇਲੇ ਇਸ ਕਿਸਮ ਦੀਆਂ ਬਿਆਨਬਾਜ਼ੀਆਂ ਕਰਕੇ ਇਹ ਆਪਣਾ ਫਿਰ ਉਹਨਾਂ ਨੂੰ ਦਿਖਾਉਂਦੇ ਨੇ, ਦੇਖੋ ਜੀ ਅਸੀਂ ਤਾਂ ਜਿਵੇਂ ਉਹਨੇ ਮੋਹਨ ਭਾਗਵਤ ਨੇ ਇਹ ਕਿਹਾ ਕਿ ਜੀ ਭਾਰਤ 'ਚ ਤਾਂ ਹਰ ਇੱਕ ਦਾ DNA ਇੱਕੋ ਹੈ, ਮਾਈਨੋਰਟੀ ਦਾ ਤਾਂ ਸਵਾਲ ਹੀ ਨਹੀਂ। ਹੁਣ ਉਹ ਜਿਹੜੇ ਇਸ ਕਿਸਮ ਦੇ, ਹੁਣ ਮੈਂ ਲਫ਼ਜ਼ ਦਾ ਮੇਰੇ ਮੂੰਹ ਨਿਕਲਣ ਲੱਗਾ ਸੀ, ਮੂਰਖ ਸ਼ੇਖ ਜਿਹੜੇ ਨੇ ਉਹਨਾਂ ਨੂੰ ਕਹਿੰਦੇ ਹੋਣੇ ਦੇਖੋ ਜੀ ਅਸੀਂ ਤਾਂ ਇਕੁਆਲਿਟੀ 'ਚ, ਹਾਲਾਂਕਿ ਮਤਲਬ ਇਹ ਹੈ ਵੀ ਉਹ ਤੁਹਾਡੀ ਹੋਂਦ ਨੂੰ ਹੀ ਡਿਨਾਈ ਕਰ ਰਹੇ ਨੇ। ਹੁਣ ਦੱਖਣ ਜਦੋਂ ਅਸੀਂ ਉਰਦੂ ਤਹਿਜ਼ੀਬ ਦੀ ਗੱਲ ਕਰਦੇ ਹਾਂ, ਇੱਕ ਵੱਖਰੀ ਕਹਾਣੀ ਹੈ ਕਿ ਕਿਵੇਂ ਉਰਦੂ ਇੱਕ ਲਿੰਕ ਜ਼ਬਾਨ ਦੇ ਤੌਰ ਤੇ ਜਦੋਂ ਤੁਰਕਾਂ, ਔਰ ਕਿਉਂਕਿ ਇਸ 'ਚ ਤੁਰਕੀ ਦੇ ਵੀ ਬਹੁਤ ਸਾਰੇ ਲਫ਼ਜ਼ ਨੇ ਔਰ ਇਹ ਆਮ ਔਰ ਹਿੰਦੁਸਤਾਨੀ ਜ਼ਬਾਨ, ਕਿਉਂਕਿ ਹਿੰਦੀ ਨਾਂ ਦੀ ਕੋਈ ਜ਼ਬਾਨ ਨਹੀਂ ਸੀ। ਜਿਵੇਂ ਅਸੀਂ ਦੇਖਦੇ ਹਾਂ ਕਿ ਵੱਡਾ ਜਿਹੜਾ ਗੰਗਾ ਜਮਨਾ ਦੇ ਉਹ ਸਾਰੀ ਵੈਲੀ ਦੇ ਵਿੱਚ ਜਿਹੜੇ ਅੱਡ-ਅੱਡ ਲੋਕ ਡਾਇਲੈਕਟ ਸੀ, ਉਹਦੇ 'ਚ ਅਵਧੀ, ਕਿਉਂਕਿ ਅਵਧ ਪ੍ਰੈਜ਼ੈਂਟ ਡੇ ਲਖਨਊ ਹੈ, ਭੋਜਪੁਰੀ ਜਿਹੜੀ ਬਨਾਰਸ ਤੋਂ ਲੈ ਕੇ ਈਸਟਰਨ ਬਿਹਾਰ ਤੱਕ ਉਸ ਦਾ ਦਾਇਰਾ ਹੈ, ਬ੍ਰਜ ਭਾਸ਼ਾ ਜਿਸ ਨੂੰ ਗੋਕਲੀ ਵੀ, ਗੋਕਲ ਬ੍ਰਜ ਜਿਹੜਾ ਕ੍ਰਿਸ਼ਨ ਦੇ ਨਾਲ ਜੁੜਿਆ ਹੋਇਆ ਸਾਰਾ ਪਾਰਟ ਸੀ, ਇਸੇ ਤਰ੍ਹਾਂ ਉਹ ਬੁੰਦੇਲਖੰਡ, ਰੋਹੇਲਖੰਡ, ਉਹਨਾਂ ਦੇ ਆਪਣੇ ਡਾਇਲੈਕਟ ਇਹ ਸਾਰੇ ਖਿੱਤੇ ਦੇ। ਔਰ ਇਹਨਾਂ ਸਾਰਿਆਂ ਨੂੰ ਤਾਂ 19ਵੀਂ ਸਦੀ ਦੇ ਅਖੀਰ 'ਚ ਜੇ ਅੰਗਰੇਜ਼ਾਂ ਨੂੰ ਲੱਗਿਆ ਕਿ ਵੀ ਜੇ ਅਸੀਂ ਇਹਨਾਂ ਨੂੰ ਲੋਕਾਂ ਨੂੰ ਵੀ ਡਿਵਾਈਡ ਕਰਕੇ ਰੱਖਣਾ ਤੇ ਉਹਨਾਂ ਨੇ ਇਸ ਨੂੰ ਐਜ਼ ਏ ਹਿੰਦੀ ਜ਼ਬਾਨ ਉਹਨਾਂ ਡਾਇਲੈਕਟਸ ਨੂੰ ਦੇਵਨਾਗਰੀ 'ਚ ਲੈ ਆਂਦਾ। ਲੇਕਿਨ ਜਦੋਂ ਇਸਲਾਮਿਕ ਰੂਲ ਦੀ ਅਸੀਂ ਗੱਲ ਕਰਦੇ ਹਾਂ, ਜਦੋਂ ਕਿ ਮੁਹੰਮਦ ਗੌਰੀ ਦੇ ਨਾਲ ਸੈਟਲ ਹੋ ਕੇ ਦਿੱਲੀ ਦੇ ਵਿੱਚ ਇਹਨਾਂ ਦਾ ਸਾਮਰਾਜ ਬਣਦਾ ਤੇ ਅਮੀਰ ਖੁਸਰੋ ਉਸ ਦੇ, ਔਰ ਉਹਨੇ ਬਹੁਤ ਕੁਝ ਦਿੱਤਾ ਹੈ ਲਿਟਰੇਚਰ ਨੂੰ। ਜਦੋਂ ਅੱਜ ਅਸੀਂ ਕਵਾਲੀ ਦੀ ਗੱਲ ਕਰਦੇ ਹਾਂ, ਤਬਲੇ ਦੀ ਗੱਲ ਕਰਦੇ ਹਾਂ, ਠੁਮਰੀ ਦੀ ਗੱਲ ਕਰਦੇ ਹਾਂ, ਔਰ ਬਹੁਤ ਸਾਰੇ ਅਕ੍ਰੋਸ ਦਾ ਬਾਰਡਰ ਜੋ ਪੜ੍ਹਿਆ ਜਾਂਦਾ ਹੈ, ਲੇਕਿਨ ਉਸ ਸਭ ਦੇ ਵਿੱਚ ਇਹ ਮਿਕਸ ਜ਼ਬਾਨ ਜਿਹਦੇ 'ਚ ਕਿ ਐਗਜ਼ਿਸਟਿੰਗ ਜਿਹੜੇ ਡਾਇਲੈਕਟ ਸੀ ਉਹਨਾਂ ਦਾ ਵੀ, ਔਰ ਉਹਦੇ 'ਚ ਜ਼ਾਹਰ ਹੈ ਕਿਉਂਕਿ ਰਾਇਲ ਲੈਂਗੁਏਜ ਪਰਸ਼ੀਅਨ ਉਸ ਦਾ ਵੀ ਅਸਰ। ਔਰ ਵਕਤ ਪਾ ਕੇ ਜਦੋਂ ਤੱਕ ਮੁਗਲ ਸਲਤਨਤ ਦਾ ਖਾਤਮੇ ਵੱਲ ਪਾਰਟ ਜਾਂਦਾ ਹੈ, ਫਿਰ ਅਸੀਂ ਗਾਲਬ, ਮੀਰ ਤਕੀ ਮੀਰ ਵਰਗੇ ਉਸ ਕਿਸਮ ਦੇ ਸ਼ਾਇਰ, ਔਰ ਦਿੱਲੀ ਦਰਬਾਰ ਤੋਂ ਇਲਾਵਾ ਜਿਸ ਨੂੰ ਮੈਕਸਿਮਮ ਪੈਟਰਨੇਜ ਜਿਹੜੀ ਹੈ ਮਿਲਦੀ ਹੈ ਉਰਦੂ ਨੂੰ, ਇਹ ਲਖਨਊ ਦੇ ਨਵਾਬ, ਕਿਉਂਕਿ ਇਹ ਆਪਣੇ ਆਪ 'ਚ ਵੀ ਅੱਡ ਰਹੇ ਜਦੋਂ ਦਿੱਲੀ ਕਮਜ਼ੋਰ ਹੁੰਦੀ ਚਲੀ ਗਈ, ਔਰ ਡੈਕਨ ਜਿਹਨੂੰ ਕਹਿੰਦੇ ਸੀ ਦੱਖਣ, ਜਿਹਦੇ 'ਚ ਹੈਦਰਾਬਾਦ, ਨਿਜ਼ਾਮ ਹੈਦਰਾਬਾਦ, ਔਰ ਦੂਸਰਾ ਬਾਅਦ ਟੀਪੂ ਸੁਲਤਾਨ ਦਾ ਜਿਹਦੇ 'ਚੋਂ ਅੱਜ ਕਰਨਾਟਕਾ ਮੈਸੂਰ ਸਟੇਟ, ਦੱਖਣ ਔਰ ਲਖਨਊ ਦੀ ਇੱਕ ਆਪਣੀ ਤਹਿਜ਼ੀਬ ਵੀ, ਕਿਉਂਕਿ ਗੱਲ ਇਕੱਲੀ ਬੋਲੀ ਦੀ ਨਹੀਂ ਹੁੰਦੀ, ਬੋਲੀ ਇੱਕ ਤਹਿਜ਼ੀਬ ਦਾ ਹਿੱਸਾ ਹੁੰਦਾ ਔਰ ਉਸ ਤਹਿਜ਼ੀਬ ਨੂੰ ਤੁਸੀਂ ਦੇਖਦੇ ਹੋ। ਔਰ ਉਰਦੂ ਜ਼ਾਹਰ ਹੈ ਵੀ ਅਕਸਰ ਜਦੋਂ ਸ਼ਾਇਰੀ ਬਾਰੇ ਕਿਹਾ ਜਾਂਦਾ ਹੈ ਕਿ ਜਿਹੜਾ ਉਰਦੂ ਸ਼ਾਇਰੀ ਨੂੰ ਪਿਆਰ ਕਰਦਾ ਉਹ ਪਿਆਰ ਜ਼ਰੂਰ ਕਰਦਾ ਹੈ, ਤੇ ਜਿਹਨੂੰ ਪਿਆਰ ਹੁੰਦਾ ਹੈ ਉਹਨੂੰ ਉਰਦੂ ਸ਼ਾਇਰੀ ਜ਼ਰੂਰ ਆਣੀ। ਯਾਨੀ ਕਹਿਣ ਦਾ ਮਤਲਬ ਹੈ ਕਿ ਜ਼ਬਾਨ ਦੀ ਇਸ ਕਿਸਮ ਦੀ ਇੱਕ ਆਪਣੀ ਕਸ਼ਿਸ਼ ਵੀ ਹੁੰਦੀ ਹੈ ਔਰ ਉਹਦੇ 'ਚ ਸਟੇਟ ਪੈਟਰਨੇਜ ਵੀ ਰਿਹਾ ਹੈ। ਔਰ ਮੈਂ ਪਿਛਲੇ ਦਿਨਾਂ 'ਚ ਇੱਕ ਮੈਂ ਡਿਸਕਸ਼ਨ ਦੇਖ ਰਿਹਾ ਸੀ, ਡਾਕਟਰ ਆਰਿਫਾ ਅਮਰੀਕਾ ਦੀ ਡਾਕਟਰੇਟ, ਪਾਕਿਸਤਾਨ 'ਚ ਪ੍ਰਿੰਸੀਪਲ ਹੈ, ਤਾਂ ਬਜ਼ੁਰਗ ਲੇਡੀ ਸ਼ਾਇਦ ਹੈ ਨੇ ਜਾਂ ਨਹੀਂ ਨੇ, ਪਰ ਪੁਰਾਣੀ ਵੀਡੀਓ ਸੀ ਤੇ ਉਹ ਗੱਲ ਕਰ ਰਹੇ ਸੀ ਕਿ ਜੀ ਮੈਂ ਜਦੋਂ ਆਪਣੀ PhD ਜਿਹੜੀ ਵੀ ਉਹਨਾਂ ਨੇ ਸਰ ਸੈਯਦ ਅਹਿਮਦ ਖਾਨ ਔਰ ਉਰਦੂ ਕਿਵੇਂ ਇੱਕ ਸ਼ਨਾਖਤ ਦੇ ਤੌਰ ਤੇ ਉੱਭਰੀ, ਉਹ ਕਹਿੰਦੇ ਕਿ ਜੀ ਮੈਂ ਲਖਨਊ ਸੀ ਔਰ ਮੈਂ ਬਾਹਰ ਗਈ ਔਰ ਇੱਕ ਰੇੜੀ ਤੋਂ ਮੈਂ ਉਹਨੂੰ ਰੇੜੀ ਵਾਲੇ ਨੂੰ ਕਿਹਾ ਕਿ ਵੀ ਇਹ ਕੇਲੇ ਕਿਤਨੇ ਕੇ ਹੈ ਦਰਜਨ, ਤੇ ਕਹਿੰਦੇ ਵੀ ਉਸਨੇ ਅੱਗੋਂ ਜਵਾਬ ਕਹਿੰਦਾ ਵੀ ਮੈਂ ਤਾਂ ਉਰਦੂ 'ਚ ਉਹਨਾਂ ਨੇ ਕਿਹਾ ਵੀ ਸਾਦਾ ਜਿੰਨਾ ਕਿ ਮੈਂ ਆਪਣੇ 'ਚ ਲਖਨਊ ਦੀ ਤਹਿਜ਼ੀਬ ਸਮੇਟਣ ਦੀ ਕੋਸ਼ਿਸ਼ ਕਰਕੇ ਕਿਹਾ, ਤੇ ਉਸਨੇ ਕਿਹਾ ਕਿ ਵੀ बिटिया ये 3 रुपए के दर्जन हैं, अगर आप चाहें तो मैं दे सकता हूँ। तो कहते भी मैं सानू सौदे करने की आदत सी, तो मैं कहा भी मैं तो 2.5 रुपये दूंगी। उसने कहा, उन्हें क्या है वो कह रही है, उन्हें कहा बिटिया तुमसे पहले एक ग्राहक 3.25 रुपये वाला अपने अरमान दिल में लेकर ही चला गया। ਸੋ ਉਹ ਤਹਿਜ਼ੀਬ ਦੀ ਗੱਲ ਹੈ ਕਿ ਵੀ ਉਹ ਕਹਿੰਦਾ ਵੀ ਹੁਣ ਅਸੀਂ ਕੀ ਮੁਕਾਬਲਾ ਕਰ ਸਕਦੇ ਹਾਂ। ਉਹਨੂੰ ਕਹਿੰਦੇ ਵੀ 3.25 रुपये वाला दिल के अरमान दिल में लेके ही चला गया, तुम तो 2.5 रुपये की बात कर रही हो। ਸੋ ਹੁਣ ਇਹ ਜਿਹੜਾ ਉੱਥੇ ਦੱਖਣ 'ਚ ਪਹੁੰਚਦਾ ਹੈ ਵੈਂਕਟ ਨਾਇਡੂ, ਔਰ ਇਹ ਕਹਿ ਰਿਹਾ ਕਿ ਜੀ ਉੱਥੇ ਇੱਕ ਉਰਦੂ ਕਿਤਾਬ ਜਿਹੜੀ ਕਿ ਜਿਹਦੇ 'ਚ ਸ਼ਾਇਦ ਕਿੰਨੇ ਸ਼ਾਇਰਾਂ ਦੀ 51 ਪੋਇਟਸ ਦੀ ਕੰਪੋਜੀਸ਼ਨ, ਉਰਦੂ ਪੋਇਟਸ ਐਂਡ ਰਾਈਟਰਸ ਜੈਮਸ ਆਫ ਦੱਖਣ,
ਇਹ ਸਾਰੇ ਜਿਹੜੇ ਉੱਥੋਂ ਹੋਏ ਉਹਨੂੰ ਰਿਲੀਜ਼ ਕਰ ਰਿਹਾ, ਔਰ ਉਹਦੇ 'ਚੋਂ ਕਹਿ ਰਿਹਾ ਕਿ ਉਰਦੂ ਵਨ ਆਫ ਦਾ ਮੋਸਟ ਬਿਊਟੀਫੁਲ ਲੈਂਗੁਏਜ ਇਜ਼ ਸਪੋਕਨ ਅਰਾਊਂਡ ਦਾ ਵਰਲਡ। ਔਰ ਨਾਲ ਦੀ ਨਾਲ ਕਹਿ ਰਿਹਾ ਹਰ ਕੋਈ ਮਦਰ ਟੰਗ 'ਚ ਬੋਲੇ ਕਿ ਦੁਨੀਆ ਦੀਆਂ। ਹੁਣ ਜਿਵੇਂ ਇਹਨਾਂ ਨੇ ਉਰਦੂ ਨੂੰ ਕਿਲ ਕੀਤਾ, ਇੱਕ ਤਾਂ ਹੁੰਦਾ ਹੈ ਵੀ ਵੈਸੇ ਹੀ ਸਟੇਟ ਲੈਵਲ ਤੇ ਮਾਈਨੋਰਿਟੀ ਹੁੰਦੇ ਆ ਵੀ ਤੁਸੀਂ ਯੂਪੀ ਜਾਂ ਦੂਜੇ ਜਿਨ੍ਹਾਂ ਸਟੇਟਾਂ 'ਚ ਨਾ ਮੰਨੋ, ਫਿਰ ਇਹਨਾਂ ਨੇ ਯਕੀਨੀ ਬਣਾਇਆ ਕਿ ਜਿਹੜੀ ਇੱਕ ਬੋਲਚਾਲ ਦੀ ਜ਼ਬਾਨ ਜਿਹਨੂੰ ਹਿੰਦੁਸਤਾਨੀ ਕਹਿੰਦੇ ਸੀ, ਔਰ ਜਿਹੜੀ ਫਿਲਮ ਇੰਡਸਟਰੀ ਦੀ ਜ਼ਬਾਨ ਸਾਰੀ ਉਹਦਾ ਇੱਕ ਹਿੱਸਾ ਸੀ, ਉਹਦੇ ਥਾਂ ਤੇ ਉਹਨਾਂ ਨੇ ਐਸੇ ਘੋਟ ਕੇ ਹਿੰਦੀ ਦੇ ਲਫ਼ਜ਼ ਲਿਆਂਦੇ ਨੇ ਜਿਹੜੇ ਲੋਕਾਂ ਦੀ ਸਮਝ ਤੋਂ ਹੀ ਦੂਰ ਨੇ। ਹੁਣ ਜੇ ਅਸੀਂ ਟ੍ਰੇਨ ਕਹਿੰਦੇ ਆ ਹਿੰਦੀ 'ਚ ਵੀ ਉਰਦੂ 'ਚ ਵੀ ਟ੍ਰੇਨ ਜਿਹੜਾ ਜਾਂ ਉਹਨਾਂ ਨੇ ਲੋਹ ਪਤਗਾਮਨੀ, ਉਹ ਤੇ ਉਹਨਾਂ ਦੇ ਤੁਸੀਂ ਟੈਕਨੀਕਲ ਦੇਖੋਗੇ ਪਲੇਟਫਾਰਮ ਹੈ, ਹਾਂਜੀ ਪਲੇਟਫਾਰਮ ਆ ਗਿਆ ਉਹਨਾਂ ਦਾ, ਲੋਹ ਪਤਗਾਮਨੀ ਵਿਸ਼ਰਾਮ ਗ੍ਰਹਿ ਸਿਗਨਲ। ਹੁਣ ਸਿਗਨਲ ਲਫ਼ਜ਼ ਜਿਹੜਾ ਉਹ ਲੋਹ ਪਤਗਾਮਨੀ ਪਥ ਪ੍ਰਦਰਸ਼ਕ ਯੰਤਰ, ਇੱਦਾਂ ਦੇ ਲਫ਼ਜ਼ ਉਹਨਾਂ ਦੇ ਆਫੀਸ਼ੀਅਲ ਦੇ ਵਿੱਚ ਨੇ। ਟੈਲੀਫੋਨ ਹੈ, ਉਹਦਾ ਲਿਖਿਆ ਹੋਏਗਾ ਤੁਸੀਂ ਉਹਨਾਂ ਦੇ ਸਾਰੇ ਦੂਰਭਾਸ਼, ਉਹ ਵੀ ਟੈਲੀਫੋਨ ਹੈ। ਔਰ ਉਹਨਾਂ ਨੇ ਕਿਵੇਂ ਉਹ ਹਿੰਦੀ ਜਿਹਨੂੰ ਭਾਰਤ ਦੇ ਵਿੱਚ 20% ਤੋਂ ਵੀ ਘੱਟ ਲੋਕ ਬੋਲਦੇ ਨੇ ਉਹਨੂੰ, ਔਰ ਭਾਰਤ 'ਚ ਕੋਈ ਨੈਸ਼ਨਲ ਲੈਂਗੁਏਜ ਕੋਈ ਕਨਸਟੀਟਿਊਸ਼ਨ 'ਚ ਨਹੀਂ ਹੈ, ਇਹ ਵੀ ਇੱਕ ਭੁਲੇਖਾ ਰਿਹਾ ਜੀ। ਹਿੰਦੀ 22 ਜ਼ਬਾਨਾਂ ਜਿਹੜੀਆਂ ਨੇ ਉਹ ਨੈਸ਼ਨਲ ਲੈਂਗੁਏਜ ਦੇ ਤੌਰ ਤੇ ਮਾਨਤਾ ਪ੍ਰਾਪਤ ਨੇ, ਜਿਨ੍ਹਾਂ ਦੇ ਵਿੱਚ ਉਰਦੂ ਵੀ ਹੈ, ਜਿਨ੍ਹਾਂ ਦੇ ਵਿੱਚ ਪੰਜਾਬੀ ਵੀ ਹੈ, ਲੇਕਿਨ ਇਹਨਾਂ ਨੇ ਹਿੰਦੀ ਕਿਵੇਂ ਥੋਪੀ ਹੈ। ਔਰ ਇਹ ਮੈਂ ਸਮਝਦਾ ਵੀ ਹਿਪੋਕਰੇਸੀ ਦਮ। ਔਰ ਕਲੋਜ਼ਿੰਗ 'ਚ ਪਿਛਲੇ 2-3 ਦਿਨ ਤੋਂ ਅਸੀਂ ਮਿਸ ਕਰ ਰਹੇ ਹਾਂ ਗੁਰਬਾਣੀ ਦੀ ਗੱਲ ਜਿਹੜੀ ਹੈ ਅਸੀਂ ਕਰਾਂਗੇ, 2 ਮਿੰਟ 'ਚ ਨਹੀਂ ਖਤਮ ਕਰ ਸਕਦੇ। ਹਾਂ ਨਹੀਂ, ਪਰ ਅੱਜ ਮੈਂ ਕੁਇਕਲੀ ਕਰਨਾ ਹੀ ਹੈ। ਕਬੀਰ ਸਾਹਿਬ ਦਾ ਇਹ ਫਰਮਾਨ ਹੈ, ਫਰਮਾਨ ਤੇਰਾ ਸਿਰੈ ਉੱਪਰ ਫਿਰ ਨਾ ਕਰਤ ਵਿਚਾਰ, ਤੂੰ ਹੀ ਦਰਿਆ ਤੂੰ ਹੀ ਕਰੀਆ ਤੁਝੈ ਤੇ ਨਿਸਤਾਰ, ਬੰਦੇ ਬੰਦਗੀ ਇਖਤਿਆਰ ਸਾਹਿਬ ਰੋਸ ਧਰੋ ਕੇ ਪਿਆਰ ਰਹਾਓ, ਨਾਮ ਤੇਰਾ ਆਧਾਰ ਮੇਰਾ ਜਿਉਂ ਫੂਲ ਜਈ ਹੈ ਨਾਰ, ਕਹਿ ਕਬੀਰ ਗੁਲਾਮ ਘਰ ਕਾ ਜਿਆਏ ਭਾਵੇਂ ਮਾਰ। ਇਹ ਇੱਕੋ ਹੀ ਆਦੇਸ਼, ਬੰਦੇ ਬੰਦਗੀ ਇਖਤਿਆਰ ਸਾਹਿਬ ਰੋਸ ਧਰੋ ਕੇ ਪਿਆਰ, ਕਿ ਹੇ ਬੰਦੇ ਇੱਕ ਫੇਤ ਸਿਦਕ ਇੱਕੋ ਇੱਕ ਤੇਰਾ ਫਰਜ਼ ਬੰਦਗੀ, ਬੰਦੇ ਬੰਦਗੀ ਇਖਤਿਆਰ। ਰੱਬ ਤੇਰੇ ਨਾਲ ਪਿਆਰ ਕਰਦਾ ਹੈ ਜਾਂ ਤੈਨੂੰ ਲੱਗਦਾ ਹੈ ਕਿ ਵੀ ਤੇਰਾ ਰੋਸ ਰੱਬ ਦੇ ਉੱਤੇ ਹੁੰਦਾ ਹੈ ਕਿ ਵੀ ਆ ਮੇਰੀ ਚਾਹਨਾ ਸੀ ਨਹੀਂ ਹੋਏ, ਪਰ ਤੂੰ ਇਹ ਦੇਖ ਕਿ ਬੰਦਗੀ ਜਿਹੜੀ ਹੈ ਉਹੀ ਤੇਰਾ ਇੱਕੋ ਇੱਕ ਸਹਾਰਾ ਹੈ। ਫਰਮਾਨ ਤੇਰਾ ਸਿਰੈ ਉੱਪਰ ਫਿਰ ਨਾ ਕਰਤ ਵਿਚਾਰ, ਕਿ ਇਹ ਫੇਥ ਰੱਖ ਕੇ ਤੁਰ ਕਿ ਭਾਈ ਮੈਂ ਉਸ ਰੱਬ ਦੇ ਫਰਮਾਨ ਦੇ ਉੱਤੇ ਹੀ ਨਿਸ਼ਚਾ ਰੱਖਣਾ ਹੈ, ਫੇਥ ਰੱਖਣਾ ਹੈ। ਹੋਰ ਮੇਰੇ ਮਨ ਦੇ ਵਿੱਚ ਕੋਈ ਦੁਬਿਧਾ, ਕੋਈ ਡਾਈਕਾਟਮੀ, ਕੋਈ ਕਨਫਿਊਜ਼ਨ, ਕੋਈ ਭੰਬਲ ਭੂਸਾ ਨਹੀਂ ਹੋਏਗਾ। ਤੂੰ ਹੀ ਦਰਿਆ ਤੂੰ ਹੀ ਕੁਰੀਆ, ਕਿ ਹੇ ਰੱਬ ਹੇ ਵਾਹਿਗੁਰੂ ਤੂੰ ਹੀ ਦਰਿਆ ਹੈ ਤੇ ਤੂੰ ਹੀ ਮਲਾਹ ਹੈ। ਕਰੀਆ ਕਹਿੰਦੇ ਨੇ ਮਲਾਹ ਨੂੰ ਜਿਹਨੇ ਦਰਿਆ ਤੋਂ ਪਾਰ ਲਿਜਾਣਾ, ਤੁਝੇ ਤੇ ਨਿਸਤਾਰ, ਤੂੰ ਹੀ ਹੈ ਜਿਹੜਾ ਪਾਰ ਲਾਏਗਾ। ਨਾਮ ਤੇਰਾ ਆਧਾਰ ਮੇਰਾ ਜਿਉਂ ਫੂਲ ਜਈ ਹੈ ਨਾਰ, ਜਿਵੇਂ ਨਾਰ ਪਾਣੀ ਨੂੰ ਕਹਿੰਦੇ ਨੇ ਫੁੱਲ ਹੈ, ਕਿ ਜਿਵੇਂ ਫੁੱਲ ਦੀ ਜ਼ਿੰਦਗੀ ਪਾਣੀ ਦੇ ਵਿੱਚ ਹੈ, ਉਹ ਪਾਣੀ ਦੇ ਨਾਲ ਜੁੜਿਆ ਹੋਇਆ ਹੈ, ਇਸੇ ਤਰ੍ਹਾਂ ਨਾਮ ਤੇਰਾ ਆਧਾਰ ਮੇਰਾ, ਤੇਰਾ ਨਾਂ ਮੇਰੀ ਜ਼ਿੰਦਗੀ ਦਾ ਆਧਾਰ ਹੈ। ਔਰ ਕਬੀਰ ਸਾਹਿਬ ਫਰਮਾਉਂਦੇ ਨੇ, ਕਹਿ ਕਬੀਰ ਗੁਲਾਮ ਘਰ ਕਾ ਜੀ ਆਏ ਭਾਵੇਂ ਮਾਰੇ। ਬੰਦੇ ਨੂੰ ਕਿਹਾ ਕਿ ਵੀ ਰੱਬ ਦੇ ਗੁਲਾਮ ਹੋ ਜਾਓ, ਰੱਬ ਦੇ ਅੱਗੇ ਆਪਾ ਰੱਖ ਦਿਓ, ਔਰ ਇਹ ਅਰਜ਼ੋਈ ਹੋਏ ਕਿ ਹੇ ਰੱਬਾ ਤੂੰ ਭਾਵੇਂ ਮਾਰ ਭਾਵੇਂ ਰੱਖ, ਮੈਂ ਤੇਰੇ ਬਿਨਾ ਮੇਰਾ ਕੁਛ ਨਹੀਂ ਹੈ। ਔਰ ਇਹੀ ਬਾਬਾ ਫਰੀਦ ਜਦੋਂ ਇਹ ਫਰਮਾਉਂਦੇ ਨੇ ਕਿ ਭਾਈ ਮੈਨੂੰ ਬੰਦਗੀ ਦੇ ਕਿ ਤੇਰੀ ਪਨਾਹ ਖੁਦਾਏ, ਤੂੰ ਬਖਸ਼ੰਦਗੀ ਸ਼ੇਖ ਫਰੀਦਾ ਖੈਰ ਦੀਜੈ ਬੰਦਗੀ। ਇਹ ਅੱਜ ਦਾ ਵਿਚਾਰ ਜੀ। ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦੇ ਐਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਵਸਨਾ ਆਪਣੇ ਵਿਊਅਰਸ ਕਾ ਲੈਣ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਰਾਤ ਨੂੰ ਆਗਿਆ ਦਿਓ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।